ਦੇ ਨਾਲ ਫੈਲਦੀ ਆ। ਚਾਹੇ ਦੇਖੋ ਹਰਜੋਤ ਸਿੰਘ ਜੀ, ਮੈਂ ਦੇਖ ਰਿਹਾ ਸੀ ਵੀਡੀਓਜ਼, ਉਹਨਾਂ ਨੇ ਕੰਧਾਂ ਵਗੈਰਾ ਜਿਹੜੀਆਂ ਉਹ ਬਣਾਈਆਂ ਸੀਗੀਆਂ ਪੂਰੀ ਨੇਬਰਹੁੱਡ ਦੇ ਆਲੇ ਦੁਆਲੇ, ਪਰ ਫਿਰ ਵੀ ਅੱਗ ਕਿੱਥੇ ਮੰਨਦੀ ਆ। ਉਹ ਸਭ ਕੁਝ ਟਪਾ ਕੇ ਜਿਹੜੀ ਉਹ ਆ ਗਈ ਆ। 20 ਤੋਂ ਵੱਧ ਘਰ ਹੁਣ ਤੱਕ ਸੜ ਚੁੱਕੇ ਆ। ਤੇ ਇਸ ਟਾਈਮ ਇਵੈਕੂਏਸ਼ਨ ਆਰਡਰਸ ਜਿਹੜੇ ਆ ਸਦਰਨ ਕੈਲੀਫੋਰਨੀਆ ਦੇ ਵਿੱਚ ਉਸ ਇਲਾਕੇ ਦੇ ਵਿੱਚ, ਉਸ ਨੇਬਰਹੁੱਡ ਦੇ ਵਿੱਚ ਜਾਰੀ ਕੀਤੇ ਗਏ ਆ। 900 ਤੋਂ ਵੱਧ ਘਰ ਇਸ ਟਾਈਮ ਇਵੈਕੂਏਸ਼ਨ ਦੇ ਆਰਡਰ ਦੇ ਅਧੀਨ ਚੱਲ ਰਹੇ ਹੈਗੇ ਆ। ਸੋ ਸਥਿਤੀ ਕਾਫੀ ਜਿਹੜੀ ਮਾੜੀ ਆ ਹਰਜੋਤ ਸਿੰਘ ਜੀ, ਉਹ ਚੱਲ ਰਹੀ ਹੈਗੀ ਆ। ਤੇ ਆਪਾਂ ਜਿਹੜੀਆਂ ਹੁਣ ਟਰੱਕਿੰਗ ਦੇ ਬਾਰੇ ਗੱਲਾਂ ਬਾਤਾਂ ਕਰਾਂਗੇ, ਤੇ ਸਰੋਤਿਓ ਕੁਛ ਕੁ ਗੱਲਾਂ ਤੋਂ ਬਾਅਦ ਦੇ ਵਿੱਚ ਆਪਾਂ ਤੁਹਾਡੀਆਂ ਕਾਲਸ ਵੀ ਲਵਾਂਗੇ। ਤੁਸੀਂ ਵੀ ਆਪਣੇ ਜਿਹੜੇ ਵਿਚਾਰ ਆ ਟਰੱਕਿੰਗ ਦੇ ਬਾਬਤ, ਜੋ ਮੁੱਦੇ ਚੱਲ ਰਹੇ ਆ ਉਸ ਦੇ ਨਾਲ ਸੰਬੰਧਿਤ, ਤੁਸੀਂ ਸ਼ੇਅਰ ਕਰ ਸਕਦੇ ਹੋ 408-272-5200 ਦੇ ਉੱਤੇ। ਤੇ ਅੱਜ ਆਪਾਂ ਰਾਜਕਰਮਵੀਰ ਸਿੰਘ ਜੀ ਤੇ ਰਮਨ ਜੀ ਇਹ ਗੱਲ ਕਰਨੀ ਆ ਵੀ EPA ਨੇ ਅਨਾਉਂਸ ਕੀਤਾ ਹੈਗਾ ਆ ਨਵਾਂ ਜਿਹੜਾ ਕਲੀਨ ਟਰੱਕ ਪਲਾਨ, ਖਾਸ ਕਰਕੇ ਹੈਵੀ ਡਿਊਟੀ ਟਰੱਕਸ ਨੂੰ ਲੈ ਕੇ, ਬੱਸਸ ਨੂੰ ਲੈ ਕੇ। ਜੀ, ਸੋ ਇਹ ਜਿਹੜੇ ਕਾਫੀ ਤੇਜ਼ੀ ਦੇ ਨਾਲ ਰਮਨ ਜੀ ਨੌਕਸ ਦੇ ਰੂਲਸ ਜਿਹੜੇ ਉਹ ਲੈ ਕੇ ਆ ਰਹੇ ਨੇ EPA ਵਾਲੇ। ਜੀ ਬਿਲਕੁਲ, ਜਿਹੜਾ EPA ਦੇ ਰੂਲਸ ਹੈਗੇ ਆ ਬੜੀ ਮੱਚ ਕਾਪੀ ਹੈਗੀ ਆ ਜਿਹੜੀ ਕਿ ਕੈਲੀਫੋਰਨੀਆ ਦੇ ਵਿੱਚ ਜਿਹੜੇ ਆਪਣੇ ਰੂਲਸ, ਕਾਰਬ ਦੇ ਰੂਲਸ ਹੈਗੇ ਆ, ਉਹਨਾਂ ਦੀ ਬੜੀ ਮੱਚ ਕਾਪੀ ਹੈਗੀ ਆ। ਸੋ ਉਹ ਜਿਹੜਾ ਉਹਨਾਂ ਨੇ ਦੋ ਆਪਸ਼ਨਸ ਦਿੱਤੀਆਂ ਹੈਗੀਆਂ। ਜਿਹੜੀ ਆਪਸ਼ਨ 1 ਹੈਗੀ ਆ ਉਹਦੇ ਵਿੱਚ ਉਹਨਾਂ ਨੇ ਲਿਮਿਟ ਪਲੇਸ ਕੀਤੀ ਆ 0.03 ਗ੍ਰਾਮਸ ਆਫ ਨੌਕਸ ਪਰ ਬ੍ਰੇਕ ਹਾਰਸ ਪਾਵਰ ਆਵਰ, ਜਿਹੜੇ ਈਅਰ 2027 ਤੋਂ ਲੈ ਕੇ 2030 ਤੱਕ ਦੇ ਜਿਹੜੇ ਟਰੱਕ ਆਉਣੇ ਹੈਗੇ ਨਵੇਂ, ਤੇ ਉਸ ਤੋਂ ਬਾਅਦ 0.02 ਗ੍ਰਾਮ ਇਨ ਦਾ ਫੋਲੋਇੰਗ ਈਅਰ। ਤੇ ਏਜੰਸੀ ਨੇ ਜਿਹੜਾ ਇਹ ਹੈਗਾ ਨੌਕਸ ਸਟੈਂਡਰਡ ਹੈਗਾ ਉਹ 90% ਲੋਅਰ ਕਰਨ ਦੀ ਕੋਸ਼ਿਸ਼ ਕੀਤੀ, ਜਿਹੜਾ ਕਿ ਅੱਜ ਤੁਹਾਡਾ ਨੌਕਸ ਲੈਵਲ ਹੈਗਾ। ਸੋ pretty much close to impossible ਵਾਲਾ ਕੰਮ ਹੈਗਾ। ਸੋ ਇਹ ਜਿਹੜੀ ਆ ਪੂਰੀ ਮਿਮਿਕ ਕੀਤੀ ਆ ਕੈਲੀਫੋਰਨੀਆ ਦਾ ਜਿਹੜਾ ਕਾਰਬ ਰੂਲ ਹੈਗਾ ਆ। ਤੇ ਆਪਸ਼ਨ 2 ਜਿਹੜੀ ਹੈਗੀ ਆ ਉਹ ਰਿਕੁਆਇਰ ਕਰਦੀ ਆ 0.05 ਗ੍ਰਾਮ ਸਟਾਰਟਿੰਗ ਫਰਮ ਦਾ ਈਅਰ 2027। ਸੋ ਥੋੜਾ ਜਿਹਾ ਆਪਸ਼ਨ 2 ਜਿਹੜੀ ਉਹ ਲੀਨੀਅੰਟ ਹੈਗੀ ਆ ਮਾੜੀ ਜੀ, ਪਰ ਜਿਹੜੀ ਆਪਸ਼ਨ 1 ਹੈਗੀ ਆ ਉਹ ਬਹੁਤ ਸਟ੍ਰਿਕਟ ਹੈਗੀ ਆ। ਸੋ ਇਹਦੇ ਉੱਤੇ ਜਿਹੜੇ ਡੀਲਰਸ ਹੈਗੇ ਆ ਉਹਨਾਂ ਵੱਲੋਂ ਵੀ ਕਾਫੀ ਜਿਹੜਾ ਆ ਇੱਥੇ ਗੱਲ ਕਹੀ ਜਾ ਰਹੀ ਆ ਕਿ ਇਹ ਬਹੁਤ ਔਖਾ ਹੈਗਾ ਆ ਕਰਨਾ। ਜਿਹੜੀਆਂ ਕਿ ਇਸ ਵੇਲੇ ਜਿਹੜੀਆਂ ਇਹਦੀਆਂ ਵਾਰੰਟੀਜ਼ ਹੈਗੀਆਂ ਆ ਉਹ ਵੀ ਇਸ ਵੇਲੇ 100,000 ਤੇ 5 ਈਅਰ ਦੀ ਹੈਗੀ ਆ ਫੈਡਰਲ ਲਾਅ ਦੇ ਤਹਿਤ। ਜਿਹੜੀ ਆਪਸ਼ਨ 1 ਆ ਉਹਦੇ ਤਹਿਤ ਫਿਰ ਜਿਹੜੀ ਵਾਰੰਟੀ ਆ ਉਹ ਵੀ ਵਧਾ ਕੇ 4.5 ਲੱਖ ਮੀਲ ਤੇ 7 ਸਾਲ ਬਾਈ ਈਅਰ 2027 ਤੇ 6 ਲੱਖ ਮੀਲ ਜਾਂ 10 ਸਾਲ ਬਾਈ 31। ਤੇ ਆਪਸ਼ਨ 2 ਦੀ ਜਿਹੜੀ ਵਾਰੰਟੀ ਦੀ ਪ੍ਰਪੋਜ਼ਲ ਹੈਗੀ ਆ ਉਹ 3.5 ਲੱਖ ਮੀਲ ਤੋਂ ਲੈ ਕੇ ਤੇ 5 ਸਾਲ ਤੱਕ 2027 ਤੋਂ ਸ਼ੁਰੂ ਕਰਨ ਦੀ ਗੱਲ ਕਹੀ ਗਈ ਆ। ਸੋ ਇਹ ਕਾਫੀ ਜਿਹੜਾ ਮਤਲਬ ਕਿ ਆਪਾਂ ਚਲੋ ਹੁਣ ਇੱਥੇ ਤਾਂ ਇਹ ਤਾਂ ਸਾਰੇ ਮਤਲਬ ਕਿ US ਦੇ ਲਈ ਗੱਲ ਹੋ ਰਹੀ ਆ ਹੁਣ। ਸੋ ਆਪਾਂ ਨੂੰ ਪਤਾ ਹੀ ਆ ਕਿ ਆਪਾਂ ਪਿਛਲੇ 12 ਸਾਲ ਦੇ ਵਿੱਚ ਜਿਹੜਾ ਕਾਰਬ ਦੇ ਨਾਲ ਜੋ ਹੰਢਾਇਆ, ਜੋ ਆਪਣੇ ਨਾਲ ਇੱਥੇ ਹੋਇਆ ਆ, ਉਹ ਬੇਸਿਕਲੀ ਤੁਸੀਂ ਸਿੰਪਲੀ ਕਹਿ ਲਓ ਵੀ ਜੋ 12 ਸਾਲਾਂ ਦੇ ਵਿੱਚ ਪਿਛਲੇ ਦੇ ਵਿੱਚ ਟਰੱਕਿੰਗ ਇੰਡਸਟਰੀ ਦੇ ਵਿੱਚ ਕੈਲੀਫੋਰਨੀਆ ਦੇ ਨਾਲ ਹੋਇਆ ਆ, ਉਹ pretty much ਹੁਣ ਸਾਰੇ US ਦੇ ਵਿੱਚ ਹੋਣ ਜਾ ਰਿਹਾ। ਈਵਨ ਕੈਨੇਡਾ ਦੇ ਵਿੱਚ, ਕਿਉਂਕਿ ਕੈਨੇਡਾ ਦੇ ਵਿੱਚ ਵੀ ਜਿਹੜੀ ਪੋਰਟ ਆਫ ਵੈਂਕੂਵਰ ਹੈਗੀ ਆ ਉਹਨਾਂ ਨੇ ਵੀ ਪੋਰਟ ਆਫ ਲੌਂਗ ਬੀਚ ਦੇ ਨਾਲ ਜਿਹੜਾ ਕੰਟਰੈਕਟ ਕੀਤਾ ਹੈਗਾ। ਸੋ ਉਹਨਾਂ ਦਾ ਵੀ ਉੱਥੇ ਉਹੀ ਸਿਚੁਏਸ਼ਨ ਜਿਹੜੀ ਖੜੀ ਹੋਈ ਆ, ਆਪਣੀ UTA ਦੇ ਨਾਲ ਗੱਲਬਾਤ ਚੱਲਦੀ ਰਹਿੰਦੀ ਆ ਟਾਈਮ ਟੂ ਟਾਈਮ, ਜਿਹੜੀ ਯੂਨਾਈਟਿਡ ਟਰੱਕਰ ਐਸੋਸੀਏਸ਼ਨ ਹੈ ਉਹਨਾਂ ਨਾਲ। ਸੋ ਉਹਨਾਂ ਨੇ ਵੀ ਉੱਥੇ ਵੀ ਜਿਹੜਾ ਇਹ ਸਿਚੁਏਸ਼ਨ ਹੈਗੀ ਆ ਇਹ ਖੜੀ ਹੋ ਚੁੱਕੀ ਆ। ਸੋ ਆਉਣ ਵਾਲੇ ਸਮੇਂ ਦੇ ਵਿੱਚ pretty much ਆਪਾਂ ਵੀ ਦੇਖਿਆ ਹੈ ਕਿ ਆਪਾਂ ਕਾਫੀ ਜਿਹੜਾ ਆ ਸਟਰਗਲ ਕੀਤੀ ਹੈਗੀ ਪਿਛਲੇ 12 ਸਾਲ। ਕੈਲੀਫੋਰਨੀਆ ਨੇ ਟਰੱਕਿੰਗ ਜਿਹੜੀ ਹੈ ਕੈਲੀਫੋਰਨੀਆ ਦੇ ਵਿੱਚ ਉਹਨਾਂ ਨੇ ਬਹੁਤ ਸਟਰਗਲ ਕੀਤੀ ਹੈਗੀ ਆ। ਤੇ ਪਰ ਹੁਣ ਉਹ ਜਿਹੜਾ ਹੌਲੀ ਹੌਲੀ ਮਸਲਾ ਹੈਗਾ ਉਹ ਸਾਰੇ ਹੀ US ਦੇ ਵਿੱਚ ਜਾਂ ਕੈਨੇਡਾ ਦੇ ਵਿੱਚ ਨਾਲ ਹੋਣ ਜਾ ਰਿਹਾ ਹੈਗਾ ਜੀ। ਸੋ ਇਹ ਜੇ ਤੁਸੀਂ ਨੌਕਸ ਦੇ ਬਾਰੇ ਦੱਸੋ ਵੀ ਇਹ ਜਿਹੜੀ ਇੰਨੀ ਮਾਤਰਾ ਦੇ ਵਿੱਚ ਇਸ ਨੂੰ ਘਟਾਉਣ ਦੀ ਜਿਹੜੀ ਇਸ ਦੇ ਵਿੱਚ ਗੱਲ ਇਹਨਾਂ ਨੇ ਆਖੀ ਆ, ਸੋ ਇਹ ਸਾਰਾ ਭਾਰ ਮੈਨੂਫੈਕਚਰਰ ਦੇ ਉੱਤੇ ਜਿਹੜਾ ਉਹ ਫਿਰ ਜਾਂਦਾ ਆ ਵੀ ਉਹ ਡੀਜ਼ਲ ਇੰਜਨ ਇੱਦਾਂ ਦੇ ਜਨਰੇਟ ਕਰਨ ਜਿਹੜੇ ਘੱਟ ਪੋਲਿਊਸ਼ਨ ਜਿਹੜਾ ਉਹ ਕਰਨ, ਫੇਰ ਹੀ ਵਿਕਣ ਦੇਣਗੇ, ਜਾਂ ਇਹਨਾਂ ਨੇ ਵਿਕਰੀ ਰੋਕ ਦੇਣੀ ਹੈ? ਕੀ ਹੈ ਇਸ ਦੇ ਪਿੱਛੇ, ਫਿਰ ਕਰਨਾ ਕੀ ਚਾਹੁੰਦੇ ਇਸ ਦੇ ਨਾਲ?
ਹੁਣ ਦੇਖੋ ਨਾ, ਜਿੱਦਾਂ ਆਪਾਂ ਜਦੋਂ ਆਪਾਂ ਕਹਿੰਦੇ ਕੈਲੀਫੋਰਨੀਆ ਨੂੰ ਮਿਮਿਕ ਕੀਤਾ ਆ, ਜੀ। ਸੋ ਆਪਾਂ ਕੈਲੀਫੋਰਨੀਆ ਦੇ ਵਿੱਚ ਜੋ ਕੁਝ ਦੇਖਿਆ ਹੈਗਾ, ਉੱਥੇ ਹੁਣ ਜਿਹੜੇ ਟਰੱਕਸ ਕੈਲੀਫੋਰਨੀਆ ਦੇ ਵਿੱਚ ਕਾਰਬ ਕੰਪਲਾਇੰਟ ਟਰੱਕ ਵਿਕਦੇ ਹੈਗੇ ਆ, ਉਹਨਾਂ ਦੇ ਵਿੱਚ ਡੈਫ ਹੈਗਾ ਆ, ਹੋਰ ਕਈ ਚੀਜ਼ਾਂ ਹੈਗੀਆਂ ਜਿਹੜੀਆਂ ਚੇਂਜਸ ਕੀਤੀਆਂ ਹੈਗੀਆਂ, ਬਹੁਤ ਕੁਝ ਜਿਹੜਾ ਮੈਨੂਫੈਕਚਰਰਸ ਵੱਲੋਂ ਵੀ ਚੇਂਜ ਕੀਤਾ ਗਿਆ। ਔਰ ਇਹ ਵੀ ਇਲਜ਼ਾਮ ਲੱਗਦੇ ਰਹੇ ਆ ਕਿ ਮੈਨੂਫੈਕਚਰਰਸ ਵੱਲੋਂ ਇਹ ਜਿਹੜਾ ਟਰੱਕਸ ਜਿਹੜੇ ਆ ਮੈਨੂਫੈਕਚਰ ਕੀਤੇ ਗਏ ਆ, ਫੁੱਲੀ ਉਹਨਾਂ ਨੂੰ ਪਹਿਲਾਂ ਨਹੀਂ ਸੀ ਦੇਖਿਆ ਗਿਆ, ਉਹਨੂੰ ਫੁੱਲੀ ਉਹਨਾਂ ਨੂੰ ਮਤਲਬ ਕਿ ਟੈਸਟ ਨਹੀਂ ਸੀ ਕੀਤਾ ਗਿਆ। ਸੋ ਆਲਮੋਸਟ ਪਬਲਿਕ ਵੱਲੋਂ ਹੀ ਟੈਸਟ ਕੀਤਾ ਗਿਆ, ਉਹਨਾਂ ਨੂੰ ਪਬਲਿਕ ਦੇ ਪੈਸੇ ਦੇ ਉੱਤੇ ਹੀ ਟੈਸਟ ਹੋਏ ਹੈਗੇ ਆ। ਸੋ ਆਪਾਂ ਜਿਹੜੀ ਸਿਚੁਏਸ਼ਨ ਹੰਡਾਈ ਹੈਗੀ ਆ, ਜਿੱਦਾਂ ਆਪਾਂ ਨੂੰ ਇੱਥੇ ਜਿਹੜੇ ਟਰੱਕਸ ਹੈਗੇ ਆ ਕੈਲੀਫੋਰਨੀਆ ਦੇ ਵਿੱਚ ਜਿਹੜੇ ਚੱਲਦੇ ਆ, ਉਹਨਾਂ ਨੂੰ ਮੈਨੂਫੈਕਚਰਰਸ ਨੂੰ ਸਪੈਸ਼ਲੀ ਬਿਲਡ ਕਰਨੇ ਪੈਂਦੇ ਕੈਲੀਫੋਰਨੀਆ ਵਾਸਤੇ। ਜੀ ਜੀ। ਇਸ ਤਰ੍ਹਾਂ ਹੀ ਹੁਣ ਸਾਰੇ ਜਿਹੜੇ ਹੈਗੇ ਆ, ਔਰ ਅਲਟੀਮੇਟਲੀ ਗੱਲ ਤਾਂ ਉੱਥੇ ਆਉਂਦੀ ਹੈ ਨਾ ਕਿ ਇੱਥੇ ਵੀ ਕੈਲੀਫੋਰਨੀਆ ਦੇ ਵਿੱਚ ਵੀ ਜਿਹੜੇ ਅੱਗੇ ਪਹਿਲਾਂ 40,000 ਦਾ ਟਰੱਕ ਲੈ ਕੇ ਕੰਮ ਆਪਣਾ ਚਲਾ ਲੈਂਦਾ ਸੀ ਬੰਦਾ, ਹੁਣ ਉਹੀ ਟਰੱਕ ਜਿਹੜਾ 1.5 ਲੱਖ ਤੋਂ ਉੱਤੇ ਦਾ, ਉਹਨੂੰ ਨਵਾਂ ਟਰੱਕ ਜਾਂ ਐਟਲੀਸਟ ਲੱਖ ਤੋਂ ਉੱਤੇ ਦਾ ਟਰੱਕ ਲੈਣਾ ਪੈਂਦਾ ਸੀਗਾ ਟੂ ਮੇਕ ਇਟ ਹੈਪਨ, ਹੈ ਨਾ। ਤੇ ਹੁਣ ਉਹ ਜਿਹੜੀ ਚੀਜ਼ ਆ ਉਹ ਸਾਰੇ US ਦੇ ਵਿੱਚ ਜਿਹੜੀ ਆ ਉਹ ਕਰਨ ਦੀ ਗੱਲ ਕੀਤੀ ਗਈ ਆ, ਕਿਉਂਕਿ ਅਲਟੀਮੇਟਲੀ ਆਉਣਾ ਤਾਂ ਸੀਗਾ ਇਹ ਤਾਂ ਆਪਾਂ ਨੂੰ ਵੀ ਪਤਾ ਸੀਗਾ। ਔਰ ਕਿਤੇ ਨਾ ਕਿਤੇ ਇਹ ਗੱਲ ਹੋ ਜਾਂਦੀ ਹੈ ਕਿ ਡੈਫੀਨੇਟਲੀ ਜਦੋਂ ਸਖਤੀ ਕੀਤੀ ਜਾਂਦੀ ਹੈ ਇੱਕ ਪਾਸੇ ਨੂੰ, ਤਾਂ ਬੰਦਾ ਦੂਜੇ ਪਾਸੇ ਦੇ ਰਾਹ ਲੱਭਦਾ ਹੈਗਾ। ਔਰ ਰਾਹ ਲੱਭਣ ਦਾ ਮਤਲਬ ਇਹ ਹੈ ਕਿ ਜਿਹੜਾ ਇਲੈਕਟ੍ਰਿਕ ਟਰੱਕ ਹੈਗਾ, ਜਾਂ ਜਿਹੜਾ ਆਪਣਾ ਹਾਈਬ੍ਰਿਡ ਟਰੱਕ ਹੈਗਾ, ਜਾਂ ਕੁਛ ਵੀ ਦੂਸਰਾ ਜਿਹੜਾ ਆਪਸ਼ਨਸ ਹੈਗੀਆਂ, ਉਹਨਾਂ ਵੱਲ ਨੂੰ ਤੁਰਨ ਦੀ ਕਵਾਇਤ ਜਿਹੜੀ ਆ ਉਹ ਸ਼ੁਰੂ ਹੋਣੀ ਚਾਹੀਦੀ ਆ, ਔਰ ਹੋ ਰਹੀ ਆ। ਪਰ ਅਜੇ ਵੀ ਜਿਹੜਾ ਈਵਨ ਇਲੈਕਟ੍ਰਿਕ ਟਰੱਕ ਵੀ ਹੈਗਾ, ਉਹਦੇ ਵਿੱਚ ਵੀ ਬਹੁਤ ਅਜੇ ਮਤਲਬ ਕਿ ਕੰਮ ਦੀ ਲੋੜ ਹੈਗੀ ਆ, ਕਿਉਂਕਿ ਜਿਹੜਾ ਬੈਟਰੀ ਪਾਵਰ ਟਰੱਕ ਹੈਗਾ, ਉਹਨੂੰ ਬੈਟਰੀਜ਼ ਦੀ ਬੜੀ ਸਿਚੁਏਸ਼ਨ ਹੈਗੀ ਆ, ਕਿਉਂਕਿ ਬੈਟਰੀਜ਼ ਦੇ ਵਿੱਚ ਜਿਹੜਾ ਮਟੀਰੀਅਲ ਲੱਗਦਾ ਹੈਗਾ ਉਹ ਬਹੁਤ ਹੀ ਜ਼ਿਆਦਾ ਮਤਲਬ ਕਿ ਉਹਦੀ ਵੀ ਇਸ਼ੂਜ਼ ਹੈਗੇ ਆ ਕਿ ਕੱਲ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਉਹਦੇ ਬਹੁਤ ਵੱਡੇ ਇਸ਼ੂਜ਼ ਖੜੇ ਹੋ ਜਾਣੇ ਆ, ਕਿਉਂਕਿ ਮਟੀਰੀਅਲ ਜਿਹੜਾ ਬੈਟਰੀਜ਼ ਦੇ ਵਿੱਚ ਲੱਗਦਾ ਹੈਗਾ, 80% ਜਿਹੜਾ ਉਹ ਮਟੀਰੀਅਲ ਹੈਗਾ ਵਰਲਡ ਦਾ, ਉਹ ਚਾਈਨਾ ਜਿਹੜਾ ਆ ਉਹਦੇ ਕੋਲ ਹੈਗਾ। ਚਾਈਨਾ ਕੋਲ ਹੈਗਾ ਨਹੀਂ, ਲੇਕਿਨ ਉਹਨੂੰ ਰਾ ਮਟੀਰੀਅਲ ਚੋਂ ਉਹਨੂੰ ਪ੍ਰੋਸੈਸ ਮਟੀਰੀਅਲ ਦੇ ਵਿੱਚ ਲਿਆਉਣ ਦਾ ਜਿਹੜਾ ਕੰਮ ਆ, ਉਹ 80% ਚਾਈਨਾ ਦੇ ਕੋਲ ਹੈਗਾ। ਸੋ ਆਪਾਂ ਬੈਟਰੀ ਇਲੈਕਟ੍ਰਿਕ ਟਰੱਕ ਦੀ ਗੱਲ ਤਾਂ ਕਰ ਲੈਂਦੇ ਆ, ਪਰ ਇਲੈਕਟ੍ਰਿਕ ਟਰੱਕ ਦੀ ਗੱਲ ਕਰਨ ਦੇ ਨਾਲ ਨਾਲ ਆਪਾਂ ਇਹ ਵੀ ਆਪਾਂ ਨੂੰ ਸੋਚਣਾ ਪੈਣਾ ਕਿ ਕੱਲ ਨੂੰ ਅੱਜ ਜੇ ਆਪਾਂ ਕਿਸੇ ਦੇ ਲਈ ਫਿਊਲ ਦੇ ਲਈ, ਤੇਲ ਦੇ ਲਈ ਕਿਸੇ ਦੇ ਅੱਗੇ ਹੱਥ ਅੱਡੀ ਖੜੇ ਆ ਨਾ, ਤੇ ਕੱਲ ਨੂੰ ਬੈਟਰੀਆਂ ਦੇ ਲਈ ਵੀ ਇਹੋ ਹੀ ਕੰਮ ਹੋ ਜਾਣਾ ਆ। ਸੋ ਇਹ ਚੀਜ਼ ਸੌਖੀ ਨਹੀਂ ਹੋਣੀ, ਇਹ ਚੀਜ਼ ਐਡੀ ਟ੍ਰਾਂਜੈਕਸ਼ਨ ਸੌਖੀ ਨਹੀਂ ਹੈਗੀ। ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਇੱਕ ਜਿਹੜੀ ਸਾਡੀ ਆਪਸ਼ਨ ਸੀ ਨਾ ਹਾਈਬ੍ਰਿਡ ਦੀ, ਉਹ ਆਪਸ਼ਨ ਬਿਲਕੁਲ ਨਹੀਂ ਐਕਸਪੋਜ਼ ਕੀਤੀ ਗਈ, ਬਿਲਕੁਲ ਉਹਨੂੰ ਐਕਸਪਲੋਰ ਨਹੀਂ ਕੀਤਾ ਗਿਆ। ਹਾਈਬ੍ਰਿਡ ਦੀ ਆਪਸ਼ਨ ਜਿਹੜੀ ਆ ਉਹ ਬਹੁਤ ਜ਼ਰੂਰੀ ਹੈਗੀ ਆ, ਉਹ ਬਹੁਤ ਜ਼ਿਆਦਾ ਯੂਜ਼ ਹੋਣੀ ਚਾਹੀਦੀ ਸੀ, ਜਿਸ 'ਚ ਕਿ ਅਸੀਂ ਟ੍ਰਾਂਜਿਸ਼ਨ ਸਾਡੀ ਥੋੜੀ ਸੌਖੀ ਹੋ ਜਾਂਦੀ ਤੇ ਈਜ਼ੀ ਹੋ ਜਾਂਦੀ। ਜੀ, ਸੋ ਬਿਲਕੁਲ ਨੌਕਸ ਦਾ ਦੱਸਦੀ ਆਈਏ, ਜਿਹੜੇ ਨਾਈਟ੍ਰੋਜਨ ਆਕਸਾਈਡ ਆ ਜਿਸ ਨੂੰ ਰਿਡਿਊਸ ਕਰਨ ਦੀ ਗੱਲ EPA এনवायरमेंटल ਪ੍ਰੋਟੈਕਸ਼ਨ ਏਜੰਸੀ ਕਹਿ ਰਹੀ ਆ, ਕਹਿੰਦੇ ਵੀ 32% ਜਿਹੜੀ ਕੰਟਰੀਬਿਊਸ਼ਨ ਆ ਹੈਵੀ ਡਿਊਟੀ ਜਿਹੜੀ ਵਹੀਕਲਸ ਆ ਉਹਨਾਂ ਵੱਲੋਂ ਹੁੰਦੀ ਆ। ਸੋ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ 2027 ਤੇ ਹੁਣ ਕਹਿੰਦੇ ਵੀ 2027 ਤੋਂ ਬਾਅਦ ਜਿਹੜੇ ਮੈਨੂਫੈਕਚਰਰਸ ਆ ਹੈਵੀ ਡਿਊਟੀ ਟਰੱਕ ਦੇ, ਉਹ ਹੁਣ ਕਹਿੰਦੇ ਵੀ ਸਿਗਨਲ ਆਲਰੇਡੀ ਕਰ ਰਹੇ ਆ ਵੀ ਲਾਰਜ ਸਕੇਲ ਮਾਈਗ੍ਰੇਸ਼ਨ ਹੋਊਗੀ ਉਹਨਾਂ ਦੀ ਗੈਸੋਲੀਨ ਤੇ ਡੀਜ਼ਲ ਇੰਜਨ ਤੋਂ ਜ਼ੀਰੋ ਐਮਿਸ਼ਨ ਟੈਕਨੋਲੋਜੀ ਵੱਲ। ਜੀ, ਪਰ ਜਿੱਦਾਂ ਹਰਜੋਤ ਜੀ, ਰਮਨ ਜੀ ਨੇ ਦੱਸਿਆ, ਚੁਣੌਤੀਆਂ ਉਸ ਦੇ ਵਿੱਚ ਵੀ ਬਹੁਤ ਆ। ਚਲੋ ਟ੍ਰਾਂਜੀਸ਼ਨ ਜਿਹੜੀ ਹੋਣੀ ਹੈ, ਇਸ ਨੂੰ ਪਤਾ ਨਹੀਂ ਅਜੇ ਕਿੰਨੇ ਵਰੇ ਇਸ ਦੇ ਵਿੱਚ ਓਵਰਆਲ ਲੱਗਣਗੇ। ਉਹਦੇ ਲਈ ਇਨਫਰਾਸਟ੍ਰਕਚਰ ਬਿਲਡ ਅਪ ਕਰਨਾ, ਹਾਈ ਸਪੀਡ ਰੇਲ ਇਹਨਾਂ ਕੋਲ 10 ਸਾਲਾਂ ਦੇ ਵਿੱਚ ਅਜੇ ਤੱਕ ਬਣੀ ਨਹੀਂ ਆ, ਤੇ ਐਡਾ ਇਨਫਰਾਸਟ੍ਰਕਚਰ, ਚਾਰਜਿੰਗ ਸਟੇਸ਼ਨਸ, ਹੁਣ ਇਹ ਕਿਹੜਾ ਗੱਡੀ ਦੀ ਚਾਰਜਿੰਗ ਆ, ਟਰੱਕਾਂ ਨੂੰ ਚਾਰਜ ਕਰਨਾ ਆ ਤੁਸੀਂ, ਵੱਡੀ ਥਾਂ ਜਿਹੜੀ ਆ ਹੋਰ ਵੀ ਜ਼ਿਆਦਾ ਚਾਹੀਦੀ ਆ। ਫਿਰ ਉਹਦੇ ਲਈ ਪਾਵਰ ਕਿੱਦਾਂ ਜਨਰੇਟ ਕਰਨੀ ਆ। ਹੁਣ ਆਪਾਂ ਬੀਤੇ ਦਿਨਾਂ 'ਚ ਖਬਰ ਦੱਸੀ ਸੀ ਨਾ ਵੀ ਰੋਲਿੰਗ ਬਲੈਕ ਆਊਟਸ ਕੈਲੀਫੋਰਨੀਆ ਦੇ ਵਿੱਚ ਆ ਸਕਦੇ ਆ, ਕਿਉਂਕਿ ਡਿਮਾਂਡ ਇੰਨੀ ਕੁ ਜ਼ਿਆਦਾ ਵੱਧ ਜਾਣੀ ਹੈ ਬਿਜਲੀ ਦੀ, ਤੇ ਓਨੀ ਪੈਦਾਵਾਰ ਨਹੀਂ ਹੈਗੀ। ਇਹਦੇ ਨਾਲ ਪੈਦਾਵਾਰ ਉਹ ਕਿੱਥੋਂ ਜਨਰੇਟ ਕਰਨੀ ਹੈ। ਸੋ ਬਹੁਤ ਵੱਡੇ ਜਿਹੜੇ ਚੈਲੰਜਿਸ ਇਸ ਟਾਈਮ ਹੈਗੇ ਆ, ਤੇ ਪਤਾ ਨਹੀਂ ਇਸ ਨੂੰ ਕਿਸ ਤਰੀਕੇ ਦੇ ਨਾਲ ਪੂਰਾ ਕੀਤਾ ਜਾਊਗਾ। ਤੇ ਰਮਨ ਜੀ, ਇੱਥੇ ਇੱਕ ਚੀਜ਼ ਜ਼ਰੂਰ ਮੈਂ ਪੁੱਛਣਾ ਇਹ ਚਾਹੁੰਦਾ, ਜਦੋਂ ਹੁਣ ਵਾਰੰਟੀ ਵਾਲੀ ਤੁਸੀਂ ਇਹ ਜਿਹੜੀ ਗੱਲ ਕੀਤੀ ਆ,
ਇਹਦੇ ਨਾਲ ਕੀ ਜਿਹੜਾ ਫਿਰ ਟਰੱਕ ਦਾ ਓਨਰ ਆ ਉਹਨੂੰ ਇਸ ਵਾਰੰਟੀ ਦੇ ਨਾਲ ਐਕਚੁਅਲ 'ਚ ਫਾਇਦਾ ਹੋਊਗਾ? ਮੈਨੂਫੈਕਚਰਰ ਤਾਂ ਆਬਵੀਅਸਲੀ ਇਸ ਦੇ ਉੱਤੇ ਪੁਸ਼ਬੈਕ ਕਰਨਗੇ, ਭਾਈ ਇੰਨੀ ਲੰਬੀਆਂ ਵਾਰੰਟੀਆਂ ਅਸੀਂ ਕਿੱਥੋਂ ਦੇ ਦਈਏ? ਦੇਖੋ ਅਜੇ ਇਹਦੇ ਜਿਹੜਾ ਟੋਟਲੀ ਇਹਦੇ ਬਾਰੇ 'ਚ ਪੂਰਾ ਨਹੀਂ ਮੈਂ ਵੀ ਕਹਾਂ ਕਿ ਮੈਨੂੰ ਜਾਣਕਾਰੀ ਹੈਗੀ ਜਿਹੜੀਆਂ ਵਾਰੰਟੀਜ਼ ਹੈਗੀਆਂ, ਬਟ ਡੈਫੀਨੇਟਲੀ ਬੜੀਆਂ ਐਕਸਟੈਂਸਿਵ ਵਾਰੰਟੀਜ਼ ਹੈਗੀਆਂ। ਮੈਂ ਰੀਸੈਂਟਲੀ ਇੱਕ ਕਾਲ ਵੀ ਆਈ ਸੀਗੀ ਜਿੱਥੇ ਕਿ ਇੱਥੇ ਜਿਹੜੇ ਡੀਲਰਸ ਹੈਗੇ, ਜਿਹੜੀ ਲੋਕਲ ਵਾਰੰਟੀਜ਼ ਜਿਹੜੀਆਂ ਆਪਣੀਆਂ ਡੈਫ ਦੀਆਂ ਵਾਰੰਟੀਜ਼ ਜਿਹੜੀਆਂ ਵੇਚਦੇ ਹੈਗੇ ਆ, ਸੋ ਉਹਦੇ ਬਾਰੇ 'ਚ ਮੈਂ ਕਾਰਬ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈਗੀ ਆ, ਕਾਫੀ ਵਾਰੀ ਰੀਚ ਆਊਟ ਕੀਤਾ ਹੈਗਾ। ਅਜੇ ਠੀਕ ਹੈ। ਤੱਕ ਮੇਰੀ ਗੱਲ ਪੂਰੀ ਤਰ੍ਹਾਂ ਹੋ ਨਹੀਂ ਪਾਈ ਔਰ ਪੂਰਾ ਮੈਨੂੰ ਆਨਸਰ ਮਿਲ ਨਹੀਂ ਪਾਇਆ ਉਹਦਾ। ਸੋ ਇਸ ਕਰਕੇ ਜਿਹੜੀਆਂ ਵਾਰੰਟੀਜ਼ ਹੈਗੀਆਂ ਇਹਦੇ ਬਾਰੇ 'ਚ ਅਜੇ ਸਟਿਲ ਮੈਂ ਵੀ ਥੋੜ੍ਹੀ ਜਿਹੀ ਇਹਦੀ ਕੋਖ ਪੜਤਾਲ ਕਰਦਾ ਪਿਆ ਕਿ ਕੀ ਹੈਗੀਆਂ ਔਰ ਕੀ ਇਹਨਾਂ ਦੀ ਸਿਚੁਏਸ਼ਨ ਹੈਗੀ ਆ। ਬਟ ਜਿਹੜੀ ਵਾਰੰਟੀਜ਼ ਆ ਅੱਗੇ ਇਹ ਭਾਰ ਜਿਹੜਾ ਆ ਇਹ ਆਮ ਪਬਲਿਕ ਦੇ ਉੱਤੇ ਹੀ ਪੈਣਾ ਆ, ਕਿਉਂਕਿ ਵਾਰੰਟੀਜ਼ ਤੁਸੀਂ ਰੈਗੂਲਰ ਟਰੱਕ ਦੀਆਂ ਵਾਰੰਟੀਜ਼ ਆ, ਇਹ ਐਕਸਟਰਾ ਵਾਰੰਟੀਜ਼ ਹੈਗੀਆਂ ਉੱਤੇ ਔਨ ਟਾਪ ਆਫ ਟਰੱਕ ਦੀ ਵਾਰੰਟੀਜ਼ ਤੇ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਤਾਂ ਆਮ ਪਬਲਿਕ ਤੇ ਭਾਰ ਪੈਣਾ। ਆਮ ਪਬਲਿਕ ਤੇ ਕੀ ਹੈ ਕਿ ਜੇ ਮੀਨਿੰਗ ਕਿ ਟਰੱਕ ਮਹਿੰਗਾ ਹੈਗਾ ਤੇ ਉਹਦੇ ਨਾਲ ਫਿਰ ਨਾਰਮਲੀ ਜਿਹੜਾ ਫਰੇਟ ਤੇ ਫਰਕ ਪੈਂਦਾ, ਨਾਰਮਲੀ ਆਮ ਪਬਲਿਕ ਤੇ ਫਰਕ ਪੈਂਦਾ। ਸੋ ਅਲਟੀਮੇਟਲੀ ਐਟ ਦਾ ਐਂਡ ਆਫ ਦ ਡੇ ਸਾਰਾ ਕੁਝ ਜਿਹੜਾ ਆਣ ਕੇ ਮੁੱਕਦਾ ਐਂਡ ਯੂਜ਼ਰ ਦੇ ਉੱਤੇ, ਤੇ ਐਂਡ ਯੂਜ਼ਰ ਨੂੰ ਜਿਹੜਾ ਹੈ ਡੈਫੀਨੇਟਲੀ ਇਹਦਾ ਬਹੁਤ ਫਰਕ ਪਊਗਾ। ਜੀ, ਬਿਲਕੁਲ। ਸਰੋਤਿਓ ਤੁਸੀਂ ਵੀ ਜੇ ਆਪਣੀ ਵਿਚਾਰ, ਆਪਣੀ ਗੱਲਬਾਤ ਸਾਂਝੀ ਕਰਨਾ ਚਾਹੁੰਦੇ ਆ ਤਾਂ ਉਹ ਤੁਸੀਂ ਜ਼ਰੂਰ ਕਾਲ ਕਰ ਸਕਦੇ ਹੋ ਨੰਬਰ 408 272 5200 4082725200 ਦੇ ਉੱਤੇ। ਕੀ ਜਿਹੜੇ EPA ਦੇ ਦੁਆਰਾ ਇੱਦਾਂ ਦੇ ਕੋਈ ਕਾਨੂੰਨ ਜਾਂ ਇੱਦਾਂ ਦੀ ਮੈਮੋ ਕਹਿ ਲਓ ਜਾਂ ਜੋ ਵੀ ਇਹ ਅਗਰੈਸਿਵ ਪਾਲਿਸੀ ਲੈ ਕੇ ਆ ਰਹੇ ਆ, ਕੀ ਸਾਰੇ ਸੂਬੇ ਇਸ ਨੂੰ ਕਬੂਲ ਲੈਂਦੇ ਆ ਜਾਂ ਇਸ ਦੇ ਉੱਤੇ ਪੁਸ਼ਬੈਕ ਵੀ ਆਪਾਂ ਨੂੰ ਦੇਖਣ ਨੂੰ ਮਿਲਦਾ? ਦੇਖੋ ਰਾਜ ਪੁਸ਼ਬੈਕ ਤਾਂ ਮਿਲੂਗਾ ਉਹ ਤਾਂ ਨੋ ਕੁਐਸਚਨ ਅਬਾਊਟ ਇਟ, ਪੁਸ਼ਬੈਕ ਮਿਲਣਾ ਹੀ ਆ। ਪਰ ਡੈਫੀਨੇਟਲੀ ਇਹ ਮਤਲਬ ਕਿ ਫੈਡਰਲ ਲੈਵਲ ਤੇ ਹੈਗਾ ਆ। ਸੋ ਫੈਡਰਲ ਲੈਵਲ ਤੇ ਆਪਾਂ ਨੂੰ ਪਤਾ ਹੈ ਕਿ ਕਈ ਸੂਬੇ ਜਿਹੜੇ ਆ ਉਹ ਪੁਸ਼ਬੈਕ ਹੁੰਦਾ ਆ ਉੱਥੇ ਕਰਦੇ ਆ। ਇਸੇ ਕਰਕੇ ਹੁਣ ਇਸ ਜਿਹੜੇ ਆਪਣੇ ਸੂਬੇ ਹੈਗੇ ਆ, ਕਹਿ ਲਓ ਵੀ ਕੈਲੀਫੋਰਨੀਆ ਦੇ ਨਾਲ ਲੱਗਦੇ ਸੂਬੇ ਹੈਗੇ ਆ। ਜੇ ਆਪਾਂ ਗੱਲ ਕਰੀਏ ਕਿ ਆਪਣਾ ਇੱਧਰੋਂ ਹੈਗਾ ਔਰੇਗਨ ਹੈਗਾ ਆ, ਉਹਦੇ ਨਾਲ ਆਵਾਜ਼ ਤੁਹਾਡੀ ਰਮਨ ਜੀ ਵਿੱਚ ਘੱਟ ਗਈ ਆ। ਹਾਂਜੀ ਜੀ ਹੁਣ ਠੀਕ ਹੈ ਜੀ ਹੁਣ ਠੀਕ ਹੈ। ਤੇ ਹੁਣ ਜਿਹੜੇ ਕਈ ਜਿਹੜੇ ਸੂਬੇ ਹੈਗੇ ਆ, ਜਿਹੜੇ ਆਪਣੀ ਵੈਸਟ ਕੋਸਟ ਦੇ ਸੂਬੇ ਹੈਗੇ ਆ, ਜਿੱਦਾਂ ਔਰੇਗਨ ਹੈਗਾ ਜਾਂ ਵਾਸ਼ਿੰਗਟਨ ਹੈਗਾ, ਇਹ ਆਲਰੇਡੀ ਫੋਲੋ ਅਪ ਕਰ ਰਹੇ ਆ ਕੈਲੀਫੋਰਨੀਆ ਦੇ ਪਲਾਨ ਦੇ ਉੱਤੇ। ਠੀਕ ਹੈ। ਕਾਫੀ ਸੂਬੇ ਜਿਹੜੇ ਈਸਟ ਕੋਸਟ ਤੇ ਹੈਗੇ ਆ, ਉਹ ਵੀ ਟੋਟਲ ਅਬਾਊਟ 6 ਤੋਂ 7 ਜਿਹੜੀਆਂ ਸਟੇਟਸ ਹੈਗੀਆਂ ਉਹ ਫੋਲੋ ਅਪ ਕਰ ਰਹੀਆਂ ਹੈਗੀਆਂ, ਆਲਰੇਡੀ ਫੋਲੋ ਅਪ ਕਰ ਰਹੀਆਂ ਇਸ ਰੂਲ ਦੇ ਉੱਤੇ। ਜਿੱਦਾਂ ਕਿ ਮੈਂ ਅੱਗੇ ਕਿਹਾ ਕਿ ਆਲਰੇਡੀ BC ਦੇ ਵਿੱਚ ਵੀ ਇਹਨੂੰ ਫੋਲੋ ਅਪ ਕੀਤਾ ਜਾ ਰਿਹਾ ਹੈਗਾ। ਸੋ ਕਈ ਸਟੇਟਸ ਜਿਹੜੀਆਂ ਉਹ ਅਗਰੈਸਿਵਲੀ ਉਸ ਪਲਾਨ ਦੇ ਉੱਤੇ ਆਲਰੇਡੀ ਚੱਲ ਰਹੀਆਂ ਹੈਗੀਆਂ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਫੈਡਰਲ ਲੈਵਲ ਦੇ ਉੱਤੇ ਪਲਾਨ ਜਿਹੜੀ ਆਉਣੀ ਹੈਗੀ ਹੈ, ਫੈਡਰਲ ਲੈਵਲ ਦੇ ਉੱਤੇ ਇਹ ਚੀਜ਼ਾਂ ਹੋਣੀਆਂ ਹੈਗੀਆਂ। ਸੋ ਉਹ ਚੀਜ਼ਾਂ ਜਿਹੜੀਆਂ ਆ ਉਹ ਆਲਰੇਡੀ ਕਈ ਸਟੇਟਸ ਨੇ ਤਾਂ ਫੋਲੋ ਕਰਨੀ ਸ਼ੁਰੂ ਕਰਤੀਆਂ। ਤਾਂ ਆਬਵੀਅਸਲੀ ਆਪਾਂ ਨੂੰ ਪਤਾ ਹੀ ਹੈ ਕਿ ਬਹੁਤ ਸਾਰੀਆਂ ਸਟੇਟਸ ਐਸੀਆਂ ਵੀ ਹੈਗੀਆਂ ਵਿੱਚ ਕਿ ਜਿਨ੍ਹਾਂ ਵਿੱਚ ਕਾਫੀ ਜਿਹੜਾ ਇਸ ਸਿਚੁਏਸ਼ਨ ਦੇ ਉੱਤੇ ਕਾਫੀ ਹੱਲਾ ਮਚਣਾ ਆ। ਔਰ ਨਾਲ ਦੇ ਨਾਲ ਇਹ ਵੀ ਹੈ ਨਾ ਕਿ ਰਾਜਕਰਨ ਕਿ ਬਹੁਤ ਜਿਹੜੀਆਂ ਐਸੀਆਂ ਸਟੇਟਸ ਵੀ ਹੈਗੀਆਂ, ਜਿਹੜੇ ਆਪਾਂ ਗੱਲ ਕਰਦੇ ਹਾਂ ਟੈਕਸਿਸ ਦੀ ਗੱਲ ਕਰਦੇ, ਫਲੋਰੀਡਾ ਦੀ ਗੱਲ ਕਰਦੇ ਹਾਂ, ਬਹੁਤ ਸਟੇਟਸ ਐਸੀਆਂ ਹੈਗੀਆਂ ਜਿਨ੍ਹਾਂ ਦੇ ਵਿੱਚ ਟਰੱਕ ਬਹੁਤ ਪੁਰਾਣੇ ਚੱਲਦੇ ਹੈਗੇ ਆ। ਸੋ ਆਪਾਂ ਹੁਣ ਕੈਲੀਫੋਰਨੀਆ 'ਚ ਦੇਖਿਆ ਹੈਗਾ ਕਿ ਆਪਣੇ ਜਿਹੜੇ ਪੁਰਾਣੇ ਟਰੱਕ ਹੈਗੇ ਆ ਉਹ ਪ੍ਰੀਟੀ ਮਚ ਆਲਮੋਸਟ ਕਲੀਨ ਅਪ ਹੋ ਗਿਆ ਹੈਗਾ, ਮਤਲਬ ਕਿ ਹੈ ਨਹੀਂ ਗੇ ਟਰੱਕ ਹੁਣ। ਸੋ ਉਹ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਹੌਲੀ ਹੌਲੀ ਹੁਣ ਦੂਜੀਆਂ ਸਟੇਟਾਂ ਦੇ ਵਿੱਚ, ਔਰ ਇਸ ਚੀਜ਼ ਨੂੰ ਮੱਦੇ ਨਜ਼ਰ ਰੱਖਿਆ ਜਾਵੇ ਕਿ ਇਹ ਕਾਫੀ ਜਿਹੜਾ ਰੈਵੋਲੂਸ਼ਨ ਟਾਈਪ ਹੋਇਆ ਸੀਗਾ ਆਪਣੀ ਕੈਲੀਫੋਰਨੀਆ ਦੀ ਇੰਡਸਟਰੀ ਦੇ ਵਿੱਚ। ਇੱਕ ਹਿਸਾਬ ਦੀ ਰੈਵੋਲੂਸ਼ਨ ਹੈ ਕਿ ਅੱਜ ਤੋਂ ਆਪਾਂ 15 ਸਾਲ ਪਹਿਲਾਂ ਦੀ ਟਰੱਕਿੰਗ ਇੰਡਸਟਰੀ ਦੇਖੀਏ ਕਿ ਜਦੋਂ ਕੋਈ ਵੀ ਆਪਣਾ ਓਨਰ ਆਪਰੇਟਰ ਕਹਿ ਲਓ, ਕੋਈ ਵੀ ਬੰਦਾ ਕਹਿ ਲਓ, ਉਹ ਆਪਣਾ ਟਰੱਕ ਨਹੀਂ ਸੀ ਕਰਦਾ ਹੁੰਦਾ, ਲੈਂਦਾ ਹੁੰਦਾ, ਤੇ ਉਹਨੂੰ ਵੀ ਬੰਦੇ ਇਸ ਵੇਲੇ ਜਿਹੜੇ ਆ ਉਹ ਵੀ ਮਤਲਬ ਕਿ ਉਹਨਾਂ ਨੂੰ ਵੀ ਨਵਾਂ ਟਰੱਕ ਲੈਣਾ ਪੈ ਰਿਹਾ ਹੈਗਾ। ਸੋ ਇਹ ਰੈਵੋਲੂਸ਼ਨ ਇੱਕ ਹਿਸਾਬ ਨਾਲ ਹੈਗੀ ਆ, ਤੇ ਰੈਵੋਲੂਸ਼ਨ ਕਹਿ ਲਓ ਵੀ ਆਊਗੀ, ਪਰ ਉਹ ਜਿਹੜੀ ਕਲੀਨ ਏਅਰ ਦੀ ਰੈਵੋਲੂਸ਼ਨ ਆ ਉਹਦੇ ਨਾਲ ਦੇ ਨਾਲ ਆਲਟਰਨੇਟਸ ਜਿਹੜੇ ਆ ਉਹ ਦੇਖਣੇ ਸ਼ੁਰੂ ਹੋਣੇ ਆ। ਪਰ ਆਲਟਰਨੇਟ ਜਿਹੜੇ ਹੈਗੇ ਆ ਉਹ ਈਜ਼ੀ ਨਹੀਂ ਹੈਗੇ। ਸੋ ਜਿਹੜਾ ਹੁਣ ਇਸ ਵੇਲੇ ਡੇ ਕੈਬ ਜਿਹੜਾ ਆਪਣਾ ਟਰੱਕ ਹੈਗਾ ਆ, ਇਹਦਾ
ਇਲੈਕਟ੍ਰਿਕ ਟਰੱਕ ਹੈਗਾ ਆ, ਡੇ ਕੈਬ ਟਰੱਕ ਆਲਮੋਸਟ 4,35,000 ਤੋਂ ਸ਼ੁਰੂ ਹੁੰਦਾ ਆ। ਹੂੰ ਸੋ ਉਹ ਜਿਹੜਾ ਡੇ ਕੈਬ ਟਰੱਕ ਹੈਗਾ, ਇਸ ਵੇਲੇ ਡੇ ਕੈਬ ਟਰੱਕ ਜਿਹੜਾ ਉਹ 1.5 ਲੱਖ ਦਾ, 1.25 ਲੱਖ ਦਾ ਨਵਾਂ ਟਰੱਕ ਜਿਹੜਾ ਸੀ ਡੀਜ਼ਲ ਵਾਲਾ ਉਹ ਮਿਲਦਾ ਸੀਗਾ। ਪਰ ਹੁਣ ਜੇ ਉਹ 3.5 ਲੱਖ ਤੋਂ ਸ਼ੁਰੂ ਹੁੰਦਾ ਆ, 4.5 ਲੱਖ ਤੋਂ ਸ਼ੁਰੂ ਹੁੰਦਾ ਤੇ ਫਿਰ ਜਿਹੜਾ ਲੌਂਗ ਹਾਲ ਦਾ ਟਰੱਕ ਹੈਗਾ ਉਹਦੀ ਜਿਹੜੀ ਸਿਚੁਏਸ਼ਨ ਹੈਗੀ ਆ ਤੁਸੀਂ ਆਪ ਸਮਝ ਸਕਦੇ ਕਿੱਥੇ ਪਹੁੰਚ ਸਕਦੀ, ਉਹਦੀ ਪ੍ਰਾਈਸਿੰਗ ਕਿੱਥੇ ਜਾ ਸਕਦੀ ਆ। ਤੇ ਜਿੱਦਾਂ ਹੁਣ ਇੱਥੇ ਆਪਾਂ ਨੂੰ ਟਰੱਕਸ ਜਿਹੜੇ ਆ ਉਹ ਲੈਣੇ ਪੈ ਰਹੇ ਆ ਕੈਲੀਫੋਰਨੀਆ ਕੰਪਲਾਇੰਟ, ਇੱਦਾਂ ਜਦੋਂ ਸਾਰੇ US ਦੇ ਵਿੱਚ ਕੰਪਲਾਇੰਟ ਟਰੱਕ ਵਿਕਣੇ ਸ਼ੁਰੂ ਹੁੰਦੇ ਆ ਤੇ ਤੁਸੀਂ ਆਪ ਸੋਚ ਸਕਦੇ ਕਿ ਸਿਚੁਏਸ਼ਨ ਕਿੱਥੇ ਚਲੀ ਜਾਣੀ ਆ। ਜੀ ਇਹਦੇ ਸੰਬੰਧ ਦੇ ਵਿੱਚ ਟਰੱਕਿੰਗ ਐਸੋਸੀਏਸ਼ਨਸ ਫਾਈਟ ਕਰ ਰਹੀਆਂ। ਪਿਛਲੇ ਮਹੀਨੇ ਅਮਰੀਕਨ ਟਰੱਕਿੰਗ ਐਸੋਸੀਏਸ਼ਨ ਨੇ 3 ਦਿਨਾਂ ਦੀ ਜਿਹੜੀ ਹੀਅਰਿੰਗ ਚੱਲੀ ਸੀ US EPA ਦੇ ਨਾਲ, ਉਹਦੇ ਵਿੱਚ ਉਹਨਾਂ ਨੇ ਆਪਣੇ ਵੀ ਪ੍ਰਪੋਜ਼ਲ ਦੱਸੇ ਸੀ ਵੀ ਕਿਸ ਤਰ੍ਹਾਂ ਤੁਸੀਂ ਨਾਈਟ੍ਰੋਜਨ ਆਕਸਾਈਡ ਨੂੰ ਰਿਡਿਊਸ ਕਰ ਸਕਦੇ ਆ ਹੌਲੀ ਹੌਲੀ ਕਰਕੇ, ਨਾ ਕਿ ਇੱਕੋ ਦਮ ਤੇ, ਜਿਹਦੇ ਨਾਲ ਟਰੱਕਿੰਗ ਇੰਡਸਟਰੀ ਦੇ ਉੱਤੇ ਬਹੁਤ ਜ਼ਿਆਦਾ ਜਿਹੜਾ ਅਸਰ ਪਵੇ। ਬਿਲਕੁਲ, ਮੇਰੇ ਖਿਆਲ ਦੇ ਵਿੱਚ ਕੈਲੀਫੋਰਨੀਆ ਦੀਆਂ ਜਿਹੜੀਆਂ ਐਗਜ਼ਾਮਪਲਸ ਆ ਉਹਨਾਂ ਦੇ ਨਾਲ ਬੜਾ ਵਧੀਆ ਫਾਈਟ ਕੀਤਾ ਜਾ ਸਕਦਾ, ਕਿਉਂਕਿ ਕੈਲੀਫੋਰਨੀਆ ਦੇ ਵਿੱਚ ਵੀ ਜਿਹੜੀ ਆਪਣੀ ਕਾਰ ਦਾ ਜਿਹੜਾ ਡੈਫਥ ਦਾ ਟਰੱਕ ਹੈਗਾ ਉਹ ਜੇ ਆਪਾਂ ਕਹੀਏ ਤੇ ਫੁਲੀ ਉਹ ਮਤਲਬ ਕਾਮਯਾਬ ਨਹੀਂ ਹੈਗਾ ਉਹ ਟਰੱਕ ਬਿਲਕੁਲ ਵੀ ਜੇ ਕਹੀਏ ਤੇ, ਕਿਉਂਕਿ ਇੱਕ ਤਾਂ ਐਕਸਟਰਾ ਖਰਚੇ ਬਹੁਤ ਵੱਧ ਜਾਂਦੇ ਆ ਉਹਦੇ ਨਾਲ, ਦੂਸਰੀ ਗੱਲ ਆ ਉਹਦੇ ਸੈਂਸਰਸ ਬਹੁਤ ਇਸ਼ੂ ਹੁੰਦੇ ਆ, ਤੀਸਰੀ ਗੱਲ ਆ ਕਿ ਇਹ ਜਿਹੜਾ ਟਰੱਕ ਹੈਗਾ ਆ ਐਕਸੀਡੈਂਟ ਦੇ ਮੌਕੇ ਤੇ ਅੱਗ ਬਹੁਤ ਜੱਤੀ ਫੜਦਾ ਹੈਗਾ। ਔਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਉਹਦੇ ਅਗੇਂਸਟ ਯੂਜ਼ ਕੀਤੀਆਂ ਜਾ ਸਕਦੀਆਂ, ਕਿਉਂਕਿ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਅਸੀਂ ਹੰਡਾਈਆਂ ਆ ਆਪਣੇ ਪਿੰਡੇ ਤੇ ਇੱਥੇ ਕੈਲੀਫੋਰਨੀਆ ਦੇ ਵਿੱਚ। ਸੋ ਇਹ ਚੀਜ਼ਾਂ ਜਿਹੜੀਆਂ ਦੂਜੀਆਂ ਸਟੇਟਸ ਹੈਗੀਆਂ ਉਹਨਾਂ ਨੂੰ ਇਹ ਚੀਜ਼ਾਂ ਨੂੰ ਯੂਜ਼ ਕਰਨਾ ਚਾਹੀਦਾ ਥਰੂ ਫਾਈਟ। ਤਾਂ ਦੇਖੋ ਆਪਾਂ ਇਹ ਤਾਂ ਨਹੀਂ ਆਪਾਂ ਕਹਿ ਰਹੇ ਕਿ ਆਪਾਂ ਕਲੀਨ ਏਅਰ ਨਹੀਂ ਚਾਹੀਦੀ, ਸਾਰਿਆਂ ਨੂੰ ਕਲੀਨ ਏਅਰ ਚਾਹੀਦੀ ਹੈ, ਪਰ ਇਸ ਮੁੱਲ ਦੇ ਉੱਤੇ ਨਹੀਂ ਕਿ ਜਿੱਥੇ ਤੁਸੀਂ ਇੱਕ ਹੀ ਇੰਡਸਟਰੀ ਨੂੰ ਟਾਰਗੇਟ ਕਰ ਲਓ ਤੇ ਦੂਜੀ ਇੰਡਸਟਰੀ, ਹੁਣ ਜੇ ਤੁਸੀਂ ਦੇਖੋ ਨਾ ਕਿ ਜਿਹੜੀਆਂ ਗ੍ਰਿਲ ਆ, ਜਿਹੜੀ ਇਸ ਵੇਲੇ ਗ੍ਰਿਲ ਜਿਹੜੀ ਫੂਡ ਗ੍ਰਿਲ ਹੁੰਦਾ ਆ ਉਹ ਇੱਕ ਟਰੱਕ ਨਾਲੋਂ ਜ਼ਿਆਦਾ ਪੋਲਿਊਸ਼ਨ ਕ੍ਰੀਏਟ ਕਰਦੀ ਹੈ, ਪਰ ਉੱਤੇ ਤਾਂ ਕੋਈ ਹੈ ਨੀ ਗਾ। ਸੋ ਇਸ ਕਰਕੇ ਇਹ ਚੀਜ਼ ਹੈ ਕਿ ਟਰੱਕਿੰਗ ਇੰਡਸਟਰੀ ਨੂੰ ਬਹੁਤ ਟਾਰਗੇਟ ਬਣਾਇਆ ਜਾ ਰਿਹਾ, ਔਰ ਇਸ ਚੀਜ਼ਾਂ ਦੇ ਉੱਤੇ ਸਾਨੂੰ ਜਿਹੜਾ ਆ ਉਹ ਇਕੱਠੇ ਹੋਣ ਦੀ ਲੋੜ ਹੈਗੀ ਆ, ਫਾਈਟ ਕਰਨ ਦੀ ਲੋੜ ਹੈਗੀ ਆ, ਖੜਨ ਦੀ ਲੋੜ ਹੈਗੀ ਆ, ਕਿਉਂਕਿ ਇਹ ਚੀਜ਼ਾਂ ਜੇ ਆਪਾਂ ਗੱਲ ਕਰਦੇ ਹਾਂ ਨਾ ਕਿ ਸਾਰੀ ਦੁਨੀਆ ਲਈ ਹੁਣ ਇਹ ਆਪਣੇ ਜਿਹੜੇ ਨੌਕਸ ਵਾਲੇ ਜਾਂ EPA ਨੇ ਉੱਤੇ ਸ਼ੁਰੂ ਕਰਤਾ, ਤੇ ਉਧਰ EPA ਨੇ ਸ਼ੁਰੂ ਕੀਤਾ, ਸਾਡੇ ਤੇ ਇੱਧਰ ਇਲੈਕਟ੍ਰਿਕ ਵਾਲਾ ਸ਼ੁਰੂ ਹੋ ਜਾਣਾ ਉਹਦੇ ਚ, ਸਾਡਾ ਇੱਕ ਨਵਾਂ ਫੇਜ਼ ਸ਼ੁਰੂ ਹੋ ਜਾਣਾ ਹੈ ਇੱਧਰ ਕੈਲੀਫੋਰਨੀਆ ਦੇ ਵਿੱਚ, ਇੱਕ ਅਗਲਾ ਫੇਜ਼, ਕਿਉਂਕਿ ਆਲਰੇਡੀ ਸਾਡੇ ਤਾਂ ਇੱਥੇ ਆਲਰੇਡੀ ਅਨਾਉਂਸ ਹੋ ਚੁੱਕਾ ਹੈ ਵੀ ਹੁਣ ਜ਼ੀਰੋ ਐਮਿਸ਼ਨ ਵਾਲਾ ਕੰਮ ਅਸੀਂ ਸ਼ੁਰੂ ਕਰ ਲੈਣਾ। ਸੋ ਹਾਂ, ਸੋ ਉਹ ਚੀਜ਼ਾਂ ਜਿਹੜੀਆਂ ਨਾ ਇਹਨਾਂ ਚੀਜ਼ਾਂ ਨੂੰ ਢੰਗ ਤਰੀਕੇ ਦੇ ਨਾਲ ਆਪਣਾ ਜਿਹੜੀਆਂ ਐਸੋਸੀਏਸ਼ਨਸ ਆ ਜਿੰਨੀ ਵੀ ਆ ਉਹਨਾਂ ਨੂੰ, ਪਹਿਲੀ ਗੱਲ ਤਾਂ ਉਹਨਾਂ ਨੂੰ ਤੁਸੀਂ ਸਟਰੋਂਗ ਕਰੋ, ਉਹਨਾਂ ਨੂੰ ਪਾਵਰ ਦਿਓ ਆਪਣੀ, ਕਿਉਂਕਿ ਇੱਕ ਨਿੱਕੀ ਇੱਕ ਬੰਦੇ ਦੀ ਪਾਵਰ ਦੇ ਨਾਲ ਹੀ ਉਹ ਸਾਰਾ ਕੁਛ ਬਣਨਾ ਹੈ। ਜੇ ਉਹਨਾਂ ਦੇ ਵਿੱਚ ਪਾਵਰ ਹੈਗੀ ਹੈ ਤੇ ਤੁਹਾਡੇ ਲਈ ਫਾਈਟ ਕਰ ਸਕਦੇ ਆ, ਜੇ ਉਹ ਹੀ ਆਪਣੀ ਪਾਵਰਫੁਲ ਨਹੀਂ ਹੈਗੇ ਤੇ ਦੈਨ ਦੇ ਕੈਨ ਫਾਈਟ ਫॉर ਯੂ। ਜੀ ਬਿਲਕੁਲ ਬਿਲਕੁਲ। ਅਗਲਾ ਜਿਹੜਾ ਮੁੱਦਾ ਆ ਉਹ ਆਪਾਂ ਵਿਚਾਰਦੇ ਜਾਈਏ। ਸੋ ਕੈਲੀਫੋਰਨੀਆ ਓਵਰਆਲ ਭਵਿੱਖ ਦੇ ਵਿੱਚ ਰਹਿਣ ਦੀ ਕੋਸ਼ਿਸ਼ ਕਰਦਾ ਆ, ਜਦੋਂ ਪੂਰੇ ਮੁਲਕ ਦੇ ਵਿੱਚ ਇੱਦਾਂ ਦਾ ਕਾਰ ਦੇ ਕੋਈ ਇੱਦਾਂ ਦੇ ਕਾਨੂੰਨ ਨਹੀਂ ਸੀ, ਸ਼ੁਰੂਆਤ ਇਹਨਾਂ ਨੇ ਕੀਤੀ। ਹੁਣ ਪੂਰੇ ਮੁਲਕ ਦੇ ਵਿੱਚ ਨੌਕਸ ਵਾਲੇ ਕਾਨੂੰਨ ਲਿਆਉਣ ਦੀ ਕੋਸ਼ਿਸ਼ ਆ, ਜਿੱਤੇ ਆਲਰੇਡੀ ਕੈਲੀਫੋਰਨੀਆ ਨੂੰ ਦਹਾਕਾ ਹੋ ਗਿਆ ਚੱਲਦਿਆਂ ਨੂੰ, ਤਾਂ ਹੁਣ ਇਹ ਟ੍ਰਾਂਜੀਸ਼ਨ ਕਰਨ ਜਾ ਰਹੇ ਆ ਕਲੀਨ ਜਿਹੜੇ ਟਰੱਕਸ ਆ ਉਸ ਦੇ ਲਈ। ਕਹਿਣ ਨੂੰ ਕਲੀਨ ਆ, ਪਰ ਵੀ ਆਲ ਨੋ ਇਟਸ ਨਾਟ ਦੈਟ ਕਲੀਨ। ਇੰਨਾ ਕਲੀਨ ਨਹੀਂ ਹੁੰਦਾ। ਕੋਈ ਵੀ ਚੀਜ਼ ਨੂੰ ਕਹਿ ਦੇਣਾ, ਉਸਨੂੰ ਸ਼ੋਅ ਕਰਨਾ, ਉਹਦੇ ਪਿੱਛੇ ਕਈ ਕੁਛ ਜਿਹੜੀਆਂ ਲੁਕੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਆ, ਐਨਰਜੀ ਪ੍ਰੋਡਿਊਸ ਕਰਨੀ, ਇੰਨਾ ਇਨਫਰਾਸਟਰਕਚਰ ਬਿਲਡ ਕਰਨਾ, ਲੀਥੀਅਮ ਬੈਟਰੀਜ਼ ਜਿਹੜੀਆਂ ਆਉਣੀਆਂ ਕਿੱਥੋਂ ਆ, ਸਭ ਨੂੰ ਹੀ ਪਤਾ ਵੀ ਕੀ ਕੁਛ ਜਦੋਂ ਵੀ ਮਾਈਨਿੰਗ ਹੁੰਦੀ ਆ ਤੇ ਉਹਦੇ ਵਿੱਚ ਕੀ ਕੁਛ ਚੱਲਦਾ ਹੁੰਦਾ ਆ। ਅਗਲਾ ਮੁੱਦਾ ਰਮਨ ਜੀ, ਇਹ ਇੱਕ ਗੰਭੀਰ ਮੁੱਦਾ ਆ। ਆਪਾਂ ਦੇਖ ਰਹੇ ਹਾਂ ਵੀ ਕੱਚੇ ਤੇਲ ਦੀਆਂ ਕੀਮਤਾਂ ਪਿਛਲੇ ਕਈ ਹਫ਼ਤਿਆਂ ਤੋਂ ਹੁਣ ਤਕਰੀਬਨ ਅਸਥਿਰ ਆ, 100 ਤੋਂ ਥੱਲੇ ਵੀ ਜਿਹੜੀਆਂ ਉਹ ਆਉਂਦੀਆਂ ਰਹੀਆਂ, ਪਰ ਡੀਜ਼ਲ ਦੇ ਗੈਸ ਦੇ ਪ੍ਰਾਈਸ ਉਹ ਅਸਮਾਨੋਂ ਜਿਹੜੇ ਉਹ ਪਾਰ ਹੋਈ ਜਾਂਦੇ ਆ। ਨਾਲ ਉਸ ਦੇ ਵਿੱਚ ਸਮੱਸਿਆ ਇਹ ਜੁੜ ਕੇ ਆ ਗਈ ਵੀ ਨਾਰਥ ਈਸਟ ਵਾਲੇ ਪਾਸੇ ਜਿਹੜੀ ਇਨਵੈਂਟੋਰੀ ਹੁੰਦੀ ਡੀਜ਼ਲ ਦੀ, ਉਹ ਕਾਫੀ ਜ਼ਿਆਦਾ ਜਿਹੜੀ ਉਹ ਘਟ ਗਈ ਹੈਗੀ ਆ।
ਜੀ ਬਿਲਕੁਲ, ਇਸ ਵੇਲੇ ਇਹ ਵੀ ਇੱਕ ਬੜਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਕਿ ਜਿਹੜੀ ਇਨਵੈਂਟੋਰੀ ਹੈਗੀ ਆ ਉਹ ਘਟ ਰਹੀ ਹੈਗੀ ਆ। ਜਿਹੜੀ ਇਨਵੈਂਟੋਰੀ ਈਸਟ ਕੋਸਟ ਦੇ ਉੱਤੇ ਆਲਮੋਸਟ ਇਹਨਾਂ ਮਹੀਨਿਆਂ ਦੇ ਵਿੱਚ ਮਈ ਦੇ ਮਹੀਨੇ 'ਚ 62 ਮਿਲੀਅਨ ਬੈਰਲ ਦੀ ਇਨਵੈਂਟੋਰੀ ਹੁੰਦੀ ਆ ਉਹਨਾਂ ਦੇ ਕੋਲ, ਜਿਹੜਾ ਸਟੋਰ ਹੁੰਦਾ ਆ। ਸੋ ਉਹ ਇਸ ਵੇਲੇ 52 ਮਿਲੀਅਨ ਬੈਰਲ ਜਿਹੜਾ ਹੈਗਾ ਆ। ਸੋ 10 ਮਿਲੀਅਨ ਬੈਰਲ ਜਿਹੜੇ ਆ ਉਹ ਡਾਊਨ ਹੈਗੇ ਆ, ਉੱਧਰਲੇ ਘੱਟ ਹੈਗੇ ਆ। ਸੋ ਉਹ ਇੱਕ ਆਉਣ ਵਾਲੇ ਜਿਹੜੇ ਮਹੀਨੇ ਹੈਗੇ ਆ ਉਹਨਾਂ ਦੇ ਵਿੱਚ, ਕਿਉਂਕਿ ਗਰਮੀਆਂ ਉੱਧਰ ਜਦੋਂ ਹੁੰਦੀਆਂ ਤੇ ਉੱਧਰ ਜਿਹੜੀ ਆ ਐਕਟੀਵਿਟੀ ਬਹੁਤ ਵੱਧ ਜਾਂਦੀ ਆ ਹਰ ਇੱਕ ਚੀਜ਼ ਦੀ। ਸੋ ਉਹਦੇ ਲਈ ਜਿਹੜੀਆਂ ਇਸ਼ੂਜ਼ ਆ ਉਹ ਅਗਲੇ ਆਉਣ ਵਾਲੇ ਮਹੀਨਿਆਂ ਦੇ ਵਿੱਚ ਜਿਹੜੀ ਸ਼ੋਰਟੇਜ ਹੈਗੀ ਆ ਉਹ ਹੋ ਸਕਦੀ ਆ ਕਿ ਉੱਥੇ ਸ਼ੋਰਟੇਜ ਸ਼ੁਰੂ ਹੋ ਜਾਵੇ। ਜਿਹੜੇ ਆਪਣੇ 2 ਟਰੱਕ ਸਟਾਪ ਹੈਗੇ ਲਵ ਤੇ ਪਾਇਲਟ ਫਲਾਈਂਗ ਜੇ, ਉਹਨਾਂ ਨੇ ਰਿਪੋਰਟ ਕੀਤਾ ਹੈਗਾ ਆ, US ਜਿਹੜੀ ਗਵਰਨਮੈਂਟ ਨੂੰ ਵਾਰਨ ਕੀਤਾ ਹੈਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਮੀਨੈਂਟ ਫਿਊਲ ਸ਼ੋਰਟੇਜ ਜਿਹੜੀ ਆ ਉਹ ਇਮੀਨੈਂਟ ਹੈਗੀ ਆ, ਕਿ ਆਉਣ ਵਾਲੇ ਸਮੇਂ ਦੇ ਵਿੱਚ ਫਿਊਲ ਸ਼ੋਰਟੇਜ ਹੋਊਗੀ। ਸੋ ਇਹ ਜਿਹੜੀ ਚੀਜ਼ ਹੈਗੀ ਆ ਇਹ ਵੀ ਕਾਫੀ ਮਤਲਬ ਕਿ ਡੇਂਜਰਸ ਹੈਗੀ ਆ ਇਸ ਵੇਲੇ। ਕਹਿ ਲਓ ਵੀ ਜਿਹੜੇ ਹਿਸਾਬ ਦੇ ਨਾਲ ਕੰਮ ਚੱਲ ਰਿਹਾ ਹੈਗਾ ਉਸ ਹਿਸਾਬ ਦੇ ਨਾਲ ਤਾਂ ਕਾਫੀ ਇਹ ਆਉਣ ਵਾਲੇ ਸਮੇਂ ਦੇ ਵਿੱਚ ਅਸਰ ਪਊਗਾ, ਕਿਉਂਕਿ ਡੀਜ਼ਲ ਦੀ ਪ੍ਰਾਈਸਿਸ ਜਿਹੜੀ ਆ ਅਨਐਕਸਪੈਕਟਡਲੀ ਇਹ ਚੀਜ਼ਾਂ ਜਿਹੜੀਆਂ ਆ ਆਪਾਂ ਨੂੰ ਸਮਝ ਨਹੀਂ ਆ ਰਹੀਆਂ, ਕਿਉਂਕਿ 135 ਦੇ ਲਾਗੇ ਜਦੋਂ ਹੋਇਆ ਸੀਗਾ ਵਾਰ ਸ਼ੁਰੂ ਹੋਈ ਆ ਤੇ ਮੰਨ ਲਿਆ ਵੀ ਉਦੋਂ ਇੱਕਦਮ ਵਧੀ ਆ ਤੇ ਚਲੋ ਪ੍ਰਾਈਸ ਵੱਧ ਗਈ ਆ, ਪਰ ਪਹਿਲਾਂ ਵੀ 135 100-150 ਦੇ ਲਾਗੇ ਜਾਂਦਾ ਰਿਹਾ, ਪਰ ਇੰਨੀ ਪ੍ਰਾਈਸ ਨਹੀਂ ਵਧੀ ਸੀਗੀ ਕਦੀ। ਤੇ ਹੁਣ ਵਾਪਸ $100 ਤੇ ਬੈਰਲ ਆ ਗਿਆ ਤੇ ਪਰ ਪ੍ਰਾਈਸ ਦਾ ਕੋਈ ਫਰਕ ਹੀ ਨਹੀਂ ਪਿਆ, ਉਲਟਾ ਪ੍ਰਾਈਸ ਸਗੋਂ ਵੱਧ ਰਹੀ ਆ। ਸੋ ਇਹ ਇੱਕ ਬਹੁਤ ਜਿਹੜੀ ਆ ਮਤਲਬ ਕਿ ਡੇਂਜਰਸ ਸਿਚੁਏਸ਼ਨ ਹੈਗੀ ਆ, ਨਾਟ ਓਨਲੀ ਟਰਕਿੰਗ ਪਰ ਜਨਰਲ ਪਬਲਿਕਲੀ ਵੀ ਇਟਸ ਵੈਰੀ ਡੇਂਜਰਸ ਰਾਈਟ ਨਾਓ, ਕਿ ਜਿਹੜੀ ਸਪੀਡ ਦੇ ਨਾਲ ਪ੍ਰਾਈਸਿਸ ਜਿਹੜੀਆਂ ਵਧੀਆਂ ਹੈਗੀਆਂ ਤੇ ਜਿਹੜਾ ਕੱਚੇ ਤੇਲ ਦੀਆਂ ਪ੍ਰਾਈਸਿਸ ਥੱਲੇ ਆਉਣ ਤੋਂ ਬਾਅਦ ਵੀ ਜਿਹੜੀਆਂ ਇਹ ਜਿਹੜੀਆਂ ਆ ਰਹੀਆਂ ਹੈਗੀਆਂ ਥੱਲੇ ਨੂੰ। ਜੀ ਬਿਲਕੁਲ, ਜਿਹੜੀਆਂ ਡੀਜ਼ਲ ਦੀਆਂ ਪ੍ਰਾਈਸਿਸ ਆ ਉਹ ਬਿਲਕੁਲ ਉੱਪਰ ਗਈਆਂ। ਗੈਸ ਦੀਆਂ ਕੁਛ ਘਟੀਆਂ ਹੈਗੀਆਂ। ਐਵਰੇਜ ਕਹਿੰਦੇ ਗੈਲਨ ਆਫ ਡੀਜ਼ਲ $5.29 ਨੂੰ ਸੀ ਐਤਵਾਰ ਨੂੰ, ਜਿਹੜਾ ਕਿ 4.3% ਅਪ ਆ ਪਿਛਲੇ ਹਫ਼ਤੇ ਨਾਲੋਂ। ਸੋ ਉਹਦੇ ਨਾਲ ਨੈਚੁਰਲੀ ਜਿਹੜਾ ਪ੍ਰੋਫਿਟ ਮਾਰਜਨ ਆ ਉਹ ਤਾਂ ਟਰੱਕਾਂ ਵਾਲਿਆਂ ਦਾ ਘਟਣਾ ਹੀ ਹੈਗਾ ਆ ਜੀ। ਸੋ ਜਿਹੜਾ એનર્ਜੀ ਰਾਜਕਰਨ ਇੱਕ ਰਾਜਕਰਨ ਆਪਾਂ ਇੱਕ ਨਾ ਪਹਿਲਾਂ ਅੱਗੇ ਤੁਹਾਨੂੰ ਤੋਂ ਇੱਕ ਫੇਸਬੁੱਕ ਦਾ ਇੱਕ ਕਮੈਂਟ ਤੁਸੀਂ ਵੀ ਪੜ੍ਹੋ ਤੇ ਮੈਂ ਵੀ ਪੜ੍ਹ ਰਿਹਾ ਹੈਗਾ। ਰਮਨੀਕ ਮੰਡੇਰ ਹੁਣਾਂ ਦਾ ਹੈਗਾ ਕਿ ਮੇਰੇ ਖਿਆਲ ਰਮਨੀਕ ਮੰਡੇਰ ਹੁਣਾਂ ਨੂੰ ਇਹ ਕੋਈ ਵੀ ਨਿਊਜ਼ ਨਹੀਂ ਸੁਣਨੀ ਚਾਹੀਦੀ ਜਦੋਂ ਕਹਿੰਦੇ ਹੁੰਦੇ ਆ ਮਾਰਕੀਟ ਥੱਲੇ ਨੂੰ ਜਾ ਰਹੀ ਆ ਤੇ ਮਾਰਕੀਟ ਥੱਲੇ ਨੂੰ ਜਾ ਰਹੀ ਦੀ ਗੱਲ ਕਰਨੀ ਚੰਗੀ ਗੱਲ ਨਹੀਂ ਹੁੰਦੀ, ਹੈ ਨਾ, ਕਿਉਂਕਿ ਕਹਿੰਦੇ ਹੁੰਦੇ ਨਾ ਵੀ ਉਹ ਅੱਖਾਂ ਮੀਟ ਕੇ ਬੈਠ ਜਾਓ ਤੇ ਮੌਤ ਟਲ ਜੂਗੀ। ਕਬੂਤਰ ਜਿਹੜਾ ਉਹ ਬਿੱਲੀ ਦੇ ਅੱਖਾਂ ਬੰਦ ਕਰ ਮਤਲਬ ਉਹ ਬੰਦਾ ਆ ਵੀ ਅੱਖਾਂ ਮੀਟ ਲਓ, ਕੋਈ ਗੱਲ ਨਹੀਂ ਵੀ ਇਹ ਤੇ ਲੰਘ ਜਾਣੀ ਹੈ ਨਾ, ਗੱਲ ਏਦਾਂ ਹੀ ਹੋ ਜਾਣੀ। ਇਹ ਕਹਿੰਦਾ ਵੀ ਜੇ ਕੋਈ ਸਿਆਣੇ ਬਣੋ ਯਾਰ। ਜੇ ਰਮਨ ਜੀ ਏਦਾਂ ਜੇ ਕੋਈ ਬੰਦਾ ਟੋਏ 'ਚ ਡਿੱਗਣ ਵਾਲਾ ਹੁੰਦਾ ਨਾ, ਉਹਨੂੰ ਕਹਿੰਦੇ ਰੋਕਣਾ ਨਹੀਂ, ਡਿੱਗਣ ਦੇ ਮੂੰਹ ਦੇ ਮੂੰਹ ਲੱਤ ਬਾਂਹ ਟੁੱਟਣ ਦੇ ਸਾਨੂੰ ਕੀ ਆ, ਇਹ ਉਹ ਆ ਸਾਨੂੰ ਇਹ ਵਿਹਲੜ ਕਹਿੰਦੇ ਆ ਵੀ ਅਸੀਂ ਵਿਹਲੜ ਆ। ਚਲੋ ਠੀਕ ਆ ਭਾਈ, ਤੁਹਾਡੇ ਹਿਸਾਬ ਦੇ ਨਾਲ ਅਸੀਂ ਜਿਹੜੇ ਵਿਹਲੜ ਹੋਵਾਂਗੇ, ਪਰ ਭਾਈ ਬਾਕੀ ਲੋਕਾਂ ਨੂੰ ਪੁੱਛ ਕੇ ਜਿਹੜਾ ਉਹ ਜ਼ਰੂਰ ਜਿਹੜਾ ਉਹ ਦੇਖਿਓ। ਨੈਗੇਟਿਵਿਟੀ ਦੀ ਗੱਲ ਨਹੀਂ ਆ, ਖਬਰਾਂ ਹੁੰਦੀਆਂ ਜੀ, ਖਬਰਾਂ। ਇਹਦਾ ਮਤਲਬ ਹੁੰਦਾ ਦਿਮਾਗ ਦਾ ਦਾਇਰਾ ਥੋੜਾ ਜਿਹਾ ਵਧਾਓ, ਖੋਪੜ ਨੂੰ ਥੋੜਾ ਜਿਹਾ ਖੋਲੋ ਇਸ ਦੇ ਵਿੱਚ, ਵੀ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰੋ ਵੀ ਇਹ ਦੱਸਣ ਦਾ ਮਕਸਦ ਕੀ ਆ। ਫਿਰ 2007-2008 ਦੇ ਵਿੱਚ ਜਦੋਂ ਪਿਛਲਾ ਰਿਸੈਸ਼ਨ ਆਇਆ ਸੀ ਨਾ, ਜਦੋਂ ਮੰਦੀ ਛਾਈ ਸੀ, ਲੋਕ ਅੱਖਾਂ 'ਚ ਘਸੁੰਨ ਦੇ ਕੇ ਰੋਂਦੇ ਸੀਗੇ, ਲੋਕਾਂ ਨੂੰ ਪਤਾ ਨਹੀਂ ਸੀ ਲੱਗ ਰਿਹਾ। ਕੀ ਕਹਿੰਦੇ ਜੀ, ਸਾਨੂੰ ਤਾਂ ਪਤਾ ਨਹੀਂ ਲੱਗਾ। ਜੇ ਹੁਣ ਪਤਾ ਲੱਗ ਰਿਹਾ ਤੇ ਕਹਿੰਦੇ ਆ ਜੀ ਇਹਨਾਂ ਨੂੰ ਕੰਮ ਕੋਈ ਨਹੀਂ ਹੈਗਾ ਹੋਰ। ਚੱਲ ਕੋਈ ਨਹੀਂ, ਸਾਡਾ ਧਿਆਨ ਹੋਰ ਪਾਸੇ ਡਿਵਰਟ ਕਰਨ ਨੂੰ ਇਦਾਂ ਦੇ ਬੰਦਿਆਂ ਨੂੰ ਛੱਡੋ। ਜੇ ਜ਼ਿਆਦਾ ਪ੍ਰੋਬਲਮ ਨਾ ਸੁਣੋ ਕਰਕੇ ਬਾਹਰ ਹੋ, ਠੀਕ ਹੈ ਕਿ ਨਹੀਂ। ਸੋ ਜਦੋਂ ਇਹਨਾਂ ਕੁਝ ਪੋਜ਼ਿਟਿਵ ਦੱਸਦੇ ਆ, ਪਿਛਲੇ 2 ਸਾਲਾਂ 'ਚ ਇੰਨੇ ਲੋਨਸ ਬਾਰੇ ਦੱਸਿਆ ਜਿਹੜਾ ਕਿਸੇ ਨੂੰ ਪਤਾ ਨਹੀਂ ਲੱਗਣਾ ਸੀ। ਇਹਨਾਂ ਨੇ ਲਿਆ ਵੀ ਹੋਣਾ ਆ, ਉਦੋਂ ਨਹੀਂ, ਉਦੋਂ ਇਹਨਾਂ ਨੇ ਲੈ ਲਿਆ ਹੋਣਾ ਆ। ਹੁਣ ਕਹਿੰਦੇ ਵੀ ਲੋਕੀ ਮਰਨ ਦੋ। ਨੈਗੇਟਿਵ ਨਾਲੇ ਅਮਰੀਕਾ ਦੇ ਉਲਟ ਕਿੱਦਾਂ ਬੋਲਦੇ ਆ। 1 ਮਿਲੀਅਨ ਅੱਜ ਦੀ ਖਬਰ ਆ, 1 ਮਿਲੀਅਨ ਲੋਕ ਕਰੋਨਾ ਵਾਇਰਸ ਨਾਲ ਮਰ ਗਏ ਅਮਰੀਕਾ ਦੇ ਵਿੱਚ, ਠੀਕ ਹੈ ਕਿ ਨਹੀਂ। ਲੋਕਾਂ ਹਜੇ ਵੀ ਕਹੀ ਜਾਂਦੇ ਕਰੋਨਾ ਹੈ ਨਹੀਂ ਜੀ, ਕੁਛ ਨਹੀਂ, ਐਵੇਂ ਹੀ ਆ। ਜਿਹੜੇ ਕਈ ਸਦਾਈ ਲੋਕ ਹੈਗੇ ਆ, 10 ਲੱਖ ਲੋਕ ਮਰ ਜਾਣਾ ਬਹੁਤ ਹੁੰਦੇ ਆ। ਸੋ ਆਪਾਂ ਖਬਰਾਂ ਹੀ ਸ਼ੇਅਰ ਕਰਦੇ ਆ ਭਾਈ ਸਾਹਿਬ, ਜਰੂਰ ਗੂਗਲ ਤੇ ਹੋਰ ਜਿਹੜੇ ਵੈਬਸਾਈਟ ਆ ਨਾ, ਸਾਰੀਆਂ ਜਿਹੜੀਆਂ ਨਿਊਯਾਰਕ ਟਾਈਮ, ਵਾਸ਼ਿੰਗਟਨ ਪੋਸਟ, ਉਹ ਸਾਰੀਆਂ ਪੜ੍ਹਿਆ ਕਰੋ। ਸੋ ਆਪਾਂ ਜਿਹੜੇ ਲੋਕਾਂ ਨੂੰ ਟਾਈਮ ਨਹੀਂ ਹੈ ਜਿਨ੍ਹਾਂ ਦੇ ਪਾਸ,
ਉਹੀ ਪੜ੍ਹ ਕੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆ, ਆਪਣੇ ਕੋਲੋਂ ਅਸੀਂ ਕੋਈ ਪ੍ਰੋਡਿਊਸ ਨਹੀਂ ਕਰਦੇ ਨਿਊਜ਼। ਜੀ ਠੀਕ ਹੈ ਜੀ। ਤੇ ਡੀਜ਼ਲ ਸ਼ਾਰਟੇਜ ਦੇ ਵਿੱਚ ਦੱਸਦੇ ਜਾਈਏ, ਰੋਜ਼ਾਨਾ ਦੀ ਖਪਤ ਡੀਜ਼ਲ ਦੀ ਯੂਐਸ ਟਰਾਂਸਪੋਰਟੇਸ਼ਨ ਸੈਕਟਰ ਦੇ ਵਿੱਚ ਜਿਹੜਾ ਦੱਸਿਆ ਜਾ ਰਿਹਾ ਆ, ਇਹ ਯੂਐਸ ਦੀ એનર્ਜੀ ਇਨਫੋਰਮੇਸ਼ਨ ਐਡਮਿਨਿਸਟ੍ਰੇਸ਼ਨ ਕਹਿੰਦਾ ਵੀ ਰੋਜ਼ਾਨਾ ਤਕਰੀਬਨ 1 ਬਿਲੀਅਨ ਬੈਰਲ ਦੀ ਖਪਤ ਹੁੰਦੀ ਆ, ਜਿਹੜਾ ਤਕਰੀਬਨ 122 ਮਿਲੀਅਨ ਗੈਲਨ ਪਰ ਡੇ ਬਣ ਜਾਂਦਾ ਆ। ਹੁਣ 56 ਬਿਲੀਅਨ ਤੁਸੀਂ ਦੱਸਿਆ ਸੀ ਸ਼ਾਇਦ ਜਿਹੜੇ ਉਹ ਰਹਿ ਗਏ ਆ, ਹੁਣ ਇਹ 68 ਦੇ ਉੱਤੇ ਆ। ਜੇ ਮੰਨ ਲਓ ਵੀ ਚਲੋ ਡੀਜ਼ਲ ਆਉਣਾ ਤਾਂ ਨਹੀਂ ਬੰਦ ਹੁੰਦਾ, ਚਲੋ ਨਿਕਲਦਾ ਵੀ ਆ, ਲੈਂਦੇ ਵੀ ਆ ਜਿੱਧਰੋਂ ਵੀ ਆ, ਪਰ ਇਹ ਜ਼ਰੂਰ ਖਤਰੇ ਵਾਲੀ ਗੱਲ ਹੁੰਦੀ ਆ ਵੀ ਜੇ ਰੱਬ ਨਾ ਕਰੇ ਅਚਾਨਕ ਸਾਰਾ ਕੁਝ ਕੰਮ ਠੱਪ ਹੋ ਜਾਂਦਾ ਹੈ ਤੇ ਅਮਰੀਕਾ ਜਿਹੜਾ ਡੀਜ਼ਲ ਆ ਉਹ ਸਿਰਫ 50 ਦਿਨ ਦੇ ਲਈ 56 ਦਿਨ ਦੇ ਲਈ ਚਲਾਉਣ ਜੋਗਾ ਰਹਿ ਜਾਊਗਾ। ਸੋ ਇਹ ਡੈਫੀਨੇਟਲੀ ਇੱਕ ਖਤਰੇ ਵਾਲੀ ਗੱਲ ਆ। ਕੀ ਰਮਨ ਜੀ ਇਹਦੇ ਵਿੱਚ ਜਿਹੜਾ ਬੀਤੇ ਦਿਨਾਂ 'ਚ ਬਾਈਡਨ ਹੁਣਾਂ ਨੇ ਫੈਸਲਾ ਲਿਆ ਸੀਗਾ ਵੀ 1 ਮਿਲੀਅਨ ਬੈਰਲ ਐਵਰੀ ਡੇ ਜਿਹੜਾ ਆ ਭੰਡਾਰ ਦੇ ਵਿੱਚੋਂ ਕੱਢਣਾ ਆ, ਉਹਦੇ ਨਾਲ ਵੀ ਫਰਕ ਪਿਆ ਹੋਊਗਾ? ਰਾਜਕੀय ਫਰਕ ਪੈਣਾ ਤਾਂ ਚਾਹੀਦਾ, ਪਰ ਫਰਕ ਆਪਾਂ ਨੂੰ ਪ੍ਰਾਈਸਿਸ ਦੇ ਉੱਤੇ ਕੋਈ ਫਰਕ ਨਹੀਂ ਲੱਗ ਰਿਹਾ ਹੈਗਾ। ਪ੍ਰਾਈਸਿਸ ਦੇ ਉੱਤੇ ਤਾਂ ਆਪਾਂ ਨੂੰ ਕੋਈ ਚੀਜ਼ ਨਹੀਂ ਦਿਖ ਰਹੀ ਹੈਗੀ ਕਿ ਇਦਾਂ ਦਾ ਕੋਈ ਐਕਸਟਰਾ ਮਿਲੀਅਨ ਬੈਰਲ ਜਿਹੜੇ ਆ ਉਹ ਜੇ ਇਸ਼ੂ ਕੀਤੇ ਹੈਗੇ ਆ ਤੇ ਉਹਦਾ ਕੋਈ ਫਰਕ ਪੈ ਰਿਹਾ ਹੈਗਾ ਜਾਂ ਉਹਦੇ ਲਈ ਕੋਈ ਗੱਲ ਹੋ ਰਹੀ ਹੈਗੀ ਆ। ਸੋ ਆਈ ਡੋਂਟ ਨੋ, ਮੈਨੂੰ ਵੀ ਇਸ ਚੀਜ਼ ਦੇ ਉੱਤੇ ਬਿਲਕੁਲ ਹੈਰਾਨੀ ਆ ਕਿ ਇਹ ਚੀਜ਼ਾਂ ਜਿਹੜੀਆਂ ਤੁਹਾਨੂੰ ਨਹੀਂ ਮਿਲ ਰਹੀਆਂ ਹੈਗੀਆਂ ਜਾਂ ਤੁਹਾਨੂੰ ਉਹਦਾ ਅਸਰ ਦਿਖਣਾ ਚਾਹੀਦਾ, ਪਰ ਅਸਰ ਨਹੀਂ ਦਿਖ ਰਿਹਾ ਨਾ। ਮਤਲਬ ਕਿ ਠੀਕ ਹੈ, ਕੀਤਾ ਆ ਉਹਨਾਂ ਨੇ, ਬਹੁਤ ਕੰਮ ਕੀਤਾ ਹੈ, ਪਰ ਉਹਦੇ ਲਈ ਅਸਰ ਜਿਹੜਾ ਹੈਗਾ ਉਹ ਨਹੀਂ ਦਿਖ ਰਿਹਾ ਹੈਗਾ। ਸੋ ਉਹਦੇ ਤੇ ਗੱਲ ਕਰਨ ਦੀ ਲੋੜ ਹੈਗੀ ਆ। ਤੇ ਰਾਜਗੜ੍ਹ ਇੱਥੇ ਦੱਸਦਿਆਂ ਕਿ ਜਿਹੜੀ ਇੰਟਰਨੈਸ਼ਨਲ ਰੋਡ ਚੈੱਕ ਹੈਗਾ ਆ ਉਹ ਮਈ 17, 18 ਤੇ 19 ਨੂੰ ਹੈਗਾ ਆ, ਤੇ ਜਿਹਦੇ ਉੱਤੇ ਇਸ ਵਾਰੀ ਜਿਹੜੀ DOT ਹੈਗੀ ਆ ਉਹਨਾਂ ਦਾ ਫੋਕਸ ਜਿਹੜਾ ਹੈਗਾ ਆ ਉਹ ਵੀਲ ਐਂਡ ਜਿਹੜੇ ਚੱਕੇ ਦੇ ਐਂਡ ਹੈਗੇ ਆ, ਕੋਈ ਵੀ ਚੀਜ਼ ਜਿਹੜੀ ਤੁਹਾਡੀ ਵੀਲ ਦੇ ਐਂਡ ਤੇ ਹੈਗੀ ਆ ਉੱਥੇ ਉਹਨਾਂ ਦਾ ਧਿਆਨ ਰਹਿਣਾ ਹੈਗਾ। ਸੋ ਜਿਹੜੇ ਮਤਲਬ ਕਿ ਵੀਰ ਇਸ ਵੇਲੇ ਕਈ ਬਹੁਤ ਮੈਂ ਦੇਖਿਆ ਕਿ ਕੰਪਨੀ ਜਿਹੜੀਆਂ ਹੈਗੀਆਂ ਜਾਂ ਬੰਦੇ ਜਿਹੜੇ ਹੈਗੇ ਆ ਉਹ ਸਿੰਪਲੀ ਟਰੱਕ ਖੜੇ ਹੀ ਕਰ ਦਿੰਦੇ ਵੀ ਚਲੋ ਛੱਡੋ 2-3 ਦਿਨ ਆਪਾਂ ਛੁੱਟੀ ਬਣਾ ਲਓ। ਪਰ ਜਿਨ੍ਹਾਂ ਨੇ ਤੁਸੀਂ ਰੋਡ ਤੇ ਹੋਣਾ ਆ, ਮਈ 17, 18, 19 ਨੂੰ ਇਹ ਜਿਹੜਾ ਇੰਟਰਨੈਸ਼ਨਲ ਰੋਡ ਚੈੱਕ ਹੈਗਾ ਇਹ ਕੰਟੀਨਿਊਸਲੀ 72 ਆਵਰਸ ਲਈ ਚੱਲਣਾ ਹੈਗਾ, ਜਿਹੜਾ ਕਿ ਆਪਣੇ US, ਕੈਨੇਡਾ ਤੇ ਮੈਕਸੀਕੋ ਤਿੰਨੇ ਕੰਟਰੀ ਜਿਹੜੇ ਰਲ ਕੇ ਜਿਹੜੇ ਆ ਇੰਟਰਨੈਸ਼ਨਲ ਰੋਡ ਚੈੱਕ ਨੂੰ ਇਹ ਦਿੰਦੇ ਆ, ਇੰਜਾਮ ਦਿੰਦੇ ਆ। ਸੋ ਇਹ ਇਸ ਰੋਡ ਚੈੱਕ ਦੇ ਉੱਤੇ ਜਿਹੜਾ ਆ ਉਹ ਵੀਲ ਐਂਡ ਜਿਹੜੇ ਹੈਗੇ ਆ ਉਹਨਾਂ ਦੇ ਉੱਤੇ ਫੋਕਸ ਰਹੂਗਾ। ਸੋ 3 ਦਿਨ ਅਗਲੇ ਮੰਗਲਵਾਰ ਤੋਂ ਅਗਲੇ ਵੀਰਵਾਰ ਤੱਕ ਜਿਹੜਾ ਇਹ ਰਹਿਣਾ ਆ। ਸੋ 17, 18, 19 3 ਦਿਨ ਜਿਹੜੇ ਇੰਸਪੈਕਸ਼ਨਸ ਜਿਹੜੀਆਂ ਚੱਲਣੀਆਂ, ਉਹ ਤਾਂ ਚਲੋ ਤੁਹਾਨੂੰ ਆਲ ਦਾ ਟਾਈਮ ਆਪਣਾ ਪੇਪਰ ਵਰਕ ਵਗੈਰਾ ਸਾਰਾ ਹੀ ਪੂਰਾ ਕਰਕੇ ਰੱਖਣਾ ਜਿਹੜਾ ਉਹ ਚਾਹੀਦਾ ਆ। ਇਹਨਾਂ ਦਿਨਾਂ ਦੇ ਵਿੱਚ ਥੋੜ੍ਹਾ ਜ਼ਿਆਦਾ ਧਿਆਨ ਰੱਖੋ ਵੀ ਗਲਤੀਆਂ ਜਿਹੜੀਆਂ ਉਹ ਬਿਲਕੁਲ ਵੀ ਨਾ ਹੋਣ, ਕਿਤੇ ਕੋਈ ਅਣਗਹਿਲੀ ਜਿਹੜੀ ਆ ਉਹ ਨਾ ਰਹਿ ਜਾਵੇ, ਆਊਟ ਆਫ ਸਟੇਟਸ ਨਾ ਹੋ ਜਾਓ, ਬਾਅਦ ਦੇ ਵਿੱਚ ਐਵੇਂ ਲੰਬੀਆਂ ਚੌੜੀਆਂ ਭਾਰੀਆਂ ਟਿਕਟਾਂ ਜਿਹੜੀਆਂ ਉਹ ਨਾ ਦੇਣੀਆਂ ਜਿਹੜੀਆਂ ਉਹ ਪੈ ਜਾਣ। ਸੋ ਉਸ ਚੀਜ਼ ਤੋਂ ਤੁਸੀਂ ਬਚਾਅ ਜਿਹੜਾ ਉਹ ਰੱਖਿਓ। ਤੇ ਰਮਨ ਜੀ ਆਪਾਂ ਉਸ ਮੁੱਦੇ ਦੇ ਉੱਤੇ ਮੁੜ ਦੁਬਾਰਾ ਹਰਜੋਤ ਜੀ ਵਾਪਸ ਗੱਲ ਕਰਦੇ ਹਾਂ, ਜਿਹੜੀ ਡੀਜ਼ਲ ਦੇ ਪ੍ਰਾਈਸ ਨੂੰ ਜਿਹੜਾ ਉਹ ਲੈ ਕੇ, ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ, ਬੈਰਲਸ ਆਪਣੇ ਭੰਡਾਰ ਚੋਂ ਅਮਰੀਕਾ ਉਹ ਵੀ ਵੰਡ ਰਿਹਾ ਆ, ਉਹ ਵੀ ਕਹਿੰਦਾ ਵੀ ਲੈ ਲਓ, ਅਸੀਂ ਪ੍ਰਾਈਸ ਜਿਹੜੀ ਉਹ ਘਟੇ। ਕਈ ਸੂਬੇ ਆਪਣੇ ਪੱਧਰ ਦੇ ਉੱਤੇ ਟੈਕਸ ਕੱਟ ਦੀ ਗੱਲ ਕਰ ਰਹੇ, ਪਰ ਇਵੈਂਚੁਅਲੀ ਪ੍ਰੋਬਲਮ ਕੀ ਆ ਰਹੀ ਆ, ਰਿਕਾਰਡ ਤੋੜ ਪ੍ਰੋਫਿਟ ਜਿਹੜੇ ਰਿਫਾਈਨਰੀਆਂ ਆ ਉਹਨਾਂ ਦੇ ਜਿਹੜੇ ਮਾਲਕ ਆ, ਵੱਡੀਆਂ BP ਹੋ ਗਿਆ, ਸ਼ੈਲ ਹੋ ਗਈਆਂ, ਇੱਦਾਂ ਦੀਆਂ ਨੂੰ ਪਹਿਲੇ ਕੁਆਰਟਰ 'ਚ ਰਿਕਾਰਡ ਤੋੜ ਪ੍ਰੋਫਿਟ ਆ। ਇਹਦਾ ਮਤਲਬ ਉਹਨਾਂ ਨੂੰ ਲੋਕਾਂ ਦੀ ਇਸ ਟਾਈਮ ਕੋਈ ਪਰਵਾਹ ਨਹੀਂ ਆ। ਹੁਣ ਮੈਨੂੰ ਤੇ ਵਿੱਚ ਜੇ ਇੱਦਾਂ ਲੱਗ ਰਿਹਾ ਵੀ ਜਿਹੜਾ ਫਿਊਲ ਕਰੰਚ ਦੀ ਗੱਲ ਕਰ ਰਹੇ ਆ, ਇਹ ਪ੍ਰਾਈਸ ਹੋਰ ਵਧਾਉਣ ਦੇ ਚੱਕਰ ਦੇ ਵਿੱਚ ਇਹਨਾਂ ਨੇ ਜਿਹੜਾ ਸ਼ਗੂਫਾ ਜਿਹਾ ਜਿਹੜਾ ਉਹ ਛੱਡ ਦਿੱਤਾ ਵੀ ਭਾਈ ਹੋਰ ਮਹਿੰਗਾ ਜਿਹੜਾ ਉਹ ਕਰ ਦਈਏ। ਬੈਰਲ ਜਿਹੜਾ ਉੱਥੇ ਸਟੇਬਲ ਆ ਤਕਰੀਬਨ, ਪਰ ਪ੍ਰਾਈਸ ਜਿਹੜਾ ਉਹ ਵੱਧਦਾ ਜਾ ਰਿਹਾ। ਇਹ ਵਿੱਚੋਂ ਮੁਨਾਫਾ ਘਟਾਉਣ ਨੂੰ ਰਾਜੀ ਹੋਈ ਨਹੀਂ, ਵਧਾਈ ਜਾਂਦੇ ਆ, ਲੁੱਟੀ ਹੋਈ ਜਾਂਦੇ ਆ। ਸੋ ਬਿਲਕੁਲ ਰਮਨ ਜੀ, ਜਿਹੜਾ ਨਾ ਦੇਖੋ 2 ਸਾਲ ਪਹਿਲਾਂ ਹਜੇ $2.59 ਨੂੰ ਸੀ ਡੀਜ਼ਲ ਜਦੋਂ ਪ੍ਰੈਜ਼ੀਡੈਂਟ ਟਰੰਪ ਸੀ। ਰਾਈਟ ਨਾਓ $5.25 ਆ। ਬਹੁਤ ਸਾਰੇ ਜਿਹੜੇ ਲੋਕ ਆ ਨਾ ਉਹਨਾਂ ਨੂੰ ਇਹ ਭੁਲੇਖਾ ਆ ਵੀ ਜਿਹੜੇ ਗੈਸ ਦੇ ਉੱਤੇ ਡਿਪੈਂਡ ਆ, ਅਮਰੀਕਨਸ ਸਾਰੇ ਡਰਾਈਵ ਕਰਦੇ ਗੈਸੋਲੀਨ ਦੇ ਉੱਤੇ, ਪਰ ਜਿਹੜੀ ਅਮਰੀਕਾ ਦੀ ਇਕਨੋਮੀ ਆ ਉਹ ਡੀਜ਼ਲ ਫਿਊਲ ਦੇ ਉੱਤੇ ਡਰਾਈਵ ਕਰਦੀ ਆ। ਇਹ ਬਹੁਤ ਲੋਕਾਂ ਨੂੰ ਭੁਲੇਖਾ। ਸੋ ਡੀਜ਼ਲ ਫਿਊਲ ਦੇ ਉੱਤੇ ਜਿਹੜਾ ਆ ਵਾਈਟ ਹਾਊਸ ਨੂੰ ਕੰਮ ਕਰਨਾ ਚਾਹੀਦਾ, ਕਿਉਂਕਿ ਸਾਰਾ ਕੁਝ ਤਾਂ ਉਹਦੇ ਤੇ ਚੱਲਣਾ ਹੈ। ਠੀਕ ਹੈ ਜੀ।
ਨਹੀਂ ਬਿਲਕੁਲ ਜੀ ਬਿਲਕੁਲ, ਇਹ ਤਾਂ ਚੀਜ਼ਾਂ ਜਿਹੜੀਆਂ ਹੈਗੀਆਂ ਬਹੁਤ ਜ਼ਰੂਰੀ ਹੈਗੀਆਂ। ਸੋ ਇਹਨਾਂ ਚੀਜ਼ਾਂ ਦੇ ਉੱਤੇ ਜਿਹੜਾ ਆ ਧਿਆਨ ਦੇਣਾ ਚਾਹੀਦਾ, ਔਰ ਸਾਡੀ ਜਿਹੜੀ ਸੋਚ ਆ ਔਰ ਜਿਹੜੀ ਦੌੜ ਆ ਉਹ ਵੀ ਇਸ ਪਾਸੇ ਨੂੰ ਹੈਗੀ ਆ ਕਿ ਇਸ ਚੀਜ਼ ਦੇ ਉੱਤੇ ਧਿਆਨ ਦਿੱਤਾ ਜਾਵੇ। ਕਿਉਂਕਿ ਗੱਲ ਹੁੰਦੀ ਹੈ ਨਾ, ਕਈ ਵਾਰੀ ਇੱਕ ਲੌਜਿਕ ਹੁੰਦਾ, ਇੱਕ ਚੀਜ਼ ਸਮਝ ਆਉਂਦੀ ਆ ਕਿ ਚਲੋ ਠੀਕ ਆ, ਆਹ ਚੀਜ਼ ਹੋ ਗਈ, ਏਦਾਂ ਹੋ ਗਿਆ, ਏਦਾਂ ਹੋ ਗਿਆ, ਠੀਕ ਹੈ ਨਾ, ਇੱਕ ਲੌਜਿਕ ਬਣ ਜਾਂਦਾ। ਇਹਦਾ ਕੋਈ ਲੌਜਿਕ ਨਹੀਂ ਬਣ ਰਿਹਾ ਹੈਗਾ, ਕੋਈ ਵੀ ਕਿਸੇ ਹਿਸਾਬ ਦੇ ਨਾਲ ਸਮਝ ਨਹੀਂ ਆ ਰਹੀ ਹੈਗੀ ਕਿ ਵਾਈ ਦਾ ਪ੍ਰਾਈਸਿਸ ਆਰ ਇੰਕਰੀਜ਼ਿੰਗ। ਫਿਰ ਜਿਹੜੀਆਂ ਆਇਲ ਕੰਪਨੀਜ਼ ਹੈਗੀਆਂ ਦੇ ਰੈਕਡ ਪ੍ਰੋਫਿਟ ਸ਼ੋ ਕਰ ਰਹੀਆਂ, ਠੀਕ ਹੈ ਨਾ, ਹੋਰ ਸਾਰੀਆਂ ਚੀਜ਼ਾਂ ਜਿਹੜੀਆਂ ਰੈਕਡ ਪ੍ਰੋਫਿਟ ਸ਼ੋ ਕਰ ਰਹੀਆਂ ਹੈਗੀਆਂ ਜੀ। ਸੋ ਆਪਾਂ ਸਰੋਤਿਆਂ ਦੀ ਵੀ ਕਾਲਾਂ ਲੈਣੀਆਂ ਰਾਜਕਵੀਰ ਸਿੰਘ ਜੀ, ਕੀ ਉਹਨਾਂ ਦੇ ਵਿਚਾਰ ਹੈ ਜੀ। ਬਿਲਕੁਲ ਸਰੋਤੇ, ਤੁਸੀਂ ਕਾਲ ਕਰ ਸਕਦੇ ਹੋ 408 272 5200 4082725200 ਇਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਵਿਚਾਰ ਜਿਹੜੇ ਆ ਉਹ ਸਾਂਝੇ ਕਰ ਸਕਦੇ ਆ। ਆਈ ਥਿੰਕ ਇਹ ਵੇਲਾ ਹੈਗਾ, ਵਕਤ ਹੈਗਾ ਲੋਕਾਂ ਨੂੰ ਇਹ ਹੁਣ ਸਰਕਾਰਾਂ ਦੇ ਨਾਲ ਇਹਨਾਂ ਕੰਪਨੀਆਂ ਨੂੰ ਵੀ ਸਵਾਲ ਜਿਹੜੇ ਉਹ ਹੋਣੇ ਚਾਹੀਦੇ ਆ ਵੀ ਭਾਈ ਇੰਨਾ ਮਾਰਜਨ ਜਿਹੜਾ ਵਿੱਚ ਰੱਖ ਕੇ ਤੁਸੀਂ ਚੱਲ ਰਹੇ ਆ। ਨੋ ਡਾਊਟ ਕੈਪੀਟਲਿਸਟ ਮੁਲਕ ਹੈਗਾ ਆ, ਪਰ ਲੋਕਾਂ ਦਾ ਮਾੜਾ ਮੋਟਾ ਦਾ ਧਿਆਨ ਰੱਖੋ। ਕੋਈ ਉੱਤਰ ਜਿਹਾ ਜਿਹੜਾ ਇਹਨਾਂ ਦੇ ਕੋਲ ਬਣ ਨਹੀਂ ਰਿਹਾ ਵੀ ਬਾਕੀ ਸਾਰਾ ਕੁਝ ਉਸੇ ਹਿਸਾਬ ਦੇ ਨਾਲ ਸਟੇਬਲ ਆ। ਤੇ ਅਮਰੀਕਾ ਕਿਹੜਾ ਕੱਲਾ ਯੂਕਰੇਨ ਤੇ ਰੂਸ ਦੇ ਉੱਤੇ ਪੂਰੀ ਤਰ੍ਹਾਂ ਨਿਰਭਰ ਆਪਣੇ ਡੀਜ਼ਲ ਦੇ ਲਈ, ਸਾਰਾ ਕੁਝ ਆ। ਹੁਣ ਤਾਂ ਚਲੋ ਪ੍ਰਸ਼ਾਸਨ ਕਹਿ ਰਿਹਾ ਵੀ ਕੱਢੋ ਤੇਲ ਅਮਰੀਕਾ ਦੇ ਵਿੱਚੋਂ ਵੀ, ਤੁਸੀਂ ਕੱਢਣਾ ਸ਼ੁਰੂ ਕਰੋ, ਕਿਉਂਕਿ ਡੈਮੋਕ੍ਰੇਟਾਂ ਨੇ ਆ ਕੇ ਪਹਿਲਾਂ ਇਸ ਚੀਜ਼ ਦੇ ਉੱਤੇ ਰੋਕ ਲਾਈ ਸੀ, ਬਾਈਡਨ ਉਹਨਾਂ ਨੇ, ਤੇ ਹੁਣ ਉਹਨਾਂ ਨੂੰ ਇਵੈਂਚੁਅਲੀ ਉਹ ਚੀਜ਼ ਕਰਨੀ ਪੈ ਰਹੀ ਆ। ਵੈਨੇਜ਼ੁਏਲਾ ਦੇ ਮੂਹਰੇ ਹੱਥ ਅੱਡ ਕੇ ਜਿਹੜੇ ਹੁਣ ਖੜੇ ਆ ਵੀ ਭਾਈ ਸਾਨੂੰ ਹੋਰ ਕਰੂਡ ਆਇਲ ਜਿਹੜਾ ਆ ਉਹ ਦੇ ਦਿਓ। ਸੋ ਕੁਛ ਨਾ ਕੁਛ ਤਾਂ એનર્ਜੀ ਇੰਡੀਪੈਂਡੈਂਸ ਕਰਨ ਦੇ ਲਈ ਇਹਨਾਂ ਨੂੰ ਸਖਤ ਕਦਮ ਚੱਕਣ ਦੀ ਜ਼ਰੂਰਤ ਹੈ। ਤੇ ਬਾਕੀ ਕੰਪਨੀਆਂ ਨੂੰ ਵੀ ਮਾੜਾ ਮੋਟਾ ਸਵਾਲ ਪੁੱਛੋ ਵੀ ਭਾਈ ਇੰਨਾ ਪ੍ਰੋਫਿਟ ਜਾਣਾ ਕਿੱਥੇ ਆ, ਕਿਹੜਾ ਨਾਲ ਚਲੇ ਜਾਣਾ, ਸਾਰਾ ਕੁਝ ਥੋੜਾ ਬਹੁਤਾ ਤਾਂ ਲੋਕਾਂ ਦਾ ਧਿਆਨ ਰੱਖਣਾ ਚਾਹੀਦਾ ਜੀ। ਸੋ ਬਿਲਕੁਲ ਸਰੋਤਿਓ, ਤੁਸੀਂ ਕਾਲ ਕਰ ਸਕਦੇ ਹੋ। ਸਾਡਾ ਟੈਲੀਫੋਨ ਨੰਬਰ ਹੈਗਾ 408 272 5200 408 272 5200। ਤੁਸੀਂ ਵੀ ਆਪਣੇ ਜਿਹੜੇ ਵਿਚਾਰ ਦੇ ਸਕਦੇ ਹੋ। ਤੁਹਾਨੂੰ ਜਿਹੜੇ ਟਰੱਕਿੰਗ ਇੰਡਸਟਰੀ 'ਚ ਕਿਸ ਤਰ੍ਹਾਂ ਇਹ ਇਫੈਕਟ ਕਰ ਰਿਹਾ। ਨੈਚੁਰਲੀ ਜੇ 2 ਸਾਲ ਪਹਿਲਾਂ $2.59 ਨੂੰ ਡੀਜ਼ਲ ਸੀ, ਉਹਦੇ ਲੋਡ ਦੀਆਂ ਪ੍ਰਾਈਸਿਸ ਵੀ ਹਾਈ ਸੀਗੀਆਂ। ਹੁਣ $5.25, ਇਹ ਐਵਰੇਜ ਮੈਂ ਦੱਸ ਰਿਹਾ, ਕਈ ਜਗ੍ਹਾ ਤਾਂ $6 ਵੀ ਆ, ਐਵਰੇਜ USA ਦਾ ਦੱਸ ਰਿਹਾ। ਤੇ ਕਿੰਨਾ ਜ਼ਿਆਦਾ ਜਿਹੜਾ ਤੁਹਾਡਾ ਅਸਰ ਪੈ ਰਿਹਾ ਤੁਹਾਡੇ ਪ੍ਰੋਫਿਟ ਮਾਰਜਨ ਦੇ ਉੱਤੇ, ਜਰੂਰ ਤੁਸੀਂ ਗੱਲਬਾਤ ਕਰ ਸਕਦੇ ਹੋ। ਤੇ ਸਾਡਾ ਟੈਲੀਫੋਨ ਨੰਬਰ 408 272 5200 ਜੀ। 2 ਸਾਲ ਤਾਂ ਛੱਡੋ ਹਰਜੋਤ ਸਿੰਘ ਜੀ, ਸਾਲ ਪਹਿਲਾਂ ਵੀ ਦੇਖ ਲਓ, ਉਦੋਂ ਵੀ $3 ਜਿਹੜਾ ਉਹ ਸੀਗਾ 1 ਸਾਲ ਪਹਿਲਾਂ, ਤੇ ਜਿਹੜਾ ਹੁਣ ਕਿੱਥੇ ਦਾ ਕਿੱਥੇ ਇਸ ਟਾਈਮ ਪਹੁੰਚਿਆ ਪਿਆ ਆ, $5.5 ਐਵਰੇਜ ਆ। ਪਰਮਜੀਤ ਸਿੰਘ ਜੀ ਆਪਣੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਪਰਮਜੀਤ ਬੋਲ ਰਿਹਾ ਜੀ ਡੇ ਨਾਈਟ ਤੋਂ ਜੀ। ਮੈਂ ਤੁਹਾਡਾ ਪ੍ਰੋਗਰਾਮ ਸੁਣਦਾ ਸੀ। ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਵੀ ਤੁਸੀਂ ਬਹੁਤ ਵਧੀਆ ਪ੍ਰੋਗਰਾਮ ਕਰਦੇ ਆ, ਮੈਂ ਰੋਜ਼ ਸੁਣਦਾ ਵਾਂ। ਤੇ ਜਿਹੜੇ ਮੈਂਬਰ ਨੇ ਅੱਜ ਕ੍ਰਿਟੀਸਾਈਜ਼ ਕੀਤਾ, ਉਹਨਾਂ ਨੂੰ ਇੱਕ ਵਾਰੀ ਇਹ ਗੱਲ ਕਹਿ ਕੇ ਦੇਖੋ ਕਿ ਜਿੰਨਾ ਕੁਛ ਅਸੀਂ ਤੁਹਾਡੇ ਲਈ ਕਰਦੇ ਆ, ਤੁਸੀਂ ਸਾਡੇ ਲਈ 10 ਮਿੰਟ ਵੀ ਕੱਢ ਕੇ ਦੇਖੋ, ਤੁਸੀਂ ਕੱਢ ਸਕਦੇ ਕਿ ਨਹੀਂ। ਜਿੰਨੀ ਨੌਲੇਜ ਤੁਸੀਂ ਦਿੰਦੇ ਆ, ਮੇਰਾ ਖਿਆਲ ਆ ਕੋਈ ਵੀ ਰੇਡੀਓ ਵਾਲਾ ਨਹੀਂ ਦਿੰਦਾ। ਬਸ ਇੰਨਾ ਹੀ ਕਹਿਣਾ ਸੀਗਾ। ਤੁਸੀਂ ਕੀਪ ਇਟ ਅਪ, ਨੈਗੇਟਿਵਿਟੀ ਨੂੰ ਨਾ ਲਿਆ ਕਰੋ, ਨੈਗੇਟਿਵਿਟੀ ਨੂੰ ਛੱਡ ਦਿਓ। ਜਿਹੜੇ ਲੋਕੀ ਨੈਗੇਟਿਵਿਟੀ ਫੈਲਾਉਂਦੇ ਆ, ਉਹਨਾਂ ਦਾ ਕੰਮ ਹੀ ਨੈਗੇਟਿਵਿਟੀ ਫੈਲਾਉਣਾ ਆ। ਸੋ ਉਹਨਾਂ ਨੂੰ ਰਹਿਣ ਹੀ ਦਿਓ, ਉਹਨਾਂ ਦਾ ਜ਼ਿਕਰ ਹੀ ਨਾ ਕਰਿਆ ਕਰੋ ਤੁਸੀਂ। ਥੈਂਕ ਯੂ ਜੀ। ਸੋ ਬਿਲਕੁਲ ਇਹ ਕੀ ਹੁੰਦਾ ਹੈ ਨਾ ਵੀ ਬਹੁਤ ਵਾਰ ਜਿਸ ਤਰ੍ਹਾਂ ਆਪਾਂ ਕਰੋਨਾ ਵਾਇਰਸ ਦੀ ਗੱਲ ਕਰਦੇ ਜਾਈਏ, ਉਸ ਟਾਈਮ ਵੀ ਸਾਨੂੰ ਬਹੁਤ ਤੁਸੀਂ ਯਾਰ ਸਵੇਰੇ ਡਰਾਉਣ ਲੱਗ ਪੈਂਦੇ ਆ, ਐਵੇਂ ਹੋਇਆ ਕੁਛ ਨਹੀਂ। ਹੁਣ ਮੈਂ ਦੱਸਿਆ ਨਾ ਵੀ ਅੱਜ ਦੀ ਖਬਰ ਆ ਵੀ ਅੱਜ ਪ੍ਰੈਜ਼ੀਡੈਂਟ ਬਾਈਡਨ ਨੇ ਕਿਹਾ ਵੀ 1 ਮਿਲੀਅਨ ਲੋਕ ਮਾਰੇ ਜਾ ਚੁੱਕੇ। ਉਹ ਸਾਨੂੰ ਦੋਨਾਂ ਨੂੰ ਕਰੋਨਾ ਹੋਇਆ, ਰਾਜਕਨਵੀਰ ਸਿੰਘ ਨੂੰ ਵੀ ਹੋਇਆ, ਮੈਨੂੰ ਵੀ ਹੋਇਆ। ਸੋ ਅਸੀਂ ਕਿੱਦਾਂ ਕਹੀਏ ਵੀ ਕਰੋਨਾ ਹੈ ਹੀ ਨਹੀਂ ਹੈਗਾ, ਹਨਾ। ਸੋ ਇਹੀ ਗੱਲ ਆ ਵੀ ਹੁਣ ਕਿਉਂ ਨਹੀਂ ਤੁਸੀਂ ਸਮਝਦੇ ਵੀ ਪ੍ਰੋਫਿਟ ਮਾਰਜਨ ਇੰਨੇ ਘਟ ਗਏ। ਜੇ 2 ਸਾਲ ਪਹਿਲਾਂ ਲੋਕ ਟਰੱਕ ਛੱਡ ਕੇ ਭੱਜ ਰਹੇ ਸੀ, ਉਦੋਂ ਵੀ 2-3 ਸਾਲ ਪਹਿਲਾਂ ਰਮਨ ਜੀ ਆਹੀ ਹਾਲ ਸੀ ਨਾ। ਸੋ ਹੁਣ ਉਹ ਸਿਚੁਏਸ਼ਨ ਬਣਦੀ ਜਾ ਰਹੀ ਆ, ਰਾਈਟ ਜੀ। ਆਪਣੇ ਅਗਲੇ ਕੋਈ ਗੱਲ ਏਦਾਂ ਹੁੰਦੀ ਹੈ ਕਿ ਆਪਾਂ ਤਾਂ ਕਹਿ ਸਕਦੇ ਆ, ਦੱਸ ਸਕਦੇ ਆ, ਮੰਨਣਾ ਨਾ ਮੰਨਣਾ ਤੁਹਾਡੀ ਆਪਣੀ ਹੈ, ਸੁਣਨਾ ਨਾ ਸੁਣਨਾ ਤੁਹਾਡੀ ਆਪਣੀ ਚੋਇਸ ਹੈਗੀ। ਜੀ ਜੀ ਬਿਲਕੁਲ। ਸੋ ਇਹਦੇ ਵਿੱਚ ਆਪਾਂ ਕੋਈ ਉਹ ਗੱਲ ਨਹੀਂ ਹੈਗੀ ਕਿ ਅਸੀਂ ਕਿਸੇ ਨੂੰ ਮਜਬੂਰ ਕਰ ਰਹੇ ਹਾਂ, ਕਿਸੇ ਨੂੰ ਉਦਾਂ ਕਹਿੰਦੇ ਆ ਬਈ। ਅਸੀਂ ਤਾਂ ਅਗਾਹ ਕਰਦੇ ਹਾਂ ਕਿ ਜੋ ਸਰਕਮਸਟੈਂਸਿਸ ਚੱਲ ਰਹੇ ਹੈਗੇ ਆ, ਜਿੱਦਾਂ ਦੇ ਹਾਲਾਤ ਚੱਲ ਰਹੇ ਹੈਗੇ, ਉਹਦੇ ਹਿਸਾਬ ਨਾਲ ਇੱਕ ਗੱਲ ਕਰੀਦੀ ਕਿ ਅੱਗੇ ਆਉਣ ਵਾਲੇ ਸਮੇਂ 'ਚ ਕੀ ਹੋ ਸਕਦਾ ਆ। ਬਾਕੀ ਮੰਨਣਾ ਨਾ ਮੰਨਣਾ ਤੁਹਾਡੀ ਆਪਣੀ ਜ਼ਿੰਮੇਵਾਰੀ। ਸੁਰਿੰਦਰਜੀਤ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਮੇਰੇ ਤਿੰਨਾਂ ਵੀਰਾਂ ਨੂੰ
ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਭਾਈ ਸਾਹਿਬ ਮੇਰਾ ਸ਼੍ਰੀ ਅਕਾਲ। ਸਵਾਲ ਸੀ ਵੀ ਜਿੱਦਾਂ ਟਰੱਕ ਚਲਾਉਂਦੇ ਆ ਤੇ ਨਹੀਂ ਚਲਾਉਂਦੇ, ਹੁਣ ਮਹੀਨਾ ਹੋ ਗਿਆ ਤੇ ਉਹ ਸਾਡੀ ID ਵਰਤੀ ਜਾਂਦੇ ਆ ਬੁੱਕ ਤੇ ਉਹ ਕੱਲ ਨੂੰ ਕੋਈ ਗੱਲਬਾਤ ਹੋ ਜਾਏ ਸਾਡੇ ਤੇ ਵੀ ਐਕਸ਼ਨ ਆਊਗੀ ਜਾਂ ਨਾ ਹੋਊਗਾ? ਬਿਲਕੁਲ ਜੀ। ਜੀ ਉਹਦੇ ਤੇ ਐਕਸ਼ਨ ਆ ਵੀ ਸਕਦਾ ਆ, ਡਿਪੈਂਡ ਕਰਦਾ ਹੈ ਕਿ ਉਹਨਾਂ ਨੇ ਕੀ ਕਾਰਵਾਈ ਕਰ ਰਹੇ ਆ ਜਾਂ ਕੀ ਹੁੰਦਾ ਤੁਹਾਡੀ ID ਯੂਜ਼ ਕਰਦੇ ਵਕਤ। ਮੈਂ ਇਹਦੇ ਬਾਰੇ ਦੇ ਵਿੱਚ ਡੈਫੀਨੇਟਲੀ ਕੋਈ ਨਾ ਕੋਈ ਸੁਝਾਅ ਜਿਹੜਾ ਆ ਉਹ ਜਲਦੀ ਲੈ ਕੇ ਆਵਾਂਗੇ ਕਿ ਇਹਦੇ ਬਾਰੇ ਦੇ ਵਿੱਚ ਕੀ ਕਰ ਸਕਦੇ ਹੈਗੇ ਆ, ਕਿਉਂਕਿ ਇਹ ਸਿਚੁਏਸ਼ਨ ਬਹੁਤ ਜ਼ਿਆਦਾ ਵਾਈਡ ਸਪਰੈਡ ਹੋਈ ਪਈ ਆ ਔਰ ਇਹ ਬਹੁਤ ਜ਼ਿਆਦਾ ਜਿਹੜੇ ਕਿਉਂਕਿ ਆਪਣੇ ਟਰੱਕਿੰਗ ਇੰਡਸਟਰੀ ਵਿੱਚ ਨਾ ਡਰਾਈਵਰ ਦੀ ਕਹਿੰਦੇ ਨੇ ਪਲਾਇਨ ਬਹੁਤ ਜ਼ਿਆਦਾ ਹੈ, ਇੱਕ ਕੰਪਨੀ ਦੂਜੀ ਕੰਪਨੀ ਤੀਜੀ ਕੰਪਨੀ, ਡਰਾਈਵਰ ਮੂਵ ਆਊਟ ਹੋ ਰਹੇ ਬਹੁਤ ਹੈ ਨਾ, ਉਹਦੇ ਮਤਲਬ ਕਿ ਇੱਧਰ ਉੱਧਰ ਮੂਵ ਹੁੰਦੇ ਆ, ਕਦੀ ਇਸ ਕੰਪਨੀ 'ਚ ਹਾਇਰ ਹੋਏ ਕਦੀ। ਸੋ ਉਹ ਜਿਹੜੇ ਡਰਾਈਵਰ ਇੱਕ ਕੰਪਨੀ 'ਚੋਂ ਲੀਵ ਕਰ ਦਿੰਦਾ, ਆਪਾਂ ਪਹਿਲਾਂ ਵੀ ਬੜੀ ਵਾਰੀ ਗੱਲ ਕਰ ਰਹੇ ਹਾਂ ਇਸ ਚੀਜ਼ ਦੀ ਕਿ ਉਹਦੀ ਜਿਹੜੀ ID ਆ ਉਹ ਸਟਿਲ ਉਸੇ ਕੰਪਨੀ 'ਚ ਚੱਲ ਰਹੀ ਹੁੰਦੀ ਆ ਤੇ ਉਹਨੂੰ ਯੂਜ਼ ਕਰੀ ਜਾਂਦੇ ਆ। ਸੋ ਉਹ ਜਿਹੜੀ ਚੀਜ਼ ਆ ਉਹ ਚੀਜ਼ ਬੜੀ ਵਾਈਡ ਸਪਰੈਡ ਹੈਗੀ ਆ ਤੇ ਇੱਕ ਪਬਲਿਕ ਅਵੇਅਰਨੈਸ ਵੀ ਹੈਗੀ ਆ ਤੇ ਪਲੱਸ ਇਹਦੇ ਲਈ ਬਾਬਤ ਕੀ ਕੀਤਾ ਜਾਣਾ ਚਾਹੀਦਾ ਹੈਗਾ। ਇਹ ਕੁਛ ਇੱਕ ਅਗਲੇ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਦੇਖਦੇ ਇਹਦੀ ਬਾਰੇ 'ਚ ਟਰਾਈ ਕਰਕੇ ਕੀ ਕਰ ਸਕਦੇ ਹੈਗੇ ਆ, ਡਰਾਈਵਰ ਨੂੰ ਕੀ ਕਰਨਾ ਚਾਹੀਦਾ ਹੈਗਾ, ਕਿ ਕਿਸ ਹਿਸਾਬ ਦੇ ਨਾਲ ਉਹਨੂੰ ਟੈਕਲ ਕਰਨਾ ਚਾਹੀਦਾ ਇਸ ਇਸ਼ੂ ਨੂੰ, ਕਿਉਂਕਿ ਇਹ ਇੱਕ ਨਹੀਂ ਬਹੁਤ ਕਾਲਸ ਆਉਂਦੀਆਂ ਹੈਗੀਆਂ ਇਸ ਕਿਸਮ ਦੀਆਂ। ਇਹ ਬਿਲਕੁਲ ਰਮਨ ਜੀ ਹੋ ਜਾਣਾ, ਜਿਸ ਤਰ੍ਹਾਂ ਪਿਛਲੇ 2 ਸਾਲ ਆਪਾਂ ਕੋਈ ਪੁਲਿਸ ਵਾਲਾ ਨਹੀਂ ਦੇਖਿਆ ਹਾਈਵੇ ਤੇ ਟਿਕਟਾਂ ਦਿੰਦਾ, ਹੁਣ ਦੇਖੋ ਤੁਸੀਂ ਹਰ 2-4 ਬਲਾਕ ਦੇ ਉੱਤੇ ਟਿਕਟਾਂ ਹੀ ਦੇ ਰਹੇ ਆ। ਪਹਿਲਾਂ ਦੇਖੋ ਸਪਲਾਈ ਡਿਮਾਂਡ ਨੂੰ ਲੈ ਕੇ ਬਹੁਤ ਜ਼ਰੂਰ ਸੀ ਚੀਜ਼ਾਂ ਦੀ, ਤੇ ਹੁਣ ਜਿੱਦਾਂ ਘਟ ਰਿਹਾ ਹੈਗਾ, ਰਿਸੈਸ਼ਨ ਆ ਰਿਹਾ ਹੈਗਾ ਤੇ ਨੈਚੁਰਲੀ ਉਹਨੀ ਇਨਸਪੈਕਸ਼ਨ ਵੀ ਜ਼ਿਆਦਾ ਸ਼ੁਰੂ ਕਰ ਦੇਣੀਆਂ। ਮੈਂ ਕੱਲ ਹੀ ਨਿਊਜ਼ ਪੜ੍ਹਦਾ ਸੀ FMCSA ਨੇ ਇੱਕ ਟੈਕਸਸ ਬੇਸਡ ਜੇਪੁਰ ਲੌਜਿਸਟਿਕ LLC ਕੰਪਨੀ ਆ, ਉਹਨਾਂ ਦਾ ਜਿਹੜਾ ਉਹਨਾਂ ਨੂੰ ਸੀਜ਼ ਕਰ ਦਿੱਤਾ ਆ। 150 ਦੇ ਕਰੀਬ ਉਹਨਾਂ ਦੇ ਟਰੱਕ ਸੀ, ਕਹਿੰਦੇ ਉਹਨਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਵਾਇਲੇਸ਼ਨਸ ਹੁੰਦੀਆਂ ਸੀ, ਕੰਟਰੋਲ ਸਬਸਟੈਂਸ, ਅਲਕੋਹਲ ਯੂਜ਼, ਟੈਸਟਿੰਗ, ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਸਟੈਂਡਰਡਸ ਦੇ ਉੱਤੇ, ਡਰਾਈਵਰ ਕੁਆਲੀਫਿਕੇਸ਼ਨ, ਅਨਸੇਫ ਡਰਾਈਵਿੰਗ, ਆਵਰਸ ਆਫ ਡਰਾਈਵਰ ਸਰਵਿਸ, ਵਹੀਕਲ ਇੰਸਪੈਕਸ਼ਨ, ਰਿਪੇਅਰ, ਮੇਨਟੇਨੈਂਸ, ਇਹਦੇ ਕਰਕੇ। ਸੋ ਏਡੀ ਵੱਡੀ ਕੰਪਨੀ ਸੀ, ਉਹਨਾਂ ਨੂੰ ਬੰਦ ਕਰ ਦਿੱਤਾ। ਸੋ ਨੈਚੁਰਲੀ ਜਦੋਂ ਹੁਣ ਜ਼ਿਆਦਾ ਇੰਸਪੈਕਸ਼ਨ ਹੋ ਗਈਆਂ ਤਾਂ ਫਿਰ ਕਈ ਰਗੜੇ ਜਾਊਗੇ। ਜੀ ਜੀ। ਸੋ ਸੁਣਦੇ ਰਹੋ ਜੀ, ਆਉਣ ਵਾਲੇ ਸਮੇਂ 'ਚ ਜਲਦ ਰਮਨ ਜੀ ਤੁਹਾਨੂੰ ਦੱਸਣਗੇ ਵੀ ਜਿਹੜਾ ਖਾਸ ਕਰਕੇ ਉਹ ਡਰਾਈਵਰ ਇੱਕ ਕੰਪਨੀ 'ਚੋਂ ਛੱਡ ਕੇ ਚਲਾ ਗਿਆ ਆ ਤੇ ਜੇ ਉਹਦੀ ID ਯੂਜ਼ ਕੀਤੀ ਜਾ ਰਹੀ ਹੈ ਅਜੇ ਵੀ ਉਹ ਕੀ ਜਿਹੜਾ ਉਹ ਕਰ ਸਕਦੇ ਆ। ਸੋ ਹੁਣ ਤਾਂ ਇਹਦਾ ਮਤਲਬ ਇਹ ਆ ਰਮਨ ਜੀ ਵੀ ELD ਤੇ ਲੋੜ ਹੀ ਨਹੀਂ ਆ, ਆਈਡੀਆਂ ਇੰਨੀਆਂ ਜਿਹੜੀਆਂ ਇਹਨਾਂ ਦੇ ਕੋਲ ਆ ਜਾਂਦੀਆਂ ਉਹ ਇੱਕ ਦੂਜੇ ਦੀਆਂ ਗਲਤ ਤਰੀਕੇ ਦੇ ਨਾਲ ਹੀ ਵਰਤ ਕੇ ਜਿਹੜਾ ਕੰਮ ਖਿੱਚੀ ਜਾ ਰਹੇ ਆ। ਸੋ ਦੈਟਸ ਰੋਂਗ। ਸੋ ਜਦੋਂ ਫੜ ਹੋਏ ਤੇ ਜਿੱਦਾਂ ਹਰਜੋਤ ਜੀ ਨੇ ਦੱਸਿਆ, ਇਹ ਨਾ ਹੋਵੇ ਅਗਲੀ ਖਬਰ ਤੁਹਾਡੀ ਕੰਪਨੀ ਵਾਲੀ ਕਿਤੇ ਜਿਹੜੀ ਉਹ ਕਿਸੇ ਦੀ ਬਣ ਜਾਵੇ। ਜੀ ਰਮਨ ਜੀ। ਜੀ ਬਿਲਕੁਲ, ਇਹ ਜਿਹੜੀ ਸਿਚੁਏਸ਼ਨ ਹੈਗੀ ਹੈ ਨਾ ਇਹ ਬਹੁਤ ਹੀ ਮਤਲਬ ਕਿ ਡਾਇਰ ਜੀ ਸਿਚੁਏਸ਼ਨ ਬਣੀ ਹੋਈ ਆ ਕਿ ਤੁਸੀਂ ਯਾਰ ਇੱਕ ਬੰਦਾ ਚਲਾ ਗਿਆ, ਇਟਸ ਵੈਰੀ ਇਲੀਗਲ ਕਿ ਤੁਸੀਂ ਕਿਸੇ ਦੀ ID ਬੇਸਿਕਲੀ ਤੁਸੀਂ ਇੱਕ ਹਿਸਾਬ ਦੇ ਨਾਲ ਜਿੱਦਾਂ ਕ੍ਰੈਡਿਟ ਤੁਸੀਂ ਯੂਜ਼ ਕਰ ਰਹੇ ਕਿਸੇ ਦਾ, ਸਟੀਲ ਕਰ ਰਹੇ ਆ ਇਨਫੋਰਮੇਸ਼ਨ ਮਤਲਬ ਕਿ ਫਰਾਡ ਹੈਗਾ ਆ, ਇਟਸ ਅ ਬਿਗ ਕ੍ਰਾਈਮ। ਸੋ ਜੇ ਕੋਈ ਵੀ ਇਦਾਂ ਦੀ ਚੀਜ਼ ਕਰ ਰਿਹਾ ਹੈਗਾ ਪਲੀਜ਼ ਨਾ ਕਰੋ, ਕਿਉਂਕਿ ਇਹ ਚੀਜ਼ ਜਿਹੜੀ ਆ ਤੁਹਾਨੂੰ ਅਲਟੀਮੇਟਲੀ ਇਹ ਚੀਜ਼ ਜਿਹੜੀ ਆ ਇਹ ਬਹੁਤ ਤੁਹਾਨੂੰ ਜਿਹੜਾ ਆ ਉਹਦਾ ਅਸਰ ਕਰੂ। ਜੀ ਸੁਖਦੇਵ ਜੀ। ਹੈਲੋ ਭਾਈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਛਾ ਭਾਜੀ, ਮੈਂ ਕਮੈਂਟ ਕਰਨੇ 2-3 ਤਾਂ ਤੁਸੀਂ ਕਹਿੰਦੇ ਨਾ ਜਿਹੜਾ ਆਇਲ ਮਤਲਬ ਕਹਿੰਦੇ ਪ੍ਰੋਡਕਸ਼ਨ ਇਹਨਾਂ ਨੇ ਡੈਮੋਕ੍ਰੇਟ ਤੇ ਬੰਦ ਕਰਤੀ ਸੀਗੀ ਤੇ ਹੁਣ ਇਹ ਕਹਿੰਦੇ ਆ ਵੀ ਤੁਸੀਂ ਆਇਲ ਕਰੋ, ਸ਼ੁਰੂ ਕਰੋ ਅਮਰੀਕਾ ਵਿੱਚ। ਤੁਹਾਨੂੰ ਇਹ ਰਿਅਲਾਈਜ਼ ਕਰਨਾ ਚਾਹੀਦਾ ਕਿ ਜਿਹੜੀ ਆਇਲ ਪ੍ਰੋਡਕਸ਼ਨ ਹੈ ਨਾ ਇਹ ਕੋਈ ਖੇਲ ਨਹੀਂ ਹੈ, ਜਿੱਦਾਂ ਕਿ ਸਮੋਸਿਆਂ ਦੀ ਰੇਹੜੀ ਲਾਈ ਹੋਵੇ ਤੇ ਹੁਣ ਗੌਰਮੈਂਟ ਅਗੇਂਸਟ ਹੈ ਤੇ ਆਪਾਂ ਰੇਹੜੀ ਸਟੋਰ 'ਚ ਪਾ ਦਈਏ ਤੇ ਕੱਲ ਨੂੰ ਉਹ ਕਹਿਣ ਵੀ ਚਲੋ ਆਇਲ ਪ੍ਰੋਡਿਊਸ ਕਰੋ, ਰੇਹੜੀ ਕੱਢੀ ਤੇ ਰਸਤੇ ਲਾ ਲਈ। ਤੁਸੀਂ ਜਦੋਂ ਪਾਲਿਸੀਆਂ ਬਣਾਉਂਦੇ ਆ ਕਿ ਵੀ ਅਸੀਂ ਆਇਲ ਤੁਹਾਨੂੰ ਨਹੀਂ ਪ੍ਰੋਡਿਊਸ ਕਰਨ ਦੇਣਾ ਆ, ਜਿਹੜਾ ਕਿ ਡੈਮੋਕ੍ਰੇਟ ਦਾ ਪਾਲਿਸੀ ਰਹੀ ਹੈ ਬਹੁਤ ਸਾਲਾਂ ਤੋਂ, ਜਿੰਨੀਆਂ ਮਤਲਬ ਆਇਲ ਕੰਪਨੀਆਂ ਸੀਗੀਆਂ ਉਹਨਾਂ ਨੇ ਆਪਣੇ ਰਿਗ ਬੰਦ ਕਰਤੇ, ਕਿੰਨੀਆਂ ਨੇ ਵੇਚਤੇ ਚਲੇ ਗਏ ਤੇ ਹੁਣ ਜੇ ਉਹ ਕਹਿੰਦੇ ਵੀ ਤੁਸੀਂ ਪ੍ਰੋਡਿਊਸ ਕਰੋ, ਉਹਨੂੰ ਸਾਲ ਲੱਗ ਜਾਂਦਾ ਰਿਗ ਨੂੰ ਰੈਕਟ ਕਰਨ ਵਾਸਤੇ, ਜਿੱਥੇ ਵੀ ਰੈਕਟ ਕਰਨੀ ਆ ਜੀ। ਅੱਜ ਸਵੇਰ ਦੀ ਖਬਰ ਆ ਅਲਾਸਕਾ 'ਚ 1 ਮਿਲੀਅਨ ਸਕੁਅਰ ਮਾਈਲਸ ਦੀ ਜਿਹੜੀ ਆਇਲ ਪ੍ਰੋਡਕਸ਼ਨ ਸੀਗੀ ਇਹਨਾਂ ਨੇ ਲਾਇਸੈਂਸ ਦਿੱਤੇ ਸੀਗੇ ਉਹ ਬੈਨ ਕਰਦੇ ਆ। ਸਵੇਰ ਦੀ ਗੱਲ ਆ ਜਿਹੜੀ, ਤੇ ਹੁਣ ਇਹ ਮਤਲਬ ਇਹ ਤੁਸੀਂ ਕਹਿੰਦੇ ਆ ਕਿ ਪ੍ਰਾਈਜ਼ਾਂ ਵਧੀਆ ਆ ਤੇ ਜਿਹੜੀ ਕੰਪਨੀਆਂ ਫਾਇਦਾ ਬਣਾ ਰਹੀਆਂ ਆ, ਉਹ ਗੱਲ ਹੈ ਕਿ
ਜਿਹੜੇ ਹੁਣ ਹੈਗੇ OPEC ਵਗੈਰਾ ਹੈਗੀ ਆ, ਰਸ਼ੀਆ ਵਗੈਰਾ ਹੈਗੀ ਆ, ਉਹਨਾਂ ਨੇ ਆਪਣੀ ਆਇਲ ਪ੍ਰੋਡਕਸ਼ਨ ਇੰਕਰੀਜ਼ ਨਹੀਂ ਕੀਤੀ। ਉਹ ਕਹਿੰਦੇ ਜੀ ਇੰਕਰੀਜ਼ ਨਹੀਂ ਕਰਨੀ ਹੈ, ਉਹਦੇ ਕਰਕੇ ਡਿਮਾਂਡ ਜਾਸਤੀ ਆ, ਆਇਲ ਘੱਟ ਆ, ਪ੍ਰਾਈਜ਼ਾਂ ਵਧੀਆ ਆ। ਤੇ ਹੁਣ ਜੇ ਪ੍ਰਾਈਜ਼ਾਂ ਵਧੀਆ ਆ, ਜਿਹੜੇ ਆਪਣਾ ਆਇਲ ਕੰਪਨੀਆਂ ਹੈਗੀਆਂ ਆਪਣਾ ਫਾਇਦਾ ਬਣਾ ਰਹੀਆਂ ਆ। ਪਰ ਸੁਖਦੇਵ ਜੀ ਅਮਰੀਕਾ ਤਾਂ ਉਹਦੇ ਤੋਂ ਨਹੀਂ ਨਾ ਤੇਲ ਲੈਂਦਾ ਸਾਰਾ, ਰੂਸ ਤੋਂ। ਰੂਸ ਨੇ ਚਾਹੇ ਨਹੀਂ ਆਇਲ ਪ੍ਰੋਡਕਸ਼ਨ ਵਧਾਈ, ਉਹਦਾ ਤਾਂ ਕੁਝ % ਜਿਹੜਾ ਰੂਸ ਦੇ ਤੇਲ ਦੇ ਉੱਤੇ ਅਮਰੀਕਾ ਨਿਰਭਰ ਆ, ਬਾਕੀ ਤੇਲ ਦੇ ਉੱਤੇ ਤਾਂ ਉਹ ਤਾਂ ਉਸੇ ਤਰੀਕੇ ਦੇ ਨਾਲ ਹੀ ਚੱਲ ਰਿਹਾ ਹੈਗਾ ਨਾ। ਸੋ ਕੱਲਾ ਰੂਸ ਨੂੰ ਕਹਿ ਕੇ ਨਹੀਂ ਨਾ ਆਪਾਂ ਜਿਹੜਾ ਸਾਰ ਸਕਦੇ। ਡੈਫੀਨੇਟਲੀ ਪਾਲਿਸੀਜ਼ ਦੇ ਵਿੱਚ ਇਹਨਾਂ ਦੀ ਘਾਟ ਆ, ਕਮਜ਼ੋਰੀ ਆ ਇਹਦੇ ਵਿੱਚ ਜੀ। ਸੁਖਦੇਵ ਭਾਜੀ ਵੀ ਸਹੀ ਦੱਸ ਰਿਹਾ। ਦੇਖੋ ਪਹਿਲਾਂ ਤਾਂ ਕੀਸਟੋਨ ਐਕਸਐਲ ਪਾਈਪਲਾਈਨ ਇਹਨਾਂ ਨੇ ਮਾਰਿਆ, ਫਿਰ ਕੈਨੇਡਾ ਟੂ ਮਿਸ਼ੀਗਨ ਐਨਬ੍ਰਿਜ ਲਾਈਨ ਜਿਹੜੀਆਂ 5 ਪਾਈਪਲਾਈਨ ਆ ਉਹ ਪਲੱਗ ਕੀਤੀਆਂ, ਫਿਰ ਲੀਜ਼ਸ ਜਿਹੜੀਆਂ ਸੀ ਅਨਵਰ ਦੇ ਨਾਲ ਇਹ ਇਹਨਾਂ ਨੇ ਹਾਲਟ ਕੀਤੀਆਂ, ਫਿਰ ਆਇਲ ਤੇ ਗੈਸ ਲੀਜ਼ਸ ਜਿਹੜੀਆਂ ਫੈਡਰਲ ਲੈਂਡ ਦੇ ਉੱਤੇ ਉਹ ਬੰਦ ਕੀਤੀਆਂ, ਮੈਥਲਨ ਟੈਕਸ ਇਹ ਲਾਇਆ ਜਿਹੜਾ ਕੋਸਟ ਬਿਲੀਅਨਸ ਆਫ ਡਾਲਰ ਲੱਗਦਾ ਆ, ਤੇ ਫਿਰ ਇਹ ਤੋਂ ਬਿਨਾਂ ਇਹਨਾਂ ਨੇ ਆਇਲ ਕੰਪਨੀਆਂ ਨੂੰ ਡੀਫੰਡ ਕਰਨ ਲਈ ਪ੍ਰੈਸ਼ਰਾਈਜ਼ ਕੀਤਾ ਜਿਹੜੇ ਉਹਨਾਂ ਦੇ ਫਾਈਨਾਂਸਰਸ ਹੈਗੇ ਆ। ਸੋ ਅਸਰ ਤਾਂ ਇੱਥੇ ਵੀ ਪਿਆ ਹੈਗਾ ਬਿਲਕੁਲ ਜੀ। ਮਤਲਬ ਜਿਹੜੇ ਤੁਸੀਂ ਗੱਲ ਕਹੀ ਆ, ਬੇਸਿਕਲੀ ਕੀ ਆ, ਜਿਹੜਾ ਆਪਾਂ ਅਮਰੀਕਾ ਵੀ ਆਇਲ ਪ੍ਰੋਡਿਊਸ ਕਰਦਾ ਆ ਨਾ, ਉਹ ਇੱਕ ਜੁਆਇੰਟ ਮਤਲਬ ਕਿਤੇ ਜਾਂਦਾ ਹੈ, ਕਿਤੇ ਬਿਗ ਪੂਲ ਵਿੱਚ, ਉੱਥੋਂ ਫਿਰ ਕੰਪਨੀਆਂ ਬਾਹਰ ਨੂੰ ਵੇਚਦੀਆਂ ਆ। ਹੁਣ ਜੇ ਆਇਲ ਪ੍ਰੋਡਕਸ਼ਨ ਘਟੇ ਹੀ ਗਈ ਆ ਤੇ ਪ੍ਰਾਈਸ ਤਾਂ ਵਧਣੀ ਆ ਆਇਲ ਦੀ। ਜੇ ਅਮਰੀਕਾ ਆਇਲ ਪ੍ਰੋਡਿਊਸ ਕਰਦਾ ਰਹਿੰਦਾ, ਜਿਹੜੀ ਥੋੜੀ ਪੂਲ ਸੀਗਾ ਉਹਦੇ ਵਿੱਚ ਇਹਨਾਂ ਨੇ ਅਮਰੀਕਾ ਨੇ ਆਪਣਾ ਕੰਟਰੀਬਿਊਸ਼ਨ ਕਰਨੀ ਸੀਗੀ ਤੇ ਪ੍ਰਾਈਜ਼ਾਂ ਘੱਟ ਆਣੀਆਂ ਸੀਗੀਆਂ। OPEC ਕਹਿੰਦੀ ਆ ਕਿਸੇ ਪ੍ਰਾਈਜ਼ਾਂ ਨਹੀਂ, ਕਿਸੇ ਆਇਲ ਪ੍ਰੋਡਕਸ਼ਨ ਨਹੀਂ ਇੰਕਰੀਜ਼ ਕਰਨੀ, ਕੱਲਾ ਜੋ ਕਰਨਾ ਤੁਸੀਂ। ਸੋ ਬੇਸਿਕਲੀ ਇਹਨਾਂ ਦਾ ਆਪਣਾ ਕਸੂਰ ਆ ਗਵਰਨਮੈਂਟ ਦਾ। ਸੈਕੰਡਲੀ ਤੁਸੀਂ ਅੱਜ ਹੁਣੀ ਮਤਲਬ ਆਪਣੇ ਭਾਜਣਾ ਨੇ ਕਿਹਾ ਹੁਣੀ ਕਿ ਜਿਹੜੇ ਇਹ ਬੰਦੇ ਕੋਵਿਡ ਨਹੀਂ ਫੀਲ ਕਰਦੇ, ਕਿ ਸਦਾਈ ਇਹ ਕਮੈਂਟ ਕਰਦੇ ਰਹਿੰਦੇ ਆ, ਤੁਸੀਂ ਇਹ ਨਹੀਂ ਭੁੱਲਦੇ ਕਿ ਜਿਹੜੇ ਆਪਣੀ ਕੋਵਿਡ ਸੀਗੀ ਨਾ, ਪੋਲਿਟਿਕਸ ਵੀ ਹੋ ਗਈ ਸੀ ਇਹਦੇ ਵਿੱਚ। ਹੁਣ ਤੁਸੀਂ ਰਿਓਟਰ ਦੀ ਰਿਪੋਰਟ ਪੜ੍ਹੇ ਹੋ, ਇੱਕ ਉਹਨਾਂ ਦੇ ਜਰਨਲਿਸਟ ਨੇ ਆਪਣੀ ਇੰਟਰਨਲ ਮੈਮੋ ਲਿਖਿਆ ਕਿ ਜਿਹੜੀਆਂ ਕੋਵਿਡ ਦੀਆਂ ਡੈਥ ਇਹਨਾਂ ਨੇ ਰਿਪੋਰਟ ਕੀਤੀਆਂ ਨਾ, ਉਹ ਕੋਈ ਗਰੰਟੀ ਨਹੀਂ ਹੈ ਕਿ ਉਹ ਸਾਰੀਆਂ ਕੋਵਿਡ ਨਾਲ ਮਰੇ ਆ। ਜੇ ਕੋਈ ਹਾਰਟ ਅਟੈਕ ਨਾਲ ਮਰੇ ਆ ਤਾਂ ਕੋਵਿਡ, ਕੋਈ ਐਕਸੀਡੈਂਟ ਨਾਲ ਮਰੇ ਆ ਤਾਂ ਕੋਵਿਡ। ਮਤਲਬ ਉਹ ਪੋਲਿਟਿਕਸ ਵਾਸਤੇ ਇਹਨਾਂ ਨੇ ਵਧਾਈ ਸੀਗੀ, ਨੋ ਡਾਊਟ ਅਬਾਊਟ ਦੈਟ। ਕੱਲ ਲਾਸਟ ਵੀਕ ਬੇਟਸ ਨੇ ਕਿਹਾ, ਬੇਟਸ ਦਾ ਤੁਹਾਨੂੰ ਬਹੁਤ ਯਕੀਨ ਹੈ ਨਾ ਮਾਈਕਰੋਸਾਫਟ ਵਾਲਾ, ਉਹਨੇ ਕਿਹਾ ਕਿ ਜਿਹੜੀ ਇਹ ਕੋਵਿਡ ਹੈ ਨਾ, ਇਟ ਇਜ਼ ਜਸਟ ਅਨਦਰ ਫਲੂ। ਓਕੇ, ਹੁਣ ਕਹਿ ਰਿਹਾ 2 ਸਾਲਾਂ ਦੇ ਬਾਅਦ। ਭਾਜੀ ਠੀਕ ਆ, ਆਪਾਂ ਅੱਜ ਟਰੱਕਿੰਗ ਦਾ ਸ਼ੋਅ ਕਰਦੇ ਆ। ਬਿਲ ਗੇਟਸ ਨੂੰ ਕੱਲ ਕੋਵਿਡ ਹੋ ਕੇ ਹਟਿਆ, ਕੱਲੇ ਹੋਇਆ। ਸੋ ਆਪਾਂ ਇਹਦੇ ਤੇ ਫੇਰ ਕਿਸੇ ਵੇਲੇ ਡਿਸਕਸ ਕਰਾਂਗੇ। ਅੱਜ ਆਪਾਂ ਟਰੱਕਿੰਗ ਤੇ ਕਰ ਰਹੇ ਹਾਂ। ਥੈਂਕ ਯੂ ਤੁਹਾਡਾ ਬਹੁਤ ਬਹੁਤ ਜੀ। ਜੀ ਮਿਹਰਬਾਨੀ ਜੀ। ਸੋ ਰਾਜਕਿਰਨ ਆਪਣੀ ਜਿਹੜੀ ਆ ਗੱਲ ਕਰ ਰਹੇ ਕਿ ਕੰਪਲਾਈਂਸ ਦੀ ਗੱਲ ਚੱਲ ਰਹੀ ਸੀਗੀ, ਆਪਾਂ ਉਹਦੇ ਤੇ ਆਉਣੇ ਆ। ਹਿਊਸਟਨ ਬੇਸਡ ਕੰਪਨੀ ਹੈਗੀ ਜੈਪੁਰ ਲੌਜਿਸਟਿਕਸ, ਜਿਹੜੀ ਆ ਕਿ ਜਿਹਨੂੰ ਫੈਡਰਲ ਮੋਟਰ ਸੇਫਟੀ FMCSA ਨੇ ਉਹਨੂੰ ਆਪਣਾ ਇਮੀਨੈਂਟ ਹੈਜ਼ਰਡ ਕਰਾਰ ਦਿੱਤਾ ਹੈ ਤੇ ਉਹਨੂੰ ਬੰਦ ਕਰਨ ਨੂੰ ਕਿਹਾ। ਆਪਣੇ ਜਿਹੜੇ ਸਾਰੇ ਹਾਂ, ਸੋ ਇਹ ਜਿਹੜੀ ਮਤਲਬ ਕਿ ਇਹਦੀ ਕੰਪਨੀ ਬਿਲਕੁਲ ਜਿਹੜੀ ਆਪਣੀ ਡਰੱਗ ਐਂਡ ਅਲਕੋਹਲ ਯੂਜ਼ ਟੈਸਟਿੰਗ ਉਹਦੀ ਬਿਲਕੁਲ ਇਹਨੇ ਧੱਜੀਆਂ ਉਡਾਤੀਆਂ। ਕਮਰਸ਼ੀਅਲ ਡਰਾਈਵਰ ਲਾਇਸੈਂਸ ਦੇ ਸਟੈਂਡਰਡ ਦਾ ਡਰਾਈਵਰ ਐਪਲੀਕੇਸ਼ਨ ਦੀਆਂ ਧੱਜੀਆਂ ਉਡਾਤੀਆਂ। ਅਨਸੇਫ ਡਰਾਈਵਿੰਗ, ਆਵਰਸ ਆਫ ਸਰਵਿਸ, ਵਹੀਕਲ ਇੰਸਪੈਕਸ਼ਨ, ਰਿਪੇਅਰ, ਮੇਨਟੇਨੈਂਸ। ਮਤਲਬ ਕੀ ਕਹਿਣ ਦਾ ਕਿ ਮੈਂ ਇਹਦੀ ਡੀਟੇਲ ਪੜ੍ਹਦਾ ਸੀਗਾ, ਕੋਈ ਵੀ ਚੀਜ਼ ਉਹਨੇ ਕੰਮ ਦੀ ਸਿੱਧੀ ਨਹੀਂ ਕੀਤੀ। ਮਤਲਬ ਕਿ ਇੱਕ ਵੀ ਚੀਜ਼ ਜਿਹੜੀ ਆ, ਤੇ ਜਿਹੜੀਆਂ ਇਸ ਵੇਲੇ ਕਈ ਵਾਰੀ ਅਸੀਂ ਦੇਖਦੇ ਹਾਂ ਵੀ ਕਈ ਕੰਪਨੀਆਂ ਜਿਹੜੀਆਂ ਨਾ ਉਹ ਇਸੇ ਹੀ ਹਿਸਾਬ ਦੇ ਨਾਲ, ਇਸੇ ਹੀ ਢੰਗ ਦੇ ਨਾਲ ਉਹ ਆਪਰੇਟ ਕਰਦੀਆਂ ਹੈਗੀਆਂ। ਸੋ ਬੀ ਕੇਅਰਫੁਲ, ਕਿਉਂਕਿ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਬਹੁਤ ਮਹਿੰਗੀਆਂ ਪੈ ਸਕਦੀਆਂ ਜੀ। ਬਲਵਿੰਦਰ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਲੇਕਿਨ ਮੈਂ ਇੱਕ ਸੁਝਾਅ ਹੀ ਆ, ਜਿਸ ਤਰ੍ਹਾਂ ਨਾ ਮੈਂ ਇੰਗਲੈਂਡ 'ਚ ਰਹਿ ਗਿਆ। ਇੰਗਲੈਂਡ ਦੇ ਵਿੱਚ ਜਦੋਂ ਡਰਾਈਵਰ ਨੇ ਸੀਟ ਤੇ ਬਹਿਣਾ, ਆਪਣਾ ਲਾਇਸੈਂਸ ਉੱਪਰ ਸਾਹਮਣੇ ਮੱਥੇ ਤੇ ਲੱਗੀ ਆ ਇੱਕ ਕੈਲਕੂਲੇਟਰ ਜਿਹਾ ਲੱਗਾ, ਉਹਦੇ ਵਿੱਚ ਲਾਇਸੈਂਸ ਪਾਓ ਤੇ ਤੁਹਾਡੀ ਸ਼ਿਫਟ ਚਾਲੂ ਹੋ ਗਈ। ਜਦੋਂ ਤੁਸੀਂ ਉਤਰਨਾ, ਦੂਜੇ ਜਿੰਨੇ ਵੀ ਬਹਿਣਾ ਲਾਇਸੈਂਸ ਆਪਣਾ ਕੱਢ ਲਓ ਤੇ ਆਪਣੀ ਪਰਚੀ ਨਾਲ ਹੀ ਤੁਹਾਡੀ ਨਿਕਲ ਆਉਣੀ ਵੀ ਕਿੰਨੇ ਘੰਟੇ ਜਿਹੜਾ ਇਹ ਕੀ ਹਿਸਾਬ ਕਿਤਾਬ ਆ। ਦੂਜੇ ਨੇ ਬਹਿਣਾ, ਉਹ ਕੰਮ ਨਹੀਂ ਹੋ ਸਕਦਾ। ਇਹੋ ਹੀ ਤੁਹਾਨੂੰ ਸੁਝਾਅ ਸੀ, ਅੱਗੇ ਤੁਹਾਨੂੰ ਪਤਾ ਹੋਊਗਾ ਜੀ। ਬਾਕੀ ਉਧਰ ਨੂੰ ਕੰਮ ਚੱਲ ਰਿਹਾ ਹੈਗਾ। ਇਸ ਵੇਲੇ ਜਿਹੜੇ ਟਰੱਕ ਹੈਗੇ ਆ ਉਹਨਾਂ ਦੀ ਇਲੈਕਟ੍ਰੋਨਿਕ ID ਜਿਹੜੀ ਆ ਉਹ ਬਣ ਰਹੀ ਹੈਗੀ ਆ। ਆਉਣ ਵਾਲੇ ਸਮੇਂ ਦੇ ਵਿੱਚ ਇਲੈਕਟ੍ਰੋਨਿਕ ID ਹੋ ਜਾਣੀ ਆ ਟਰੱਕਾਂ ਦੀ।
ਸੋ ਉਹਦੇ ਉੱਤੇ ਕੰਮ ਚੱਲ ਰਿਹਾ ਹੈਗਾ। ਅਲਟੀਮੇਟਲੀ ਅਸੀਂ ਗਵਰਨਮੈਂਟ ਨੂੰ ਉੱਧਰ ਨੂੰ ਪ੍ਰੈਸ਼ਰਾਈਜ਼ ਕਰ ਦਿੰਦੇ, ਪੁਸ਼ ਕਰ ਦਿੰਦੇ ਆ ਕਿ ਇਹ ਚੀਜ਼ਾਂ ਕੀਤੀਆਂ ਜਾਣ, ਕਿਉਂਕਿ ਜਿੱਦਾਂ ਦੇ ਹਾਲਾਤ ਬਣੇ ਹੋਏ ਆ ਉਹਦੇ ਹਿਸਾਬ ਦੇ ਨਾਲ ਤਾਂ ਇਦਾਂ ਦੀ ਕੋਈ ਚੀਜ਼ ਹੋਣੀ ਚਾਹੀਦੀ ਹੈ। ਔਰ ਹੈਗੀ ਆ ਬਿਲਕੁਲ ਇਹ ਹੋਣਾ ਹੀ ਆ। ਆਪਣੇ ਰਮਨ ਜੀ ਅੱਜ ਤੋਂ 30 ਸਾਲ ਪਹਿਲਾਂ ਜਦੋਂ ਕੰਪਨੀਆਂ 'ਚ ਕਈ ਕੰਮ ਕਰਦੇ ਹੋਣੇ ਲੋਕ, ਉਹਨਾਂ ਨੂੰ ਪਤਾ ਆ ਵੀ ਕਿਸ ਤਰ੍ਹਾਂ ਜਦੋਂ ਤੁਸੀਂ ਜਾਂਦੇ ਸੀ ਤੁਸੀਂ ਹੱਥ ਨਾਲ ਆਪਣਾ ਟਾਈਮ ਕਾਰਡ ਭਰਦੇ ਸੀ, ਫਿਰ ਉਹਨਾਂ ਨੇ ਸਕੈਨਰ ਲਾਤੇ, ਤੁਸੀਂ ਆਪਣੀ ਆਈਡੀ ਸਕੈਨ ਕਰੋ, ਜਦੋਂ ਤੁਸੀਂ ਐਂਟਰ ਕੀਤਾ ਉਹਨਾਂ ਨੂੰ ਬਸ ਰਿਕਾਰਡ ਹੋ ਗਿਆ ਕਿੰਨੇ ਮਿੰਟ ਤੇ ਹੋਏ ਆ, ਬ੍ਰੇਕ ਤੇ ਜਾਣਾ ਤਾਂ ਰਿਕਾਰਡ ਹੋ ਗਿਆ, ਐਂਟਰ ਹੋਣਾ ਤਾਂ ਰਿਕਾਰਡ ਹੋ ਗਿਆ। ਸੋ ਇਹ ਅਲਟੀਮੇਟਲੀ ਜਾਣਾ, ਜਿਸ ਤਰ੍ਹਾਂ ਮੈਂ ਦੱਸਿਆ ਨਾ ਵੀ ਸਪਲਾਈ ਡਿਮਾਂਡ ਕਰਕੇ ਪਿਛਲੇ 2 ਸਾਲ ਕਰੋਨਾ ਕਰਕੇ ਬਹੁਤ ਪ੍ਰੋਬਲਮ ਸੀ ਵੱਡੀ, ਤਾਂ ਸਾਰੇ ਇਹ ਨਹੀਂ ਜਿਹੜੇ ਆਪਣੇ ਲਾਜ਼ ਆ ਉਹ ਲੀਨੀਅਟ ਕਰਤੇ ਸੀ। ਅਲਟੀਮੇਟਲੀ ਇਹ ਇਹਨਾਂ ਨੇ ਹੁਣ ਸਟ੍ਰਿਕਟ ਹੋਣਾ ਹੀ ਹੋਣਾ ਹੈਗਾ ਜੀ। ਥੈਂਕ ਯੂ ਜੀ। ਗਗਨਪਾਲ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਜੀ ਫਤਿਹ ਜੀ। ਫਤਿਹ ਜੀ। ਬਾਬਾ ਜੀ ਮੈਂ ਆਪ ਜੀ ਨੂੰ ਦੱਸਣਾ ਸੀਗਾ, ਜਿਹੜੀ ਆਈਡੀ ਯੂਜ਼ ਕਰਦੇ ਆ ਨਾ, ਉਹ ਆਪਾਂ ਜਿਹੜੀ ਕੰਪਨੀ ਦੀ ਆਈਡੀ ਯੂਜ਼ ਕਰਦੇ ਆ ਉਹਨੂੰ ਕਾਲ ਕਰਕੇ ਆਪਣਾ ਅਕਾਊਂਟ ਆਪਾਂ ਡਿਲੀਟ ਕਰਾ ਸਕਦੇ ਆ ਜੀ। ਉਹ ਬਾਹਲਾ ਔਖਾ ਨਹੀਂ ਆ। ਅਸੀਂ ਕਈ ਕੰਪਨੀਆਂ ਨਾਲ ਕੰਮ ਕੀਤਾ, ਜਦੋਂ ਉਹ ਕੰਮ ਛੱਡਿਆ ਤੇ ਅਸੀਂ ਸਪੈਸ਼ਲ ਉਹਨਾਂ ਨੂੰ ਕਾਲ ਕਰਕੇ ਆਪਣਾ ਅਕਾਊਂਟ ਡਿਲੀਟ ਕਰਾਈਦਾ ਸੀ ਵੀ ਅਸੀਂ ਜੌਬ ਕੁਇਟ ਕਰਤੀ ਆ ਜੀ ਉੱਥੇ। ਠੀਕ ਹੈ ਜੀ। ਹਾਂਜੀ, ਬਸ ਇਹੀ ਇਨਫੋਰਮੇਸ਼ਨ ਦੇਣੀ ਸੀ। ਧੰਨਵਾਦ ਜੀ, ਮਿਹਰਬਾਨੀ ਜੀ। ਸੋ ਇਹ ਚੰਗੀ ਗੱਲ ਆ, ਜਿਹੜਾ ਡਰਾਈਵਰ ਆ ਉਹ ਪ੍ਰੋਐਕਟਿਵਲੀ ਆਪਣੇ ਪੱਧਰ ਦੇ ਉੱਤੇ ਹੀ ਇਸ ਹਿਸਾਬ ਦੇ ਨਾਲ ਕਰ ਲਵੇ। ਪਰ ਰਮਨ ਜੀ ਆਈ ਥਿੰਕ ਪ੍ਰੋਬਲਮ ਕਿਤੇ ਇਹ ਵੀ ਹੈਗੀ ਹੈ ਵੀ ਕਈਆਂ ਦੀਆਂ ਆਪਣੀਆਂ ਹੀ ELD ਦੀਆਂ ਕੰਪਨੀਆਂ ਦੀਆਂ ਜਿਹੜੇ ਚਲਾ ਰਹੇ ਆ, ਜਿਨ੍ਹਾਂ ਦੇ ਕੰਪਨੀਆਂ ਹੁੰਦੀਆਂ ਉਹ ELD ਦੀ ਵੀ ਉਹਨਾਂ ਦੀ ਆਪਣੀ ਕੰਪਨੀ ਹੈ। ਬਿਲਕੁਲ ਬਿਲਕੁਲ ਇਹੋ ਹੀ ਕੁਛ ਹੈਗਾ ਆ। ਇਸੇ ਹੀ ਚੀਜ਼ ਦੇ ਉੱਤੇ ਜਿਹੜੀ ਇਸ਼ੂ ਹੈਗਾ ਕਿ ਕਈ ਕੰਪਨੀ ਜਿਹੜੀਆਂ ਹੈਗੀਆਂ, ਜਿਹੜੀਆਂ ELD ਕੰਪਨੀਜ਼ ਹੈਗੀਆਂ, ਉਹ ਨਹੀਂ ਕੋਆਪਰੇਟ ਕਰ ਰਹੀਆਂ ਹੈਗੀਆਂ। ਉਹ ਕਹਿ ਦਿੰਦੇ ਆ ਕਿ ਤੁਸੀਂ ਆਪਣੀ ਕੰਪਨੀ ਨੂੰ ਕਹੋ ਸਾਨੂੰ ਕਾਲ ਕਰੇ ਤੇ ਅਸੀਂ ਡਰਾਈਵਰ ਦੀ ਜਿਹੜੀ ਆਈਡੀ ਉਹ ਡਿਲੀਟ ਕਰਾ ਕੇ ਫਿਰ। ਸੋ ਇਹ ਕਾਫੀ ਇਸ਼ੂਜ਼ ਹੈਗੇ ਆ, ਬਟ ਲੈਟਸ ਸੀ ਕੀ ਕਰ ਸਕਦੇ ਆ। ਸੋ ਜ਼ਰੂਰ FMCSA ਨੂੰ ਇਸ ਦੇ ਵਿੱਚ ਜਿਹੜਾ ਸੈਲਫ ਜਿਹੜਾ ਡੈਕਲੇਰੇਸ਼ਨ ਕਰਕੇ ਹਰ ਇੱਕ ਕੰਪਨੀ ਜਿਹੜੀ ELD ਵਾਲੀ ਆ, ਕਿਉਂਕਿ ਨਿਗਰਾਨੀ ਨਹੀਂ ਹੈਗੀ ਨਾ ਉਹਨਾਂ ਦੀ, ਕੋਈ ਰੈਗੂਲੇਸ਼ਨ ਨਹੀਂ ਆ, ਬਸ ਹੱਥ ਚੱਕ ਕੇ ਸਹੁੰ ਚੱਕਣੀ ਆ ਵੀ ਹਾਂਜੀ ਜੀ ਮੈਂ ਸੱਚ ਬੋਲਦਾ, ਸਾਰਾ ਕੁਛ ਉਸ ਹਿਸਾਬ ਦੇ ਨਾਲ ਆ। ਪਰ ਇਵੈਂਚੁਅਲੀ ਇਹਦੇ ਉੱਤੇ ਵੀ ਸਖਤੀ ਆਊਗੀ, ਫਿਰ ਸਾਰਿਆਂ ਨੇ ਇਹਦੇ ਵੱਲ ਨੂੰ ਵੀ ਜਿਹੜਾ ਉਹ ਰੋਣਾ ਗੱਲ ਆ ਵੀ ਜਦੋਂ ਮਿਸਯੂਜ਼ ਓਵਰਯੂਜ਼ ਇੱਦਾਂ ਦੀ ਚੀਜ਼ ਜਦੋਂ ਹੁੰਦੀ ਆ, ਫਿਰ ਸਖਤ ਕਾਨੂੰਨ, ਸਖਤ ਰੈਗੂਲੇਸ਼ਨਾਂ ਆਉਂਦੀਆਂ ਆ, ਫਿਰ ਪ੍ਰੋਬਲਮ ਜਿਹੜੀ ਬਾਕੀਆਂ ਨੂੰ ਵੀ ਪੈ ਜਾਂਦੀ ਆ। ਸਨੀ ਗਰੇਵਾਲ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਨੀ ਬਾਈ ਜੀ, ਜੇ ਦਾ ਸੱਚ ਪੁੱਛੋ ਤਾਂ ਜੀ ਸੱਚ ਦੱਸੀਏ ਫਿਰ ਤਾਂ ਇਹੀ ਆ ਜੀ, ਇੰਡੀਆ ਤੋਂ ਸਾਰੀਆਂ ਕੰਪਨੀਆਂ ਚੱਲਦੀਆਂ ਨੇ ELD ਵਾਲੀਆਂ। ਮੈਨੂੰ ਪਿਛਲੇ ਵੀਕ ਫੋਨ ਆਇਆ ਸੀਗਾ ਕਿਸੇ ਕੰਪਨੀ ਦਾ ELD ਦਾ, ਕਹਿੰਦੇ ਭਾਜੀ ਕਿਹੜੀ ELD ਵਰਤਦੇ ਹੋ? ਮੈਂ ਕਿਹਾ ਵੀ ਆਹ ਵਾਲੀ ਵਰਤਦੇ ਆ। ਕਹਿੰਦਾ ਸਾਡੀ ELD ਲਓ, ਜਿੱਥੇ ਤੁਸੀਂ ਰੁਕਣਾ 10 ਮਿੰਟ ਪਹਿਲਾਂ ਕਾਲ ਕਰ ਦਿਓ, ਜਿਵੇਂ ਕਹੋਗੇ ਉਵੇਂ ਸੈੱਟ ਕਰ ਦਿਆਂਗੇ ਜੀ। ਸਿੱਧਾ ਹੀ ਮੈਂ ਹੱਸਿਆ, ਮੈਂ ਉਹਨੂੰ ਸਿੱਧਾ ਕਿਹਾ, ਮੈਂ ਕਿਹਾ ਤੂੰ ਸਿੱਧਾ ਹੀ ਦੱਸੀ ਆ, ਕੋਈ ਹੋਰ ਹੋਵੇ? ਕਹਿੰਦਾ ਨਹੀਂ ਭਾਜੀ ਸਾਨੂੰ ਪਤਾ ਆਪਣੇ ਬੰਦਿਆਂ ਨੂੰ ਸਾਰਿਆਂ ਨੂੰ ਇਹ ਚਾਹੀਦੇ ਆ ਫੀਚਰ। ਅੱਛਾ, ਇਹ ਵੀ ਫੀਚਰ ਹੀ ਦੱਸ ਬਣਾਤਾ ਕਾਨੂੰਨ ਨੂੰ ਤੋੜਦਾ ਫੀਚਰ ਆ। ਮੈਂ ਕਹਿੰਦੇ ਜੇ ਤੁਸੀਂ ਐਡਿਟ ਕਰੋਗੇ ਤਾਂ ਸਾਰਾ ਕੁਝ ਪਤਾ ਲੱਗੂਗਾ ਆਫੀਸਰ ਨੂੰ, ਅਸੀਂ ਐਡਿਟ ਕਰਾਂਗੇ ਤਾਂ ਪਤਾ ਨਹੀਂ ਲੱਗਣਾ। ਉਹ ਚਾਹੇ ਇਨਸਪੈਕਸ਼ਨ ਕਰਾ ਲਵੇ, ਚਾਹੇ FMCSA ਵਾਲਾ ਕਰਾ ਲਵੇ। ਹੁਣ ਬਹੁਤਿਆਂ ਨੂੰ ਤਾਂ ਬੁਰਾ ਲੱਗਦਾ ਹੋਊਗਾ ਵੀ ਆ ਕੇ ਇੱਥੇ ਭੇਤ ਖੋਲ ਜਾਂਦੇ ਨੇ, ਪਰ ਗੱਲ ਇਹ ਆ ਜੀ ਆਪਣੇ ਜਿਹੜੇ ਮੁੰਡੇ ਹੁਣ ਨਵੇਂ ਚੱਲੀ ਦਾ ਜਾਂਦੇ ਨੇ, ਇਹਨਾਂ ਨੂੰ ਇਹ ਨਹੀਂ ਪਤਾ। ਕਈਆਂ ਨੂੰ ਰਮਨ ਬਾਈ ਉਹਨਾਂ ਨੇ ਤੁਸੀਂ ਦੱਸਿਆ ਵੀ ਆ ਵੀ ਲੌਗ ਬੁੱਕ ਫੈਡਰਲ ਆਉਂਦੀ ਆ। ਜੇ ਇਹਨਾਂ ਦਾ ਕੋਈ ਮੇਜਰ ਇਸ਼ੂ ਬੰਦਾ ਐਕਸੀਡੈਂਟ ਹੁੰਦਾ ਜਾਂ ਕੁਛ ਪੰਗਾ ਪੈਂਦਾ, ਜੇ ਆਪਾਂ ਕੋਈ ਮੇਜਰ ਕ੍ਰੈਸ਼ ਕਰਦੇ ਹਾਂ ਜਿਹਦੇ ਕੋਈ ਬੰਦਾ ਮਰ ਜਾਵੇ, ਇਹਨਾਂ ਨੂੰ ਮੁੜ ਕੇ PR ਨਹੀਂ ਮਿਲਣੀ। ਤੇ ਫੈਲਨੀ ਚਾਰजेस ਲੱਗਣੇ ਆ ਸਨੀ ਭਾਜੀ, ਤੇ ਸਿੱਧੇ ਡਿਪੋਰਟ ਆ। ਤੇ ਗੱਲ ਬਾਈ ਜੀ ਇਹ ਆ ਵੀ ਜਿੰਨਾ ਚਿਰ ਫੜੇ ਨਹੀਂ ਜਾਂਦੇ ਉਹਨਾਂ ਚਿਰ ਸਾਧ, ਜਿੱਦਣ ਫੜੇਗੇ ਉਦਣ ਚੋਰ। ਇਹ ਚੱਲਦਾ ਜੀ ਆਪਣੀ ਇੰਡਸਟਰੀ 'ਚ। ਇਹ ਇਵੈਂਚੁਅਲੀ ਮੈਨੂੰ ਤਾਂ ਇਦਾਂ ਲੱਗ ਰਿਹਾ ਇਹ ਕਰ ਰਹੇ ਹੋਣੇ ਇਨਵੈਸਟੀਗੇਸ਼ਨ, ਇਹ 2-3 ਸਾਲਾਂ ਬਾਅਦ ਹੀ ਇਕੱਠੇ ਕੱਢਦੇ ਹੁੰਦੇ ਆ, ਫਿਰ ਇਹ ਉਦੋਂ ਹੀ ਸੱਪ ਕੜਪੇ ਜੇ ਕੱਢਦੇ ਹੁੰਦੇ ਆ। ਲਾਇਸੈਂਸ ਵੀ ਇਕੱਠੇ ਕੱਢਦੇ ਆ ਜਿਹੜੇ ਸਾਰੇ ਡਰਾਈਵਰ ਬਾਈ ਜੀ 2 ਆਈਡੀਆਂ ਪਾ ਚੱਲਦੇ ਨੇ, ਜਿੰਨੇ ਡਰਾਈਵਰ ਟੀਮਾਂ 'ਚ ਚੱਲਦੇ ਆ। ਹੁਣ ਬਹੁਤਿਆਂ ਨੂੰ ਬੁਰਾ ਲੱਗੂਗਾ, ਗਾਲਾਂ ਵੀ ਕੱਢਦੇ ਹੋਣਗੇ ਵੀ ਇਹ ਰੌਲਾ ਪਾਈ ਜਾਂਦੇ ਨੇ, ਪਰ ਸਾਰੇ ਜਾਣੇ ਦੂਜੇ ਦੀ ਨਾਂ ਤੇ ਆਈਡੀ ਪਾ ਕੇ ਚਲਾ। ਹੁਣ ਮੰਨ ਲਓ ਮੈਂ ਜੀ ਨਿਊਯਾਰਕ ਨੂੰ ਜਾਣਾ, ਜੇ ਮੈਂ ਸਾਰਾ ਗੇੜਾ ਲਾਇਆ, ਮੈਨੂੰ ਕਿਸੇ ਨੇ ਸਕੇਲ ਤੇ ਨਹੀਂ ਕੱਢਿਆ, ਮੈਂ ਚਾਹੇ 4 ਡਰਾਈਵਰ ਪਾ ਲਵਾਂ ਆਈਡੀ 'ਚ, ਕਿਸੇ ਨੂੰ ਕੀ ਪਤਾ ਲੱਗਣਾ? ਜਦੋਂ ਮੈਂ ਕੋਈ ਗਲਤੀ ਕਰਨੀ ਆ ਉਦੋਂ ਪੰਗਾ ਪੈਣਾ ਨਾ। ਪਤਾ ਤਾਂ ਉਦੋਂ ਲੱਗਣਾ, ਉਹਨਾਂ ਨੇ ਕਹਿਣਾ ਹਾਂ ਜਾ ਬਾਈ ਦੱਸ ਤੇਰੇ ਨਾਲ ਆ ਡਰਾਈਵਰ ਸੀ, ਲਿਆ ਫੜਾ ਕਿੱਥੇ ਆ ਡਰਾਈਵਰ, ਲਿਆ ਉਹਦੀ ਲੋਕੇਸ਼ਨ ਚੈੱਕ ਕਰੀਏ।
ਫੇਰ ਮੇਰੇ ਵਰਗਾ ਜੇਲ੍ਹ 'ਚ ਬੈਠਾ ਹੁੰਦਾ। ਜੀ ਜੀ, ਥੈਂਕ ਯੂ ਸਨੀ, ਥੈਂਕ ਯੂ, ਮਿਹਰਬਾਨੀ। ਸੋ ਬਿਲਕੁਲ ਜਿਹੜੇ ਸਾਡੇ ਨੌਨ ਟਰੱਕਰ ਸਰੋਤੇ ਵੀ ਸੁਣਦੇ ਭਾਈ, ਦੇਖੋ ਜੇ ਹੁਣ ਇਦਾਂ ਦਾ ਕੰਮ ਆ ਤਾਂ ਆਪਾਂ ਜਦੋਂ ਰੋਡ ਤੇ ਜਾਂਦੇ ਆ ਬੜੇ ਧਿਆਨ ਨਾਲ ਜਾਣਾ ਪੈਣਾ ਹੈ। ਸੋ ਕੀ ਪਤਾ ਕਿੰਨੇ ਘੰਟੇ ਜਿਹੜਾ ਡਰਾਈਵਰ ਆ ਉਹ ਚਲਾ ਰਿਹਾ, ਠੀਕ ਸੁੱਤਾ ਹੈ ਹੈ ਜੀ। ਕਿ ਜਾਗਦਾ ਹੈ, ਹੁਣ ਇਹ ਵੀ ਨਹੀਂ ਬੰਦਾ ਪਤਾ ਹੁੰਦਾ ਵੀ ਕਿੰਨਵੀਂ ELD ਦੀ ID ਜਿਹੜੀ ਉਹਦੀ ਚੱਲ ਰਹੀ ਹੋਊਗੀ, ਇਹ ਵੀ ਨਹੀਂ ਪਤਾ। ਪ੍ਰਦੀਪ, ਉਹ ਨਹੀਂ ਤੁਸੀਂ ਨਾ ਕਰੋ ਯਾਰ, ਮੁੜ ਕੇ ਫੇਰ ਲੋਕਾਂ ਨੇ ਕਹਿ ਜਾਣਾ ਵੀ ਤੁਸੀਂ ਹੁਣ ਸੜਕ ਤੇ ਜਾਂਦੇ ਨੇ ਵੀ ਡਰਾਉਣ ਲੱਗ ਗਏ। ਹਾਂਜੀ ਪ੍ਰਦੀਪ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਐਕਚੁਅਲੀ ਜਿਹਦਾ ਲਾਇਸੈਂਸ ਦੇ ਵਿੱਚ ਚਿਪ ਹੋਣੀ ਚਾਹੀਦੀ ਮੇਰੇ ਹਿਸਾਬ ਨਾਲ ਤਾਂ। ਇੱਕ ਤਾਂ ਐਕਸੀਡੈਂਟ ਘਟਣਗੇ ਤੇ ਆਪਣੀ ਲਾਗਬੁੱਕ ਦੇ ਵਿੱਚ ਲਾਇਸੈਂਸ ਆਪਣਾ ਵਿੱਚ ਐਂਟਰ ਹੋਵੇ ਤੇ ਆਪਣਾ ਟਰੱਕ ਚੱਲੇ, ਤੇ DOT ਸਿੱਧਾ ਮਤਲਬ DOT ਨਾਲ ਲਿੰਕ ਹੋਣਾ ਚਾਹੀਦਾ, ਜਿਹਦਾ ਰੈਂਡਮ ਮਰਜ਼ੀ ਚੱਕ ਲੈਣ ਤੇ ਉਹ ਚੈੱਕ ਕਰ ਸਕਦੇ ਆਪਣੀ ਲਾਗਬੁੱਕ, ਹੋਰ ਜੋ ਵੀ ਹੈਗਾ ਆ ਡਰਾਈਵਰ ਸਹੀ ਚੱਲ ਰਿਹਾ ਆ। ਇੱਕ ਤਾਂ ਘਰ ਜਿਹੜਾ ਉਹ ਬਾਰ-ਬਾਰ ਆਪਣਾ ਸਾਲ ਬਾਅਦ ਕਈਆਂ ਦਾ ਨੰਬਰ ਲੱਗ ਜਾਂਦਾ, 2 ਸਾਲਾਂ ਬਾਅਦ ਕਈਆਂ ਦਾ ਨਹੀਂ ਚੈੱਕ ਕਰਦੇ, 10 ਸਾਲ ਵੀ ਨਹੀਂ ਚੈੱਕ ਕਰਦੇ, ਤੇ ਇੱਕ ਤਾਂ ਉਹ ਕੰਮ ਘੱਟ ਜਾਊਗਾ ਤੇ ਇੱਕ ਐਕਸੀਡੈਂਟ ਹੋਣੇ ਘੱਟ ਜਾਣਗੇ। ਬਾਕੀ ਦੂਜਾ ਰੋਡਾਂ ਤੇ ਵੀ ਇਹਨਾਂ ਨੂੰ ਅਮਰੀਕਾ ਵਾਲਿਆਂ ਨੂੰ ਚਾਹੀਦਾ, ਹੁਣ ਜਿੱਦਾਂ ਸਪੀਡ ਲਿਮਟ ਇਹ ਕਹਿੰਦੇ 65 ਕਰਨੀ ਆ ਜਿਹੜੇ ਜਿੰਨੇ ਵੀ ਫਰੀਵੇ ਆ 2-2 ਲਾਈਨਾਂ ਦੇ ਆ, 35-40 ਸਾਲ ਪਹਿਲੋਂ ਇਹ ਬਣੇ ਆ ਫਰੀਵੇ ਜੀ, ਤੇ ਇੱਧਰ ਵੀ ਇਹਨਾਂ ਦਾ ਧਿਆਨ ਹੋਣਾ ਚਾਹੀਦਾ। 3-3 4-4 ਰੋਡਾਂ ਚਾਹੀਦੀਆਂ, ਟ੍ਰੈਫਿਕ ਵਧਿਆ ਆ। ਮੈਂ 2003 ਵਿੱਚ ਇੱਥੇ ਆਇਆ ਸੀ ਤੇ ਇੱਕ ਕਾਰ ਸੀ ਮੇਰੇ ਕੋਲ, ਤਾਂ ਅੱਜ ਮੈਂ ਹੁਣ ਟਰੱਕਾਂ ਦਾ ਮਾਲਕ ਆ ਤੇ ਨਾਲ ਗੱਡੀਆਂ ਵੀ 5-7 ਘਰ ਖੜੀਆਂ ਹੁੰਦੀਆਂ ਆ, ਤੇ ਉਹ ਇਹਨਾਂ ਸੜਕਾਂ ਦੇ ਉੱਤੋਂ ਦੀ ਗੁਜ਼ਰਦੀਆਂ ਆ। ਆਪਣੇ ਚਲੋ ਵਿੱਚ ਪੜ੍ਹੇ ਲਿਖੇ ਘੱਟ ਆ, ਜਿਹੜੇ ਪੜ੍ਹੇ ਲਿਖੇ ਆ ਉਹ ਮਤਲਬ ਇਹ ਆਪਣੀ ਸਲਾਹ ਦੇ ਸਕਦੇ ਆ। ਆਪਾਂ ਰੇਡੀਓ ਤੇ ਟਾਕ ਸ਼ੋ ਵੀ ਕਰਦੇ ਆ ਤਾਂ ਗੱਲਬਾਤ ਚੱਲਦੀ ਰਹਿੰਦੀ ਆ। ਇਹ ਰੋਡਾਂ ਵੱਲ ਖਾਸ ਧਿਆਨ ਦੇਣਾ ਚਾਹੀਦਾ। ਕੈਲਿਫ ਆਪਣੇ ਐਰੀਜ਼ੋਨਾ 359 ਮੀਲਾਂ ਆ, ਸਾਰੀ ਰੋਡ ਬ੍ਰੋਕਨ ਹੋਈ ਆ। ਓਨਲੀ ਮਤਲਬ I-40 ਓਨਲੀ ਫਲੈਗ ਸਟਾਪ ਦੇ ਲਾਗੇ ਥੋੜੀ ਜਿਹੀ ਬਣੀ ਆ, ਤੇ ਉੱਥੇ ਮਤਲਬ ਟਰੱਕ ਵੀ ਕੀ ਕਰਨਗੇ, ਡਰਾਈਵਰ ਦਾ ਵੀ ਮਾੜਾ ਮੋਟਾ ਵੀ ਧਿਆਨ ਖੱਬੇ ਸੱਜੇ ਜਾਂਦਾ ਆ ਤੇ ਐਕਸੀਡੈਂਟ ਦਾ ਕਾਰਨ ਬਣਦਾ ਆ। ਤੇ ਇਹ ਵੀ ਮਾੜਾ ਜਿਹਾ ਥੋੜਾ ਜਿਹਾ ਗਵਰਨਮੈਂਟ ਤੇ ਆਪਾਂ ਨੂੰ ਜ਼ੋਰ ਪਾਉਣਾ ਚਾਹੀਦਾ, ਸੜਕਾਂ ਦੀ ਕੰਡੀਸ਼ਨ ਵਧੀਆ ਬਣਾਓ। ਅਮਰੀਕਾ ਆ ਇਹ ਇੰਡੀਆ ਨੇ ਜੀ, ਥੈਂਕ ਯੂ ਜੀ। ਸੋ ਬਿਲਕੁਲ ਓਕੇ ਭਾਜੀ, ਧੰਨਵਾਦ ਜੀ। ਬਿਲਕੁਲ ਸਾਡੀ ਸਰਕਾਰ ਆ ਉਹ ਡਿਵਾਈਡਡ ਆ, ਟੋਟਲੀ 50-50। ਇਨਫਰਾਸਟ੍ਰਕਚਰ ਬਿੱਲ ਦੇ ਉੱਤੇ ਪ੍ਰੈਜ਼ੀਡੈਂਟ ਟਰੰਪ ਨੇ ਵੀ ਕਾਫੀ ਕੰਮ ਕੀਤਾ ਸੀ, ਜੋ ਬਾਈਡਨ ਹੋਣੀ ਬਹੁਤ ਜ਼ੋਰ ਲਾ ਰਹੇ ਆ, ਪਰ ਗੱਲ ਇਹ ਹੈ ਨਾ ਵੀ ਉਹ ਜਿੱਦਾਂ ਮੈਂ ਦੱਸਿਆ ਵੀ ਸੈਨੇਟਰਸ 50-50 ਦੇ ਲੱਗ ਗਏ ਆ। ਇਨਫਰਾਸਟ੍ਰਕਚਰ ਵਾਲਾ ਬਿੱਲ ਤਾਂ ਪਾਸ ਹੋ ਗਿਆ, ਟਰੰਪ ਉਹਨਾਂ ਨੇ ਜੋੜ ਲਾਇਆ, ਉਹਨਾਂ ਤੋਂ ਨਹੀਂ ਹੋਇਆ, ਇਹਨਾਂ ਨੇ ਕਰ ਲਿਆ। ਇਹਦਾ ਸਿਰਫ ਇੱਕ ਬਾਈਡਨ ਹੋਣਾ ਨੇ ਹੁਣ ਤੱਕ ਸਿਰਫ ਇੱਕ ਹੀ ਚੀਜ਼ ਜਿਹੜੀ ਉਹ ਕੀਤੀ ਹੈ, ਬਾਈ ਪਾਰਟੀਜ਼ਨ ਇਨਫਰਾਸਟ੍ਰਕਚਰ ਬਿੱਲ। ਸੋ ਇਹ ਕਦੋਂ ਇਹ ਜਿਹੜੇ ਡਾਲਰ, ਜਿਹੜੇ ਬਿਲੀਅਨਸ ਆਫ ਡਾਲਰ ਇਹਨਾਂ ਨੇ ਇਸ ਦੇ ਲਈ ਰੱਖੇ ਆ, ਉਹ ਕਦੋਂ ਸੜਕਾਂ ਦੇ ਉੱਤੇ ਲੱਗਣਗੇ। ਹੁਣ ਜਿੱਥੇ ਜਾਂਦੇ ਉੱਥੇ ਕਹਿੰਦੇ ਆ ਵੀ ਤੁਹਾਡੀਆਂ ਸੜਕਾਂ ਪੁੱਲ ਅਸੀਂ ਨਵੇਂ ਕਰ ਦੇਣੇ, ਸਾਰਾ ਕੁਝ ਕਰ ਦੇਣੇ ਆ। ਸੋ ਕੰਮ ਜਿਹੜਾ ਇਸ ਦੇ ਉੱਤੇ ਜਲਦ ਸ਼ੁਰੂ ਹੋਣ ਦੀ ਜ਼ਰੂਰਤ ਹੈਗੀ ਆ। ਅੱਜ ਦੇ ਲਾਸਟ ਕਾਲਰ ਜਿਹੜੇ ਉਹ ਲੈਣੇ ਆ ਜੀ, ਸੁਖਦੇਵ ਜੀ। ਜੀ ਰਮਨ ਜੀ। ਜੀ ਰਮਨ ਜੀ। ਹਾਂਜੀ ਬਿਲਕੁਲ ਜੀ, ਜਿਹੜਾ ਇਨਫਰਾਸਟ੍ਰਕਚਰ ਬਿੱਲ ਦੇ ਉੱਤੇ ਕਾਫੀ ਪੁਸ਼ ਕੀਤਾ ਜਾ ਰਿਹਾ, ਹੋ ਰਿਹਾ ਕਿ ਇਹਨੂੰ ਕਿਸੇ ਤਰ੍ਹਾਂ ਜਿਹੜਾ ਆ ਉਹ ਲਿਆਂਦਾ ਜਾਵੇ, ਫਟਾਫਟ ਇਹਦੇ ਫੰਡ ਰਿਲੀਜ਼ ਕੀਤੇ ਜਾਣ, ਸਾਰਾ ਕੁਛ ਕੀਤਾ ਜਾਵੇ। ਤੇ ਜਾਂਦੇ ਜਾਂਦੇ ਇੱਕ ਗੱਲ ਕਰਦੇ ਆ ਕਿ ਜਿਹੜਾ ਇਸ ਵੇਲੇ ਜਿਹੜੇ WhatsApp ਗਰੁੱਪਸ ਹੈਗੇ ਆ ਉਹਨਾਂ ਦੇ ਵਿੱਚ ਇੱਕ ਗੱਲ ਫੈਲਾਈ ਜਾ ਰਹੀ ਆ ਕਿ ਜਿਹੜਾ 65 ਦੀ ਸਪੀਡ ਲਿਮਿਟ ਵਾਲਾ ਲਾਅ ਹੈਗਾ ਉਹ ਪਾਸ ਹੋ ਗਿਆ। ਨਹੀਂ, ਕੋਈ ਇੱਦਾਂ ਦਾ ਲਾਅ ਪਾਸ ਨਹੀਂ ਹੋਇਆ ਅਜੇ। ਬਿਲਕੁਲ ਇੱਦਾਂ ਦੀਆਂ ਖਬਰਾਂ ਦੇ ਨਾ ਯਕੀਨ ਕਰੋ। ਇਸ ਵੇਲੇ ਜਿਹੜੇ ਆਪਣੇ ਕਮੈਂਟਸ ਪੀਰੀਅਡ ਹੈਗਾ ਉਹ ਖੁੱਲ੍ਹਾ ਹੈਗਾ। ਆਪਣੀ ਫੇਸਬੁੱਕ ਲਾਈਵ ਦੇ ਉੱਤੇ ਜਿੱਥੇ ਪ੍ਰੋਗਰਾਮ ਚੱਲ ਰਿਹਾ ਉਹਦੇ ਵਿੱਚ ਵੀ ਲਿੰਕ ਹੈਗਾ। ਪੰਜਾਬੀ ਟਰੱਕਿੰਗ ਦੀ ਵੈਬਸਾਈਟ ਤੇ ਤੁਸੀਂ ਜਾ ਕੇ ਉੱਥੇ ਵੀ ਕਰ ਸਕਦੇ ਹੈਗੇ, ਉੱਥੇ ਸਾਰੀ ਡਿਟੇਲ ਵੀ ਦਿੱਤੀ ਅਸੀਂ ਕੀ ਹੈਗਾ ਹੈ, ਤੇ ਨਾਲ ਉਹਦੇ ਉੱਥੇ ਕਲਿੱਕੇਬਲ ਬਟਨ ਹੈਗਾ। ਇਸ ਵੇਲੇ ਤੱਕ 9615 ਕਮੈਂਟਸ ਜਿਹੜੇ ਆ ਉਹ ਰਿਸੀਵ ਹੋ ਚੁੱਕੇ ਆ, ਤੇ ਮੈਜੋਰਟੀ ਜਿਹੜੇ ਕਮੈਂਟਸ ਹੈਗੇ ਆ ਉਹ ਇਹਦੇ ਅਗੇਂਸਟ ਹੈਗੇ ਆ। ਸੋ ਪਲੀਜ਼ ਇਹ ਕਾਲ ਟੂ ਐਕਸ਼ਨ ਹੈਗਾ ਤੁਹਾਨੂੰ ਸਾਰਿਆਂ ਨੂੰ, ਪਲੀਜ਼ ਇਹਨੂੰ ਧਿਆਨ ਦਿਓ। ਜੇ ਤੁਸੀਂ ਅਜੇ ਤੱਕ ਕਮੈਂਟ ਨਹੀਂ ਕੀਤਾ ਤੇ ਜਾ ਕੇ ਕਮੈਂਟ ਕਰੋ, ਕਿਉਂਕਿ ਕੱਲ ਨੂੰ ਤੁਸੀਂ ਫਿਰ ਰੌਲਾ ਪਾਉਣ ਲੱਗੇ ਆਪਾਂ ਫਿਰ ਆ ਜਾਣਾ ਕਿ ਆਪਾਂ ਨੂੰ ਆਪਣੇ ਉੱਤੇ ਥੋਪ ਦਿੱਤਾ ਗਿਆ। ਅੱਜ ਆਪਣੇ ਕੋਲ ਸਮਾਂ ਹੈਗਾ, ਅੱਜ ਆਪਣੇ ਕੋਲ ਟਾਈਮ ਹੈਗਾ ਟੂ ਅਪੋਜ਼ ਇਟ, ਠੀਕ ਹੈ ਨਾ। ਪਹਿਲਾਂ ਉੱਥੇ ਜਾਓ, ਉੱਥੇ ਕਮੈਂਟਸ ਪੜ੍ਹੋ ਲੋਕਾਂ ਦੇ, ਜੇ ਤੁਹਾਨੂੰ ਲੱਗਦੇ ਆ ਕਿ ਉਹਦੇ ਵਿੱਚ ਤੁਸੀਂ ਕਮੈਂਟ ਜਿਹੜੇ ਕਰ ਰਹੇ ਹੈਗੇ ਉਹ ਕਿਸ ਤਰ੍ਹਾਂ ਦੇ ਆ, ਸੋ ਉਹਨੂੰ ਆਪਣੇ ਕਮੈਂਟਸ ਨੂੰ ਫਟਾਫਟ ਜਿਹੜੇ ਉੱਥੇ ਦਰਜ ਕਰੋ। ਆਪਣੇ ਕੋਲ ਦਿਨ ਜ਼ਿਆਦਾ ਨਹੀਂ ਹੈਗੇ, ਜੂਨ 3 ਤੱਕ ਆਪਣੇ ਕੋਲ ਟਾਈਮ ਹੈਗਾ, ਤੇ ਜੂਨ 3 ਤੋਂ ਪਹਿਲਾਂ ਜਿਹੜੇ ਆ ਉਹ ਆਪਣੇ ਕਮੈਂਟਸ ਜਿਹੜੇ ਉਹ ਦਰਜ ਕਰਾਓ। ਆਪਾਂ ਨੂੰ ਇਹ ਤਾਂ ਸਿਰਫ 9600 ਕਮੈਂਟਸ ਹੈਗੇ, ਆਪਾਂ ਨੂੰ ਬਹੁਤ ਕਮੈਂਟਸ ਚਾਹੀਦੇ ਇਹਦੇ ਵਿੱਚ ਟੂ ਅਪੋਜ਼ ਇਟ। ਜੇ ਤੁਸੀਂ ਅਪੋਜ਼ ਕਰਦੇ ਆ ਤਾਂ ਵੀ, ਜੇ ਤੁਸੀਂ ਇਹਦੇ ਹੱਕ ਦੇ ਵਿੱਚ ਆ ਤਾਂ ਵੀ, ਮਤਲਬ ਕਿਸੇ ਵੀ ਸਾਈਡ ਤੇ ਤੁਸੀਂ ਹੈਗੇ ਆ, ਪਰ ਆਪਣੇ ਕਮੈਂਟਸ ਜ਼ਰੂਰ ਦਰਜ ਕਰਾਓ।
ਦੋਨੋਂ ਪਾਸਿਆਂ ਵਾਲੇ ਆਪਣੇ ਕਮੈਂਟਸ ਜ਼ਰੂਰ ਦਰਜ ਕਰਾਓ, ਕਿਉਂਕਿ ਇਹ ਜਿਹੜਾ ਮੌਕਾ ਹੈਗਾ, ਦਿਸ ਇਜ਼ ਦਾ ਟਾਈਮ ਟੂ ਟਾਕ ਅਬਾਊਟ ਇਟ। ਸੋ ਜੇ ਆਪਾਂ ਇਸ ਵੇਲੇ ਨਹੀਂ ਗੱਲ ਕਰਾਂਗੇ, ਫਿਰ ਆਪਾਂ ਸਿਰਫ ਉਹ ਫੋਨਾਂ ਤੇ ਝੁੰਡਾਂ ਦੇ ਵਿੱਚ ਗੱਲ ਕਰਨ ਵਾਲੇ ਹੀ ਹੋ ਸਕਦੇ ਹਾਂ। ਸੋ ਉਸ ਤੋਂ ਬਿਨਾਂ ਹੋਰ ਕੋਈ ਨਹੀਂ ਡਿਸੀਜਨ ਹੋ ਸਕਦਾ। ਤੇ ਬਾਕੀ ਜਿਹੜੀ ਆ ਡਰਾਈਵਰ ਐਜੂਕੇਸ਼ਨ ਆ, ਜਿਹੜੀਆਂ ਕੰਪਨੀਜ਼ ਦੀ ਐਜੂਕੇਸ਼ਨ ਆ, ਉਹਦੇ ਤੇ ਧਿਆਨ ਦਿਓ। ਕੰਪਨੀਆਂ ਅੰਨ੍ਹੇਵਾਹ ਨਾ ਚਲਾਓ, ਜਿੱਦਾਂ ਕਿ ਆਪਾਂ ਹੁਣੇ ਗੱਲ ਕੀਤੀ ਸੀਗੀ ਆ ਹਿਊਸਟਨ ਵਾਲੀ ਕੰਪਨੀ ਦੀ, ਉਹ ਅੰਨ੍ਹੇਵਾਹ ਕੰਪਨੀ ਚਲਾਈ ਆ, ਤੇ ਅੰਨ੍ਹੇਵਾਹ ਦਾ ਕੰਮ ਇਹੋ ਹੀ ਹੁੰਦਾ, ਫਿਰ ਇੱਕ ਦਿਨ ਸਾਰਾ ਕੁਝ ਡੁੱਬ ਜਾਂਦਾ। ਸੋ ਬਿਲਕੁਲ ਜਾਂਦੇ ਇੱਕ ਵਾਰੀ ਫੇਰ ਕਰੋਨਾ ਵਾਇਰਸ ਦੇ ਸੰਬੰਧ ਦੇ ਵਿੱਚ ਜ਼ਰੂਰ ਮੈਂ ਆਪਣੇ ਜਿੰਨੇ ਵੀ ਸਰੋਤੇ ਸੁਣਦੇ ਆ ਦੱਸਣਾ ਚਾਹਨਾ, ਇੱਕ ਵਾਰੀ ਫੇਰ ਕੇਸਾਂ ਦੀ ਗਿਣਤੀ ਕਾਫੀ ਵੱਧ ਰਹੀ ਆ। ਜਿਹੜੇ ਵੈਕਸੀਨੇਟਡ ਆ, ਜਿੰਨੇ ਖਾਸ ਕਰਕੇ ਟਰੱਕਰਸ ਹੈਗੇ ਆ, ਕਿਉਂਕਿ ਆਪਾਂ ਪਬਲਿਕ ਪਲੇਸਿਸ ਤੇ ਜਾਂਦੇ ਆ, ਰੈਸਟ ਰੂਮ ਜਾਂਦੇ ਆ, ਗੈਸ ਸਟੇਸ਼ਨ ਜਾਂਦੇ ਆ, ਟਰੱਕ ਸਟਾਪ ਤੇ ਆਪਣਾ ਸੈਨੀਟਾਈਜ਼ਰ ਵਗੈਰਾ ਪੂਰਾ ਯੂਜ਼ ਕਰੋ, ਕਿਉਂਕਿ ਜਿਹੜੇ ਇੰਪੋਰਟੈਂਟ ਪੋਜੀਸ਼ਨ ਤੇ ਬੰਦੇ ਰਹੇ ਆ ਪਿਛਲੇ ਦਿਨਾਂ 'ਚ ਵਾਈਸ ਪ੍ਰੈਜ਼ੀਡੈਂਟ ਕਮਲਾ ਦੇਵੀ ਹੈਰਿਸ ਨੂੰ ਵੀ ਹੋ ਗਿਆ ਸੀ, ਪ੍ਰੈਸ ਸੈਕਟਰੀ ਜੈਨ ਸਾਕੀ ਨੂੰ ਵੀ ਹੋ ਗਿਆ ਸੀ, ਤੇ ਕੱਲ ਮਾਈਕਰੋਸਾਫਟ ਦੇ ਜਿਹੜੇ ਓਰੀਜਨਲ ਜਿਹੜੇ ਓਨਰ ਆ, ਜਿਹਨੀ ਬਣਾਈ ਸੀ ਬਿਲ ਗੇਟਸ, ਉਹਨਾਂ ਨੂੰ ਵੀ ਕਰੋਨਾ ਵਾਇਰਸ ਪੋਜ਼ਿਟਿਵ ਹੋਇਆ। ਸੋ ਠੀਕ ਆ, ਜੇ ਤੁਸੀਂ ਵੈਕਸੀਨੇਟਡ ਲਵਾਇਆ, ਇਹ ਮਾਈਲਡ ਹੁੰਦਾ ਆ, ਪਰ ਫਿਰ ਵੀ ਆਪਾਂ ਧਿਆਨ ਰੱਖੀਏ, ਕਿਉਂਕਿ ਬੇ ਏਰੀਏ ਦੇ ਵਿੱਚ ਤਾਂ ਜਿਹੜੇ ਗਵਰਨਮੈਂਟ ਦੇ EMPLOYEES ਆ ਸਿਟੀ ਦੇ, ਉਹਨਾਂ ਨੇ ਕਹਿਤਾ ਵੀ ਤੁਹਾਨੂੰ ਮਾਸਕ ਪਾਉਣਾ ਹੀ ਪੈਣਾ, ਕਿਉਂਕਿ ਹੁਣ ਮਾਸਕ ਬਹੁਤ ਪਾਉਂਦੇ ਨਹੀਂ, ਪਰ ਸੈਨੀਟਾਈਜ਼ਰ ਵਗੈਰਾ ਕਲੀਨ ਰੱਖੋ, ਥੋੜਾ ਡਿਸਟੈਂਸ ਜ਼ਰੂਰ ਰੱਖੋ, ਧਿਆਨ ਜ਼ਰੂਰ ਰੱਖਣ ਟਰੱਕਰਸ ਦੇ ਸਾਰੇ। ਬਿਲਕੁਲ। ਤੇ ਇੱਥੇ ਪ੍ਰੋਗਰਾਮ ਦੀ ਸਮਾਪਤੀ ਹੈ। ਧੰਨਵਾਦ ਰਮਨ ਜੀ, ਮਿਹਰਬਾਨੀ ਜੀ, ਮਿਲਦੇ ਹਾਂ ਜੀ ਅਗਲੀ ਵਾਰ। ਸਤਿ ਸ਼੍ਰੀ ਅਕਾਲ ਜੀ। ਮਿਹਰਬਾਨੀ, ਸਤਿ ਸ਼੍ਰੀ ਅਕਾਲ। ਤੇ ਪ੍ਰੋਗਰਾਮ ਦੀ ਸਮਾਪਤੀ, ਅਗਲੀ ਵਾਰ ਤੱਕ ਲਈ ਇਜਾਜ਼ਤ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ US।